पंजाबी रेडियो 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਕੀ ਕੁਛ ਉਥਲ ਪੁਥਲ ਉੱਥੇ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਸਤਨਾਮ ਸਿੰਘ ਸ਼ੇਰਕੋ ਸਲਮਾ, ਬਹਾਦਰ ਸਿੰਘ ਗਿੱਲ ਪੌਲਰ, ਇਸ਼ਾਨਜੀਤ ਸਿੰਘ ਕਲੋਟ ਜੁਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮੌਂਟ, ਗੁਰਦਾਵਰ ਸਿੰਘ ਮਨਜੀਤ ਕੌਰ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ ਨੋਟਬੰਦੀ ਦੀ। ਲੋਕ ਹਜੇ ਵੀ ਤਪੇ ਬੈਠੇ ਆ ਕਿ ਜਿਹੜੀ ਨੋਟਬੰਦੀ ਕੀਤੀ ਸੀ ਮੋਦੀ ਨੇ, ਤੇ ਲੱਗਦਾ ਤਾਂ ਹੈ ਕਿ ਲੋਕੀ ਵੋਟਬੰਦੀ ਕਰਨਗੇ, ਤੇ ਇਸੇ ਦੇ ਨਾਲ ਨਾਲ ਬਹੁਤ ਨਵੇਂ ਖੁਲਾਸੇ ਹੋਏ ਆ ਜੋ ਭਾਜਪਾ ਦੇ ਲਈ ਬੜੇ ਸਿਰਦਰਦੀ ਬਣਨਗੇ। ਬਿਲਕੁਲ ਜੀ, ਆਈ ਥਿੰਕ ਜਿਹੜਾ ਚੋਣ ਜ਼ਾਬਤਾ ਉਹ ਲੱਗਣ ਤੋਂ ਬਾਅਦ ਹੁਣ ਅਜਿਹੇ ਖੁਲਾਸੇ ਜਿਹੜੇ ਆ ਜੀ ਉਹ ਹੋਰ ਹੋਣ ਦੀ ਉਮੀਦ ਹੈ। ਆਉਂਦੇ ਦਿਨਾਂ ਦੇ ਦੌਰਾਨ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਚੀਜ਼ਾਂ ਸਾਹਮਣੇ ਆਉਣਗੀਆਂ। ਐਕਚੁਅਲੀ ਇਹ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਸਾਹਮਣੇ ਆਈ ਆ, ਇਹ ਆਪਣੇ ਆਪ ਦੇ ਵਿੱਚ ਨੋਟਬੰਦੀ ਵਾਲੇ ਮਾਮਲੇ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਖੁਲਾਸਾ ਹੈ। ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਦੀ ਵੈਬਸਾਈਟ ਜਿਹੜੀ ਆ ਜੀ ਉਹਦੇ ਉੱਤੇ RTI ਦੇ ਤਹਿਤ ਕੰਮ ਕਰਨ ਵਾਲੇ ਇੱਕ ਕਾਰਕੁਨ ਜਿਹੜਾ ਜੀ ਵੈਂਕਟੇਸ਼ ਨਾਇਕ, ਉਹਨੇ ਜਿਹੜਾ ਪੋਸਟ ਕੀਤਾ ਉਹਦੇ ਵਿੱਚ ਮੀਟਿੰਗ ਦੇ ਵੇਰਵੇ ਜਿਹੜੇ ਜੀ ਉਹ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੇ ਆ ਜੀ ਉਹ ਦਿੱਤੇ ਗਏ ਆ। ਇਸ ਜਾਣਕਾਰੀ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ 8 ਨਵੰਬਰ 2016 ਜਦੋਂ ਇਹ ਨੋਟਬੰਦੀ ਜਿਹੜੀ ਆ ਜੀ ਉਹ ਹੁੰਦੀ ਆ, ਉਹਦੇ ਜਦੋਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ, ਉਹਦੇ ਤੋਂ ਸਿਰਫ 2.5 ਘੰਟੇ ਪਹਿਲਾਂ ਰਿਜ਼ਰਵ ਬੈਂਕ ਜਿਹੜਾ ਜੀ ਉਹਦੀ ਬੋਰਡ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਇਹਦੇ ਬਹੁਤ ਮਾੜੇ ਪ੍ਰਭਾਵ ਜਿਹੜੇ ਆ ਉਹ ਪੈਣਗੇ, ਔਰ ਇਹਦੇ ਵਿੱਚ ਇਹ ਵੀ ਗੱਲ ਆਖੀ ਗਈ ਸੀ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਕਿ ਦੇਸ਼ ਦੀ ਅਰਥ ਵਿਵਸਥਾ ਦੇ ਵਿਕਾਸ ਤੇ ਛੋਟੀ ਮਿਆਦ ਵਾਲੇ ਦੁਰਪ੍ਰਭਾਵ ਜਿਹੜੇ ਆ ਜੀ ਉਹ ਪੈਣਗੇ। ਔਰ ਇਹ ਵੀ ਕਿਹਾ ਗਿਆ ਸੀਗਾ ਕਿ ਇਸ ਸਟੈਪ ਦੇ ਨਾਲ ਜਿਹੜੀ ਬਲੈਕ ਮਨੀ ਆ ਉਹਦੀ ਸਮੱਸਿਆ ਦੇ ਹੱਲ ਦੇ ਵਿੱਚ ਕਿਸੇ ਕਿਸਮ ਦੀ ਕੋਈ ਮਦਦ ਜਿਹੜੀ ਆ ਉਹ ਨਹੀਂ ਮਿਲੂਗੀ। ਕਾਂਗਰਸ ਦੇ ਜਿਹੜੇ ਤਰਜਮਾਨ ਨੇ ਉਹਨੇ ਇਹਦੇ ਸੰਬੰਧੀ ਜਿਹੜੇ ਸੀਗੇ ਜੀ ਉਹ ਡਿਟੇਲ ਦਿੰਦਿਆਂ ਹੋਇਆ ਜਿਹੜੀ ਆ ਜੀ ਇਹ ਗੱਲ ਆਖੀ ਆ ਕਿ ਰਿਜ਼ਰਵ ਬੈਂਕ ਦੀ ਇਸ ਬੋਰਡ ਦੀ ਮੀਟਿੰਗ ਦੇ ਵਿੱਚ ਸਰਕਾਰ ਦੀ ਨੋਟਬੰਦੀ ਦੀ ਬੇਨਤੀ ਪ੍ਰਵਾਨ ਕੀਤੀ। ਮੀਟਿੰਗ ਦੇ ਵਿੱਚ ਉਦੋਂ ਦੇ RBI ਦੇ ਗਵਰਨਰ ਉਰਜਿਤ ਪਟੇਲ ਤੇ ਉਦੋਂ ਦੇ ਆਰਥਿਕ ਮਾਮਲਿਆਂ ਬਾਰੇ ਸਕੱਤਰ ਸ਼ਸ਼ੀ ਕਾਂਤ ਦਾਸ ਜਿਹੜੇ ਜੀ ਉਹ ਮੌਜੂਦ ਸੀਗੇ। ਜਦੋਂ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਇਹ RTI ਜਿਹੜੀ ਆ ਜੀ ਉਹ ਦੱਸਦੀ ਆ ਕਿ ਇਹ ਕਹਿ ਦਿੱਤਾ ਗਿਆ ਕਿ ਇਹਦਾ ਕੋਈ ਫਰਕ ਜਿਹੜਾ ਜੀ ਉਹ ਨਹੀਂ ਪੈਣਾ, ਲੋਕ ਤੰਗ ਹੋਣਗੇ। ਇਹਦੇ ਬਾਵਜੂਦ ਉਸ ਮੀਟਿੰਗ ਤੋਂ ਠੀਕ 2.5 ਘੰਟੇ ਬਾਅਦ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਸੀਗਾ ਜੀ ਉਹ TV ਦੇ ਉੱਤੇ ਆ ਕੇ 500 ਰੁਪਏ ਤੇ 1000 ਰੁਪਏ ਦੇ ਨੋਟ ਜਿਹੜੇ ਸੀਗੇ ਉਹ ਬੰਦ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਕਾਂਗਰਸ ਦੇ ਬੁਲਾਰੇ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਇਹ ਮੀਟਿੰਗ 8 ਨਵੰਬਰ 2016 ਨੂੰ ਸ਼ਾਮੀ 5:30 ਵਜੇ ਜਿਹੜੀ ਉਹ ਹੋਈ, ਤੇ ਉਸ ਤੋਂ 2.5 ਘੰਟੇ ਬਾਅਦ ਜਿਹੜਾ ਸੀਗਾ ਜੀ ਇਸ ਮੀਟਿੰਗ ਦੇ ਵਿੱਚ ਜਿਹੜਾ ਵਿਰੋਧਤਾ ਕੀਤੀ ਗਈ ਸੀ ਉਹਨੂੰ ਬਿਲਕੁਲ ਦਰਕਨਾਰ ਕਰਕੇ ਪ੍ਰਧਾਨ ਮੰਤਰੀ ਨੇ 500 ਤੇ 1000 ਰੁਪਏ ਦੇ ਨੋਟਾਂ ਤੇ ਪਾਬੰਦੀ ਲਾਤੀ। ਔਰ ਇਹਨੇ ਨੋਟਬੰਦੀ ਨੇ ਲੋਕਾਂ ਦਾ ਜਿਹੜਾ ਸੀਗਾ ਜੀ ਉਹ ਕਿਵੇਂ ਜਲੂਸ ਕੱਢਿਆ ਉਹ ਸਭ ਨੂੰ ਪਤਾ। ਕਿਵੇਂ ਕਿੱਡੀਆਂ ਲੰਬੀਆਂ ਲਾਈਨਾਂ ਜਿਹੜੀਆਂ ਜੀ ਉਹ ਬੈਂਕਾਂ ਦੇ ਬਾਹਰ ਲੱਗ ਗਈਆਂ ਸੀਗੀਆਂ। ਸਿਰਫ 2000 ਰੁਪਈਆ ਤੁਸੀਂ ਤੜਵਾ ਸਕਦੇ ਸੀਗੇ। ਪੁਰਾਣੇ ਨੋਟ ਜਿਹੜੇ ਸੀ ਉਹ ਜਮ੍ਹਾਂ ਕਰਵਾਉਣ ਦੇ ਵਾਸਤੇ ਲਿਮਿਟ ਜਿਹੜੀ ਦੀ ਉਹ ਰੱਖੀ ਗਈ। ਲੋਕਾਂ ਦਾ ਆਪਣਾ ਕਮਾਇਆ ਹੋਇਆ ਪੈਸਾ ਮਿੱਟੀ ਹੋ ਗਿਆ ਸੀਗਾ ਉਹਨਾਂ ਦਿਨਾਂ ਦੇ ਦੌਰਾਨ। ਔਰ ਇਹਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਅਜੇ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਆਇਆ। ਇਹ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਸਾਰੀ ਜਾਣਕਾਰੀ ਜਿਹੜੀ ਆ ਉਹ ਘੁੰਮ ਰਹੀ ਹੈ। ਜੀ 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 ਬਿਲਕੁਲ। ਤੇ ਅੱਗੇ ਆਪਾਂ ਡੈਮੋਕ੍ਰੈਟਿਕ ਅਲਾਇੰਸ ਦੀ ਗੱਲ ਕਰਦੇ ਹਾਂ। ਉਹਨਾਂ ਨੇ 12 ਸੀਟਾਂ ਤੇ ਉਮੀਦਵਾਰ ਐਲਾਨੇ। ਬਿਲਕੁਲ ਜੀ, ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਉਹ ਲਾਸਟ ਜਿਹੜੀਆਂ ਦੀ ਹੋਣੀਆਂ ਨੇ, ਲਾਸਟ
ਗੇੜ ਦੇ ਵਿੱਚ, ਪਰ ਸਰਗਰਮੀਆਂ ਜਿਹੜੀਆਂ ਦੀ ਉਹ ਜ਼ਰੂਰ ਤੁਸੀਂ ਕਹ ਲਓ ਕਿ ਸਟਾਰਟ ਹੋ ਗਈਆਂ ਨੇ। ਜਿਹੜਾ ਡੈਮੋਕ੍ਰੇਟਿਕ ਅਲਾਇੰਸ ਹੈ ਪਹਿਲਾਂ ਉਹਨੇ ਜਿਹੜਾ ਅਕਾਲੀ ਦਲ ਟਕਸਾਲੀ ਆ ਉਹਦੇ ਨਾਲ ਵੀ ਸਾਂਝ ਭਿਆਲੀ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਿਸੇ ਗੱਲ ਤਣ ਪੱਤਣ ਜਿਹੜੀ ਹੈ ਜੀ ਉਹ ਨਹੀਂ ਲੱਗੀ। ਜਿਹੜੀਆਂ ਹੁਣ ਜਿਹੜਾ ਐਲਾਨ ਕੀਤਾ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਪਟਿਆਲਾ ਤੋਂ, ਕਿਉਂਕਿ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਵੀ ਨਵੀਂ ਇੱਕ ਪਾਰਟੀ ਬਣਾ ਲਈ ਆ, ਨਵਾਂ ਪੰਜਾਬ ਪਾਰਟੀ, ਉਹਦੇ ਤਹਿਤ ਉਹ ਚੋਣ ਲੜਨਗੇ, ਇਸ ਗੱਠਜੋੜ ਦਾ ਹਿੱਸਾ ਹੋਣਗੇ, ਇੱਕੋ ਹੀ ਸੀਟ ਤੋਂ ਜਿਹੜਾ ਜੀ ਉਹ ਲੜਨਗੇ। ਖਡੂਰ ਸਾਹਿਬ ਜਿਹੜੀ ਹੈ ਜੀ ਉਹ ਜਿਹੜੀ ਪੰਜਾਬ ਏਕਤਾ ਪਾਰਟੀ ਆ ਉਹਦੇ ਵੱਲੋਂ ਪਰਮਜੀਤ ਕੌਰ ਖਾਲੜਾ, ਜਿਹੜੇ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਮਿਸਿਸ ਨੇ, ਉਹ ਚੋਣ ਲੜਨਗੇ। ਫਤਿਹਗੜ੍ਹ ਸਾਹਿਬ ਰਿਜ਼ਰਵ ਹੈ, ਇੱਥੋਂ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਕਿ ਲੋਕ ਇਨਸਾਫ ਪਾਰਟੀ ਜਿਹੜੀ ਬੈਂਸ ਭਰਾਵਾਂ ਦੀ ਆ ਉਹਦੇ ਵੱਲੋਂ ਚੋਣ ਲੜਨਗੇ। ਫਰੀਦਕੋਟ ਜਿਹੜੀ ਹੈ ਜੀ ਇਹ ਵੀ ਇਹ ਜਿਹੜੀ ਰਿਜ਼ਰਵ ਹੈ, ਇੱਥੋਂ ਮਾਸਟਰ ਬਲਦੇਵ ਸਿੰਘ ਜੈਤੋ ਜਿਹੜੇ ਕਿ MLA ਸਨ ਦੀ, ਉਹ ਚੋਣ ਲੜਨਗੇ। ਅਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ ਜਿਹੜੇ ਉਹ ਬਸਪਾ ਦੇ ਵੱਲੋਂ ਚੋਣ ਲੜਨਗੇ। ਹੁਸ਼ਿਆਰਪੁਰ ਤੋਂ ਚੌਧਰੀ ਖੁਸ਼ੀ ਰਾਮ ਬਸਪਾ, ਔਰ ਜਲੰਧਰ ਤੋਂ ਬਲਵਿੰਦਰ ਕੁਮਾਰ ਜਿਹੜੇ ਜੀ ਉਹ ਬਸਪਾ ਤੋਂ ਚੋਣ ਲੜਨਗੇ। ਸੋ ਬਸਪਾ ਨੂੰ 3 ਸੀਟਾਂ ਜਿਹੜੀਆਂ ਜੀ ਇਹਦੇ ਵਿੱਚ ਛੱਡੀਆਂ ਗਈਆਂ ਨੇ, ਅਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ। ਪੰਜਾਬ ਏਕਤਾ ਪਾਰਟੀ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ। ਲੋਕ ਇਨਸਾਫ ਪਾਰਟੀ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ। ਪੰਜਾਬ ਮੰਚ ਨੂੰ ਪਟਿਆਲੇ ਵਾਲੀ, CPI ਨੂੰ ਇੱਕ ਫਿਰੋਜ਼ਪੁਰ ਦੀ, RMPI ਨੂੰ ਇੱਕ ਗੁਰਦਾਸਪੁਰ ਦੀ ਸੀਟ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। CPI ਜਿਹੜੀ ਦੀ ਇਹ ਪਾਰਟੀ ਜਿਹੜੀ CPM ਚੋਂ ਵੱਖਰੀ ਹੋ ਕੇ RMPI ਜਿਹੜੀ ਦੀ ਉਹ ਬਣੀ ਆ, ਉਹਨਾਂ ਦਾ ਵੋਟ ਬੈਂਕ ਕਿੰਨਾ ਕੁ ਹੈ ਪੰਜਾਬ ਦੇ ਵਿੱਚ ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ। ਵੈਸੇ ਵੋਟ ਬੈਂਕ ਬਹੁਜਨ ਸਮਾਜ ਪਾਰਟੀ ਦਾ ਵੀ ਪਿਛਲੀਆਂ ਚੋਣਾਂ ਦੇ ਦੌਰਾਨ ਜਿਹੜਾ ਜੀ ਉਹ ਖੁਰ ਗਿਆ। ਅਜੇ ਜਿਹੜਾ ਜੀ ਇਹ ਰੱਖਿਆ ਗਿਆ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ ਉਹ ਚੋਣ ਲੜਨਗੇ ਬਠਿੰਡੇ ਤੋਂ ਜਾਂ ਨਹੀਂ। ਅਜੇ ਇਹ ਕਿਹਾ ਜੀ ਕਿ ਅਜੇ ਫੈਸਲਾ ਪਾਰਟੀ ਜਿਹੜੀ ਹੈ ਜੀ ਇਹਦੇ ਸਬੰਧ ਦੇ ਵਿੱਚ ਕਰੂਗੀ ਕਿ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਚੋਣ ਲੜਨੀ ਹੈ ਜਾਂ ਨਹੀਂ। ਜੇ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਚਲੇ ਜਾਂਦੇ ਨੇ, ਫੇਰ ਕੌਣ ਜਿਹੜਾ ਜੀ ਉਹ ਚੋਣ ਲੜੂਗਾ? ਕੀ ਸੁਖਪਾਲ ਸਿੰਘ ਖਹਿਰਾ ਹੋਰੀ ਉੱਥੇ ਜਾਣਗੇ? ਇਹਦੇ ਬਾਰੇ ਵੀ ਉਹਨਾਂ ਨੇ ਅਜੇ ਕੋਈ ਗੱਲ ਜਿਹੜੀ ਜੀ ਉਹ ਨਹੀਂ ਕਹੀ। ਔਰ ਦੂਸਰੀ ਜਿਹੜੀ ਇਹਦੇ ਵਿੱਚ ਸੰਗਰੂਰ ਦੀ ਜਿਹੜੀ ਸੀਟ ਆ ਉਹਦੇ ਵਾਸਤੇ ਕੌਣ ਜਿਹੜਾ ਜੀ ਉਮੀਦਵਾਰ ਹੋਊਗਾ, ਇਹਦੇ ਵੀ ਅਜੇ ਕੋਈ ਪੱਤੇ ਜਿਹੜੇ ਆ ਜੀ ਉਹ ਨਹੀਂ ਖੁੱਲੇ ਇਸ ਜਿਹੜੇ ਜੀ ਉਹ ਅਲਾਇੰਸ ਨੇ। ਇੱਕ ਸੀਟ ਜਿਹੜੀ ਹੈ ਜੀ ਉਹ ਸਾਈਡ ਤੇ ਰੱਖੀ ਗਈ ਹੈ। ਸ਼ਾਇਦ ਬਠਿੰਡਾ ਤੋਂ ਐਲਾਨ ਨਾ ਕਰਨਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਪੰਜਾਬ ਏਕਤਾ ਪਾਰਟੀ ਹੈ ਉਹਦੀ ਰਜਿਸਟ੍ਰੇਸ਼ਨ ਅਜੇ ਨਹੀਂ ਹੋਈ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਵੀ ਜਿਹੜੀ ਆਈ ਸੀਗੀ। ਇਸ ਮਹੀਨੇ ਦੀ 16 ਤਰੀਕ ਤੱਕ ਉਹਦੇ ਉੱਤੇ ਇਤਰਾਜ਼ ਜਿਹੜੇ ਆ ਜੀ ਉਹ ਮੰਗੇ ਗਏ ਆ। ਜੇ ਇਤਰਾਜ਼ ਨਹੀਂ ਆਉਂਦੇ ਤਾਂ ਨੋ ਆਬਜੈਕਸ਼ਨ ਜਿਹੜਾ ਜੀ ਉਹ ਮਿਲੂਗਾ, ਫਿਰ ਇਹਦੀ ਰਜਿਸਟ੍ਰੇਸ਼ਨ ਹੋਊਗੀ। ਤਾਂ ਬਿਨਾਂ ਰਜਿਸਟ੍ਰੇਸ਼ਨ ਤੋਂ ਚੋਣ ਜਿਹੜੀ ਜੀ ਉਹ ਲੜੀ ਨਹੀਂ ਜਾ ਸਕਦੀ। ਸੋ ਇਸ ਕਰਕੇ ਸ਼ਾਇਦ ਇਹ ਜਿਹੜੀ ਬਠਿੰਡੇ ਦੀ ਸੀਟ ਹੈ ਅਜੇ ਉਹਦੇ ਪੱਤੇ ਨਹੀਂ ਖੋਲੇ ਗਏ ਜੀ। ਪਰ ਕੁਝ ਕੁ ਉਮੀਦਵਾਰ ਇਸ ਤਰ੍ਹਾਂ ਦੇ ਖੜੇ ਕੀਤੇ ਗਏ ਆ ਇਹਨਾਂ ਨੇ ਕਿ ਜਿਨ੍ਹਾਂ ਨੂੰ ਨਹੀਂ ਖੜਨਾ ਚਾਹੀਦਾ ਸੀਗਾ, ਜਿਸ ਤਰ੍ਹਾਂ ਬੀਬੀ ਖਾਲੜਾ ਜੀ ਆ। ਕੁਰਬਾਨੀ ਬਹੁਤ ਵੱਡੀ ਆ ਉਹਨਾਂ ਦੀ, ਪਰ ਪੋਲੀਟਿਕਸ ਦੇ ਵਿੱਚ ਨਹੀਂ ਵੀ ਪੈਣਾ ਚਾਹੀਦਾ। ਅੱਗੇ ਆਪਣੇ ਪਰਮਰਾਜ ਉਮਰਾ ਨੰਗਲ ਦੀ ਗੱਲ ਕਰਦੇ ਹਾਂ। ਪਟਿਆਲਾ ਜੇਲ੍ਹ ਤੋਂ ਰਿਹਾ ਜੀ ਐਕਚੁਅਲੀ ਜਿਹੜੇ ਸਸਪੈਂਡ ਕਰਤੇ ਗਏ IG ਪੰਜਾਬ ਦੇ ਪਰਮਰਾਜ ਉਮਰਾ ਨੰਗਲ ਜੀ ਨੂੰ 18 ਫਰਵਰੀ ਨੂੰ ਅਰੈਸਟ ਕੀਤਾ ਗਿਆ ਸੀਗਾ। ਜਿਹੜੀ ਫਰੀਦਕੋਟ ਦੀ ਸੈਸ਼ਨ ਕੋਰਟ ਹੈ ਜੀ ਉਹਨੇ 50,000 ਰੁਪਏ ਦਾ ਮੁਚਲਕਾ ਭਰਵਾ ਕੇ ਜ਼ਮਾਨਤ ਦੇ ਉੱਤੇ ਰਿਹਾ ਜਿਹੜਾ ਜੀ ਕਰਨ ਦਾ ਹੁਕਮ ਦਿੱਤਾ, ਔਰ ਸ਼ਾਮ ਨੂੰ ਜਿਹੜਾ ਸੀ ਪਟਿਆਲੇ ਦੀ ਜੇਲ੍ਹ ਤੋਂ ਰਿਹਾ ਜਿਹੜਾ ਹੋ ਗਏ। 7 ਅਗਸਤ 18 ਨੂੰ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ। ਇਹਦੇ ਵਿੱਚ ਧਾਰਾਵਾਂ ਜਿਹੜੀ ਜੀ ਉਹ 307 ਜਿਹੜੀ ਕਿ ਇਰਾਦਾ ਕਤਲ ਹੈ, 323, 341, 201, 218, 120B, 34 ਤੇ ਅਸਲਾ ਐਕਟ ਜਿਹੜਾ ਜੀ ਉਹ ਇਹਦੇ ਵਿੱਚ ਸ਼ਾਮਲ ਹੈ। ਹਾਈ ਕੋਰਟ ਦੇ ਸੀਨੀਅਰ ਵਕੀਲ ਜਿਹੜੇ ਸੀਗੇ ਜੀ ਉਹ ਉਮਰਾ ਨੰਗਲ ਦੇ ਵਾਸਤੇ ਜਿਹੜਾ ਸੀ ਇੱਥੇ ਅਦਾਲਤ ਦੇ ਵਿੱਚ ਪੇਸ਼ ਹੋਏ। ਉਹਨਾਂ ਨੇ ਜਿਹੜੇ ਤਰਕ ਦਿੱਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਮਰਾ ਨੰਗਲ ਦਾ ਕੋਟਕਪੂਰਾ ਗੋਲੀकांड ਦੇ ਨਾਲ ਕੋਈ ਸਬੰਧ ਨਹੀਂ ਹੈ, ਔਰ ਇਹ ਕਿਹਾ ਕਿ ਉਮਰਾ ਨੰਗਲ DGP ਦੇ ਹੁਕਮਾਂ ਦੇ ਉੱਤੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਵਾਸਤੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਪਹੁੰਚੇ ਸੀਗੇ। ਅਦਾਲਤ ਦੇ ਵਿੱਚ 45 ਪੁਲਿਸ ਮੁਲਾਜ਼ਮਾਂ ਦੀਆਂ ਮੈਡੀਕਲ ਰਿਪੋਰਟਾਂ ਵੀ ਪੇਸ਼ ਜਿਹੜੀਆਂ ਉਹ ਕੀਤੀਆਂ ਗਈਆਂ। ਅਦਾਲਤ ਨੇ ਗੋਲੀकांड ਦੀ CCTV ਫੁਟੇਜ ਜਿਹੜੀ ਸੀ ਉਹ ਵੇਖ ਕੇ ਕਿਹਾ ਕਿ ਪੁਲਿਸ ਦੇ ਜਿਹੜੇ ਵਹੀਕਲ ਸੀ ਉਹਨਾਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹਮਲਾ ਜਿਹੜਾ ਉਹ ਕੀਤਾ ਗਿਆ ਸੀਗਾ। ਅਦਾਲਤ ਦੇ ਵਿੱਚ ਜਿਹੜਾ ਰਿਕਾਰਡ ਪੇਸ਼ ਕੀਤਾ ਗਿਆ ਜੀ
ਉਹਦੇ ਤੋਂ ਇਹ ਵੀ ਜਿਹੜਾ ਜੀ ਸਾਹਮਣੇ ਲਿਆਂਦਾ ਗਿਆ ਕਿ 13 ਅਕਤੂਬਰ 15 ਦੀ ਰਾਤ ਨੂੰ 6 ਪੁਲਿਸ ਅਧਿਕਾਰੀ ਸਣੇ DIG ਜਤਿੰਦਰ ਜੈਨ, ADGP ਰੋਹਿਤ ਚੌਧਰੀ, DGP ਦੇ ਹੁਕਮਾਂ ਦੇ ਉੱਤੇ ਜਿਹੜਾ ਜੀ ਇੱਥੇ ਸੀਗੇ ਔਰ ਉਹ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਰਹੇ ਸੀਗੇ। ਅਦਾਲਤ ਨੇ ਆਪਣਾ ਜਿਹੜਾ ਹੁਕਮ ਦਿੱਤਾ ਜੀ ਜ਼ਮਾਨਤ ਦੇਣ ਦਾ, ਉਹਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਸ਼ਿਕਾਇਤਕਰਤਾ ਅਜੀਤ ਸਿੰਘ ਨੂੰ ਕਿਹੜੇ ਹਥਿਆਰ ਦੇ ਨਾਲ ਗੋਲੀ ਮਾਰੀ ਗਈ ਇਹ ਅਜੇ ਤੱਕ ਸਪਸ਼ਟ ਨਹੀਂ ਹੋਇਆ। ਔਰ ਇਹ ਵੀ ਜਿਹੜਾ ਦੀ ਗੱਲ ਜਿਹੜੀ ਵਕੀਲ ਸੀ ਉਮਰਾ ਨੰਗਲ ਦੇ, ਉਹਨਾਂ ਨੇ ਇਹ ਗੱਲ ਕਹੀ ਕਿ ਅਜੇ ਜਾਂਚ ਕਰ ਰਹੀ ਏਜੰਸੀ ਨੂੰ ਇਸ ਮਾਮਲੇ ਦੇ ਉੱਤੇ ਲੰਮੀ ਛਾਣਬੀਣ ਕਰਨੀ ਪੈਣੀ ਆ। ਉਦੋਂ ਤੱਕ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਰੱਖਣ ਦੀ ਕੋਈ ਤੁਕ ਨਹੀਂ ਬਣਦੀ, ਜਿਹਦੇ ਕਰਕੇ ਉਹਨੂੰ ਜਿਹੜੀ ਹੈ ਜੀ ਇਹ ਜ਼ਮਾਨਤ ਦਿੱਤੀ ਜਾਂਦੀ ਆ। ਜਦੋਂ ਇਹ ਫੈਸਲਾ ਸੁਣਾਇਆ ਗਿਆ ਉਸ ਟਾਈਮ SIT ਦੇ ਕੁਝ ਜਿਹੜੇ ਜੀ ਮੈਂਬਰ ਉਹ ਅਦਾਲਤ ਦੇ ਵਿੱਚ ਮੌਜੂਦ ਸੀਗੇ, ਜਿਹੜੇ ਕਿ ਅਦਾਲਤ ਦੇ ਇਸ ਫੈਸਲੇ ਤੋਂ ਕਾਫੀ ਮਾਯੂਸ ਨਜ਼ਰ ਆਏ। ਹਾਲਾਂਕਿ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਟਿੱਪਣੀ ਇਸ ਫੈਸਲੇ ਦੇ ਉੱਤੇ ਨਹੀਂ ਕੀਤੀ। ਦੇਖੋ ਲੋਕਾਂ ਨੂੰ ਐਵੇਂ ਮਾਰ ਸਿੱਟੀ ਜਾਣਾ ਕਿਹੜਾ ਤੁਕ ਬਣਨ ਦਾ ਸੀਗਾ। ਤੇ ਅੱਗੇ ਆਪਾਂ ਚੋਣ ਕਮਿਸ਼ਨ ਦੀ ਜੇ ਗੱਲ ਕਰੀਏ, ਇਸ ਵਾਰ ਕਹਿੰਦੇ ਕਿ ਉਸਨੇ ਲੱਡੂ, ਜਲੇਬੀਆਂ, ਪਕੌੜਿਆਂ ਤੇ ਸਿਰੋਪਿਆਂ ਦੇ ਰੇਟ ਤੈਅ ਕੀਤੇ। ਬਿਲਕੁਲ ਜੀ, ਐਕਚੁਅਲੀ ਚੋਣ ਕਮਿਸ਼ਨ ਆਪਣੇ ਵੱਲੋਂ ਕੋਸ਼ਿਸ਼ ਕਰਦਾ, ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਫਿਰ ਚੋਰ ਮੋਰੀਆਂ ਇਹਦੇ ਵਿੱਚੋਂ ਜਿਹੜੀਆਂ ਦੀ ਉਹ ਲੱਭ ਲੈਂਦੀਆਂ ਨੇ। ਇਹ ਪਹਿਲੀ ਵਾਰੀ ਆ ਕਿ ਜਿਹੜੇ ਖਾਣ ਪੀਣ ਤੇ ਕੁਝ ਅਹਿਮ ਚੀਜ਼ਾਂ ਜਿਹੜੇ ਜੀ ਉਹਦੇ ਰੇਟ ਤੈਅ ਕਰ ਦਿੱਤੇ ਆ। ਜਿਹੜਾ ਪੈਸਾ ਖਰਚਣਾ ਉਮੀਦਵਾਰ ਨੇ, ਜਿੰਨਾ ਇਹਦੇ ਵਿੱਚ ਜਿਹੜਾ ਜੀ ਜਿੰਨਾ ਉਹ ਖਰੀਦੂਗਾ ਉਹਦੇ ਵਿੱਚ ਉਹ ਜੁੜਦਾ ਜਾਊਗਾ ਜੀ ਖਰਚਾ। ਐਤਕੀ ਚੋਣ ਕਮਿਸ਼ਨ ਨੇ ਸਰੋਪੇ ਦਾ ਭਾਅ ਵੀ ਜਿਹੜਾ ਜੀ ਉਹ ਤੈਅ ਕਰਤਾ, ਝਾੜੂ ਦਾ ਰੇਟ ਵੀ ਤੈਅ ਕਰਤਾ, ਜਿਹੜਾ ਕਿ ਇਸ ਪਾਰਟੀ ਦਾ ਚੋਣ ਨਿਸ਼ਾਨ ਹੈ। ਕਮਿਸ਼ਨ ਨੇ ਉਮੀਦਵਾਰਾਂ ਦੇ ਚੋਣ ਖਰਚੇ ਦਾ ਹਿਸਾਬ ਕਿਤਾਬ ਰੱਖਣ ਦੇ ਵਾਸਤੇ 171 ਚੀਜ਼ਾਂ ਨੇ ਜਿਨ੍ਹਾਂ ਦੇ ਰੇਟ ਜਿਹੜੇ ਆ ਜੀ ਉਹ ਤੈਅ ਕੀਤੇ ਆ। ਇਹਦੀ ਬਕਾਇਦਾ ਤੌਰ ਦੇ ਉੱਤੇ ਸੂਚੀ ਵੀ ਜਾਰੀ ਕੀਤੀ ਗਈ ਆ। ਬਾਜ਼ਾਰ ਦੇ ਰੇਟ ਦੇ ਮੁਤਾਬਕ ਇਹ ਰੇਟ ਜਿਹੜੇ ਆ ਉਹ ਬੰਨੇ ਗਏ ਆ। ਸਰੋਪੇ ਦੀ ਕੀਮਤ ਜਿਹੜੀ ਆ ਜੀ ਉਹ 90 ਰੁਪਏ ਰੱਖੀ ਗਈ ਆ। ਇਹਦੇ ਤਹਿਤ ਜਦੋਂ ਵੀ ਹੁਣ ਕਿਤੇ ਨਾਮਜ਼ਦਗੀ ਤੋਂ ਪਿੱਛੋਂ ਉਮੀਦਵਾਰ ਦੀ ਹਾਜ਼ਰੀ ਦੇ ਵਿੱਚ ਸਰੋਪੇ ਪਾਏ ਜਾਣਗੇ ਤਾਂ ਪਰ ਸਰੋਪਾ 90 ਰੁਪਏ ਉਮੀਦਵਾਰ ਦੇ ਚੋਣ ਖਰਚੇ ਦੇ ਵਿੱਚ ਸ਼ਾਮਲ ਹੋ ਜਾਣਗੇ। ਤੋ ਇੱਕ ਗੱਲ ਤਾਂ ਜਿਹੜੀ ਇਹ ਹੈਗੀ ਆ ਜੀ ਕਿ ਇਹ ਸਿਆਸੀ ਪਾਰਟੀਆਂ ਹੁਣ ਇਸ ਚੀਜ਼ ਤੋਂ ਬਚਣਗੀਆਂ ਜਿਨ੍ਹਾਂ ਨੇ ਸਰੋਪੇ ਨੂੰ ਮਜ਼ਾਕ ਬਣਾਇਆ ਹੋਇਆ ਜੀ ਪਿਛਲੇ ਸਾਲਾਂ ਤੋਂ। ਇੱਥੇ ਕਹਾਵਤ ਚੱਲਦੀ ਆ, ਫਲਾਨਾ ਅੱਜ ਕੱਲ੍ਹ ਕਿਹੜੀ ਪਾਰਟੀ 'ਚ, ਉਹ ਕਹਿੰਦਾ ਜੀ ਉਹਨੇ ਤਾਂ ਉਹ ਫਲਾਨੀ ਪਾਰਟੀ ਵੱਲੋਂ ਸਰੋਪਾ ਪਵਾ ਲਿਆ ਸੀਗਾ। ਸਰੋਪੇ ਨੂੰ ਰਾਜਨੀਤਿਕ ਤੌਰ ਦੇ ਉੱਤੇ ਵਰਤਣਾ ਹੋ ਸਕਦਾ ਇਸ ਰੇਟ ਦੇ ਨਾਲ ਜਿਹੜਾ ਜੀ ਉਹ ਘੱਟ ਹੋ ਜਾਵੇ ਔਰ ਹੁਣ ਆਪ ਹੀ ਜਿਹੜਾ ਜੀ ਪਾਸਾ ਵੱਟਣਗੇ। ਜਿਹੜਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਹੈ ਝਾੜੂ, ਇਹ ਪਰ ਝਾੜੂ 15 ਰੁਪਏ ਜਿਹੜਾ ਦੀ ਇਹਦੀ ਕੀਮਤ ਤੈਅ ਕੀਤੀ ਗਈ ਹੈ। ਜਿਹੜੀ ਕਾਗਜ਼ ਵਾਲੀ ਟੋਪੀ ਆ ਉਹਦੀ ਕੀਮਤ 2 ਰੁਪਏ, ਪ੍ਰਿੰਟ ਵਾਲੀ ਟੋਪੀ ਦੀ ਕੀਮਤ ਜਿਹੜੀ ਜੀ ਉਹ 15 ਰੁਪਏ ਤੈਅ ਕੀਤੀ ਗਈ ਆ। ਫੁੱਲਾਂ ਦੇ ਜਿਹੜੇ ਹਾਰ ਹੈ ਉਹਦੀ ਕੀਮਤ 10 ਰੁਪਏ ਤੇ 15 ਰੁਪਏ ਵੱਡੇ ਛੋਟੇ ਦੇ ਹਿਸਾਬ ਦੇ ਨਾਲ ਜਿਹੜੀ ਹੈ ਜੀ ਉਹ ਰੱਖੀ ਗਈ ਆ। ਕਮਿਸ਼ਨ ਨੇ ਚੋਣਾਂ ਦੇ ਵਿੱਚ ਜਿਹੜਾ ਜੀ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਰੇਟ ਵੀ ਤੈਅ ਕਰਤੇ ਆ। ਵੇਸਣ ਦੀ ਬਰਫੀ 200 ਰੁਪਏ ਕਿਲੋ, ਖੋਏ ਦੀ ਬਰਫੀ 250 ਰੁਪਏ, ਜਲੇਬੀ ਜਿਹੜੀ ਆ ਜੀ ਉਹਦਾ ਰੇਟ 140 ਰੁਪਏ, ਪਕੌੜੇ 150 ਰੁਪਏ। ਜਿਹੜਾ ਜੀ ਜਿੰਨੇ ਆਉਣਗੇ ਇਹ ਉਹ ਨਾਲ ਦੀ ਨਾਲ ਖਰਚਾ ਜੁੜਦਾ ਜਾਊਗਾ। ਜੇ ਰੋਟੀ ਪਾਣੀ ਜਿਹੜਾ ਖਵਾਊਗਾ ਜਿਹੜਾ ਉਮੀਦਵਾਰ ਹੈ ਉਹ 70 ਰੁਪਏ ਸਾਦੀ ਜਿਹੜੀ ਥਾਲੀ ਆ ਉਹਦੀ ਕੀਮਤ ਰੱਖੀ ਗਈ ਹੈ। ਚਾਹ ਦਾ ਕੱਪ ਜਿਹੜਾ ਜੀ ਉਹ ਜੁੜੂਗਾ 8 ਰੁਪਏ ਦਾ, ਕੌਫੀ ਦਾ ਕੱਪ 12 ਰੁਪਏ ਦਾ ਨਾਲ ਜਿਹੜਾ ਜੀ ਉਹ ਜੁੜ ਜੂਗਾ। ਔਰ ਜਿਹੜੀਆਂ ਬੱਸਾਂ ਨੇ ਉਹਦੇ ਰੇਟ ਵੀ ਤੈਅ ਕਰਤੇ, ਰੇਹੜਿਆਂ ਦੇ ਰੇਟ ਵੀ ਜਿਹੜੇ ਜੀ ਉਹ ਤੈਅ ਕਰ ਦਿੱਤੇ ਆ। ਆਟੋ ਰਿਕਸ਼ਾ ਦੇ ਰੇਟ ਵੀ ਜਿਹੜੇ ਜੀ ਉਹ ਤੈਅ ਕਰਤੇ ਕਿ ਇੰਨਾ ਆਟੋ ਰਿਕਸ਼ਾ ਦਾ ਖਰਚਾ ਜਿਹੜਾ ਜੀ ਉਹ ਜੁੜੂਗਾ। ਔਰ ਇੰਟਰਸਟਿੰਗਲੀ ਜੇ ਉਮੀਦਵਾਰ ਨੇ ਇਕੱਠ ਕਰਨ ਦੇ ਵਾਸਤੇ ਕਲਾਕਾਰ ਕੋਈ ਲਾਉਣਾ ਤੇ ਜਿਹੜਾ ਲੋਕਲ ਕਲਾਕਾਰ ਹੋਊਗਾ ਜੀ ਉਹਨੂੰ 30,000 ਰੁਪਇਆ ਦਿੱਤਾ ਜਾਊਗਾ ਤੇ ਜਿਹੜਾ ਨਾਮੀ ਗਾਇਕ ਹੈ ਉਹਦਾ 2 ਲੱਖ ਰੁਪਇਆ ਜਿਹੜਾ ਜੀ ਉਹ ਜੁੜੂਗਾ। ਹੁਣ ਮੇਰਾ ਖਿਆਲ ਕੋਈ ਵੀ ਲੋਕਲ ਕਲਾਕਾਰ ਨਹੀਂ ਜਿਹੜਾ ਜੀ ਉਹ ਕਹਾਊਗਾ ਜੇ ਉਹਨੂੰ 30,000 ਦਿੱਤਾ ਜਾਊਗਾ ਤੇ ਉਹ ਕਹੂਗਾ ਵੀ ਮੇਰੀ ਵੀ ਤਾਂ ਪਛਾਣ ਜਿਹੜੀ ਜੀ ਉਹ ਵੱਡੀ ਹੈਗੀ ਆ। ਪਰ ਇਹ ਪੈਸੇ ਜਿਹੜੇ ਆ ਜੀ ਉਹ ਨਾਲ ਜਾ ਕੇ ਜੁੜ ਜਾਣਗੇ। ਦੇਖਣਾ ਇਹ ਹੋਊਗਾ ਜੀ ਕਿ ਇਹਦੇ ਸੰਬੰਧੀ ਹੁਣ ਜਿਹੜੀਆਂ ਜੀ ਚੋਰ ਮੋਰੀਆਂ ਉਹ ਕਿਹੋ ਜਿਹੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਲੱਭਣਗੇ। ਖਾਸ ਤੌਰ ਦੇ ਉੱਤੇ ਜਦੋਂ ਪਕੌੜਿਆਂ, ਜਲੇਬੀਆਂ, ਹਰੇਕ ਚੀਜ਼ ਦੇ ਰੇਟ ਜਿਹੜੇ ਜੀ ਉਹ ਤੈਅ ਹੋ ਗਏ ਹੋਣ ਤੇ ਫਿਰ ਜਿਹੜਾ ਜੀ ਇਹ ਇੱਕ ਸਮਝ ਲਓ ਕਿ ਥੋੜੀ ਮਿਹਨਤ ਤਾਂ ਜਿਹੜੀ ਇਹ ਕਰਨਗੇ ਇਹ ਲੋਕ, ਪਰ ਲੱਭ ਉਹਨਾਂ ਨੇ ਲੈਣਾ ਜੀ ਕੋਈ ਨਾ ਕੋਈ ਇਹਦਾ ਤੋੜ। ਬਿਲਕੁਲ ਜੀ, ਚੋਰ ਮੋਰੀਆਂ ਤਾਂ ਪਹਿਲਾਂ ਉਹਨੇ ਲੱਭ ਕੇ ਰੱਖੀਆਂ ਹੋਣੀਆਂ ਤੇ ਅੱਗੇ ਹਥਿਆਰ ਰੱਖਣ ਦੇ ਵਿੱਚ ਪੰਜਾਬ ਦਾ ਨਾਂ ਆਉਂਦਾ ਸੀ। ਹੁਣ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਟਿਆਲਾ ਸਭ ਤੋਂ ਅੱਗੇ।
ਕਦੇ ਕਿਸੇ ਟਾਈਮ ਇੱਕ ਗਾਣਾ ਚੱਲਦਾ ਹੁੰਦਾ ਸੀਗਾ ਕਿ ਜਿਹੜੇ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ, ਉਹ ਹੁਣ ਜਿਹੜਾ ਜੀ ਪਟਿਆਲਾ ਜਿਹੜੇ ਲਾਇਸੈਂਸੀ ਹਥਿਆਰ ਹੈ ਉਹ ਰੱਖਣ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਮੋਹਰੀ ਹੋ ਗਿਆ। ਔਰ ਪਟਿਆਲੇ ਦੇ ਵਿੱਚ ਲੋਕ ਜਿਹੜੇ ਜੀ ਉਹ ਰਫਲਾਂ ਰੱਖਣ ਦੇ ਸ਼ੌਂਕੀ ਹੋ ਗਏ ਆ। ਇਹਦੇ ਕਈ ਕਾਰਨ ਜਿਹੜੇ ਜੀ ਉਹ ਕਹੇ ਜਾ ਸਕਦੇ ਆ। ਕੁਛ ਲੋਕ ਜਿਹੜੇ ਜੀ ਜ਼ਿਮੀਂਦਾਰ ਤਬਕਾ ਉਹ ਨਿਆਣੇ ਪੜ੍ਹਾਉਣ ਦੀ ਖਾਤਰ ਪਟਿਆਲੇ ਵਰਗੇ ਸ਼ਹਿਰ ਨੂੰ ਉਹਨਾਂ ਨੇ ਚੂਜ਼ ਕੀਤਾ, ਜਿਹੜਾ ਕਿ ਐਜੂਕੇਸ਼ਨ ਹੱਬ ਹੈ। ਇਹ ਇੱਕ ਕਾਰਨ ਜਿਹੜਾ ਜੀ ਉਹ ਹੋ ਸਕਦਾ। ਉਹ ਪਿੰਡਾਂ ਤੋਂ ਆ ਕੇ ਸ਼ਹਿਰ ਦੇ ਵਿੱਚ ਜਿਹੜੇ ਆ ਜੀ ਉਹ ਵਸੇ ਆ, ਪਰ ਬਠਿੰਡੇ ਨੂੰ ਜਿਹੜਾ ਜੀ ਉਹ ਪਿੱਛੇ ਛੱਡ ਗਿਆ। ਗੁਰਦਾਸਪੁਰ ਵੀ ਕਿਸੇ ਟਾਈਮ ਮੋਹਰੀ ਰਿਹਾ। ਬਠਿੰਡੇ 'ਚ ਬਹੁਤੇ ਅਸਲਾ ਲਾਇਸੈਂਸ ਬਠਿੰਡੇ ਤੋਂ ਜਿਹੜੇ ਆ ਜੀ ਉਹ ਸ਼ਿਫਟ ਹੋਏ ਆ। ਔਰ ਜਿਹੜੇ ਨਵੇਂ ਡਾਟਾ ਹੈ ਜੀ ਉਹਦੇ ਅਨੁਸਾਰ ਪੰਜਾਬ ਭਰ ਦੇ ਵਿੱਚੋਂ ਪਟਿਆਲਾ ਪਹਿਲੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਆ ਗਿਆ। ਮੁੱਖ ਮੰਤਰੀ ਦਾ ਇਹ ਸ਼ਹਿਰ ਹੈ ਜੀ ਜਿੱਥੇ ਹੁਣ 20,867 ਅਸਲੇ ਦੇ ਲਾਇਸੈਂਸ ਹੈ, ਜਦੋਂ ਕਿ ਬਠਿੰਡੇ ਦੇ ਵਿੱਚ 20,325 ਅਸਲੇ ਦੇ ਲਾਇਸੈਂਸ ਨੇ। ਬਠਿੰਡਾ ਦੂਜੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਹੈਗਾ। ਪਟਿਆਲੇ ਜਿਹੜਾ ਜੀ ਉਹ ਹਥਿਆਰਾਂ ਦੇ ਰੂਪ ਦੇ ਵਿੱਚ ਵੀ ਹੁਣ ਬਾਜੀ ਜਿਹੜਾ ਜੀ ਉਹ ਮਾਰ ਗਿਆ। ਜਿਹੜੇ ਸਰਕਾਰ ਨੇ ਚੋਣਾਂ ਦੇ ਮੱਦੇਨਜ਼ਰ ਅਸਲਾ ਜਿਹੜਾ ਲਾਇਸੈਂਸ ਹੈ ਜੀ ਉਹਦੀ ਛਾਣਬੀਣ ਜਿਹੜੀ ਉਹ ਸ਼ੁਰੂ ਕੀਤੀ ਆ। ਉੱਥੋਂ ਇਹ ਡਾਟਾ ਜਿਹੜਾ ਜੀ ਉਹ ਸਾਹਮਣੇ ਆਇਆ ਸਾਰੇ ਦਾ ਸਾਰਾ। ਪੰਜਾਬ ਦੇ ਵਿੱਚ ਇਸ ਵੇਲੇ 3,61,000 ਜਿਹੜੇ ਉਹ ਹਥਿਆਰ ਨੇ ਜੀ, 3,61,000। ਔਰ ਪੰਚਾਇਤੀ ਚੋਣਾਂ ਦੇ ਵੇਲੇ ਬਹੁਤਾ ਅਸਲਾ ਜਿਹੜਾ ਜੀ ਉਹ ਥਾਣਿਆਂ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਸੀਗਾ। ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸੇ ਵੇਲੇ 32,000 ਦੇ ਕਰੀਬ ਲਾਇਸੈਂਸ ਜਿਹੜੇ ਆ ਜੀ ਉਹ ਦੱਸੇ ਜਾਂਦੇ ਸੀਗੇ। ਔਰ ਬਠਿੰਡਾ ਛਾਉਣੀ ਦੇ ਜਵਾਨਾਂ ਤੇ ਅਫਸਰਾਂ ਦੇ ਵੱਲੋਂ ਵੀ ਬਹੁਤੇ ਲਾਇਸੈਂਸ ਬਣਾਏ ਹੋਏ ਸੀ, ਜਿਹੜੇ ਕਿ ਇੱਥੋਂ ਸ਼ਿਫਟ ਹੋ ਗਿਆ। ਬਠਿੰਡੇ ਦੇ ਵਿੱਚ ਉਂਝ ਵੀ 25,000 ਰੁਪਈਆ ਜਿਹੜੀ ਹੈ ਜੀ ਉਹ ਫੀਸ ਹੋ ਗਈ ਆ ਅਸਲਾ ਫਾਈਲ ਦੀ, ਸ਼ਾਇਦ ਇਸ ਕਰਕੇ ਉੱਥੇ ਜਿਹੜਾ ਜੀ ਉਹ ਘਟ ਗਿਆ। ਜਿਹੜਾ ਅਸਲਾ ਲਾਇਸੈਂਸਾਂ ਦੇ ਜਿਹੜਾ ਤੀਜਾ ਨੰਬਰ ਹੈ ਉਹ ਫਿਰੋਜ਼ਪੁਰ ਡਿਸਟ੍ਰਿਕਟ ਹੈ, ਜਿੱਥੇ 20,132 ਅਸਲੇ ਦੇ ਲਾਇਸੈਂਸ ਨੇ। ਚੌਥਾ ਨੰਬਰ ਛੋਟੇ ਜ਼ਿਲ੍ਹੇ ਤਰਨਤਾਰਨ ਦਾ, ਜਿੱਥੇ 18,743 ਅਸਲੇ ਦੇ ਲਾਇਸੈਂਸ ਨੇ। ਪੁਲਿਸ ਜਿਹੜਾ ਮੁਕਤਸਰ ਡਿਸਟ੍ਰਿਕਟ ਹੈ ਜੀ ਉੱਥੇ 18,518 ਲਾਇਸੈਂਸ ਨੇ ਜੀ, 5ਵੇਂ ਨੰਬਰ ਦੇ ਉੱਤੇ ਆ। ਔਰ ਮੋਗਾ ਡਿਸਟ੍ਰਿਕਟ ਜਿਹੜਾ ਜੀ ਉਹ 6ਵੇਂ ਨੰਬਰ ਦੇ ਉੱਤੇ ਆ, 17,990। ਮਾਨਸਾ ਡਿਸਟ੍ਰਿਕਟ ਦੇ ਵਿੱਚ 9404, ਬਰਨਾਲਾ ਦੇ ਵਿੱਚ 8,092 ਔਰ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ 11,940, ਫਰੀਦਕੋਟ ਦੇ ਵਿੱਚ 12,538 ਅਸਲੇ ਦੇ ਜਿਹੜਾ ਜੀ ਉਹ ਲਾਇਸੈਂਸ ਨੇ ਜੀ। ਸੋ ਇਹ ਸਾਰਾ ਉਹ ਅਸਲਾ ਹੈ ਜੀ ਜਿਹੜਾ ਲੀਗਲ ਆ। ਇਲੀਗਲ ਅਸਲਾ ਜਿਹੜਾ ਜੀ ਉਹ ਕਿੰਨਾ, ਇਹਦਾ ਕੋਈ ਡਾਟਾ ਨਾ ਕਦੇ ਮੌਜੂਦ ਰਿਹਾ ਜੀ ਨਾ ਹੁੰਦਾ। ਪਰ ਇਹ ਕਿਹਾ ਜਾਂਦਾ ਕਿ ਪੰਜਾਬ ਇਸ ਵੇਲੇ ਜਿਹੜਾ ਗੈਰ ਕਾਨੂੰਨੀ ਅਸਲਾ ਉਹਦੀ ਵੀ ਇੱਕ ਵੱਡੀ ਮੰਡੀ ਹੈ। ਜਿਹੜਾ ਕੱਟਾ ਜਿਹੜਾ ਦੇਸੀ ਪਿਸਤੌਲ ਹੈ ਜੀ ਉਹਨੂੰ ਦੇਸੀ ਪਿਸਤੌਲ ਕਹਿੰਦੇ। ਵੈਸੇ ਕਿਹਾ ਜਾਂਦਾ ਜੀ ਕਿ ਉਹ ਜਿਹੜਾ ਅਸਲੀ ਆ ਉਹਦੇ ਨਾਲੋਂ ਵੀ ਵਧੀਆ ਕਿਸਮ ਦਾ ਜਿਹੜਾ ਬਣਾਇਆ ਹੋਇਆ ਉਹ ਬਹੁਤ ਸਾਰਾ ਇੱਥੇ ਹੈ ਜੀ, ਕਿਉਂਕਿ ਜਿੰਨੇ ਗੈਂਗਸਟਰ ਪਿਛਲੇ ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਵਧੇ ਆ, ਉਹਦੇ ਕਰਕੇ ਜਿਹੜਾ ਜੀ ਇੱਥੇ ਨਜਾਇਜ਼ ਅਸਲੇ ਦੀ ਵੀ ਭਰਮਾਰ ਹੈ ਇਸ ਵੇਲੇ। ਬਿਲਕੁਲ ਜੀ, ਸਕੂਲ ਕਾਲਜ ਤੇ ਬੰਦ ਹੀ ਹੋ ਰਿਹਾ। ਹੁਣ ਇੱਧਰ ਨੂੰ ਜਨਤਾ ਹੈ ਜਿਹੜੀ ਉਹਨਾਂ ਉਹ ਤੁਰ ਪਈ ਆ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਦਿੱਤਾ ਗਿਆ ਸੀ ਝਾਂਸਾ ਤੁਹਾਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਬੇਰੁਜ਼ਗਾਰ ਬਹੁਤ ਆ ਪੰਜਾਬ ਦੇ ਵਿੱਚ। ਹੁਣ ਲੱਗਦਾ ਕਿ ਸਰਕਾਰ ਦੇ ਖਿਲਾਫ ਭੁਗਤਣਗੇ। ਉਹ ਭੁਗਤਣਗੇ ਸਰਕਾਰ ਦੇ ਖਿਲਾਫ ਜਾਂ ਨਹੀਂ, ਕਿਉਂਕਿ ਇਹ ਜਿਹੜੇ ਨੇ ਜੀ ਜਦੋਂ ਵੋਟਾਂ ਆਉਂਦੀਆਂ ਨੇ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਿਹੜਾ ਜੀ ਉਹ ਭੁਗਤ ਜਾਂਦੇ ਆ। 70 ਸਾਲਾਂ ਤੋਂ ਜਿਹੜਾ ਜੀ ਰੌਲਾ ਰੂਲਾ ਇਹ ਪਾਉਂਦੇ ਆ, ਉਦੋਂ ਬਾਅਦ ਮੁੜ ਕੇ ਫੇਰ ਜਿਹੜਾ ਜੀ ਯੂਨੀਅਨਾਂ ਦੇ ਆਗੂ ਜਿਹੜੇ ਆ ਉਹ ਖਰੀਦ ਲਏ ਜਾਂਦੇ ਆ। ਉਹ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਰਗਲਾ ਲਿਆ ਜਾਂਦਾ ਤੇ ਇਹ ਯੂਨੀਅਨ ਆ ਉਹਨਾਂ ਦੇ ਪਿੱਛੇ ਲੱਗ ਕੇ ਫੇਰ ਵੱਖ-ਵੱਖ ਜਿਹੜੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਪਿਛਲੱਗ ਜਿਹੜਾ ਉਹ ਬਣ ਜਾਂਦੀਆਂ ਨੇ। ਅਕਸਰ ਤਾਂ ਇਹੀ ਰਿਹਾ। ਹੁਣ ਮੁੱਖ ਮੰਤਰੀ ਦੇ ਸ਼ਹਿਰ ETT ਟੈਕ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਜਿਹੜੀ ਆ ਜੀ ਉਹਨਾਂ ਨੇ ਪੋਸਟਰ ਵਾਰ ਇੱਥੇ ਸ਼ੁਰੂ ਕੀਤੀ ਹੈ। ਚਾਹੁੰਦਾ ਹੈ ਪੰਜਾਬ ਕੈਪਟਨ ਪੰਜਾਬ ਤੋਂ ਬਾਹਰ। ਇਹ ਪੋਸਟਰ ਜਿਹੜੇ ਆ ਜੀ ਉਹ ਥਾਂ-ਥਾਂ ਦੇ ਉੱਤੇ ਲਾਏ ਗਏ ਆ। ਇਹਨਾਂ ਦੇ ਜਿਹੜੇ ਕੁਛ ਮੈਂਬਰ ਨੇ ਉਹ ਪਟਿਆਲੇ ਦੇ ਨਾਲ ਲੱਗਵਾ ਬਹਾਦਰਗੜ੍ਹ ਦੇ ਵਿੱਚ ਜਿਹੜਾ ਜੀ ਉਹ ਟੈਂਕੀ ਅੰਦੋਲਨ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਔਰ ਟੈਂਕੀਆਂ ਦੇ ਉੱਤੇ ਜਿਹੜੇ ਆ ਜੀ ਉਹ ਚੜੇ ਹੋਏ ਆ। ਥਾਂ-ਥਾਂ ਦੇ ਉੱਤੇ ਪਟਿਆਲੇ ਦੇ ਵਿੱਚ ਜਿਹੜੇ ਆ ਜੀ ਇਹ ਪੋਸਟਰ ਲਾਏ ਗਏ ਆ ਔਰ ਬੇਰੁਜ਼ਗਾਰਾਂ ਦੇ ਨਾਲ ਵਾਅਦਾ ਖਿਲਾਫੀ ਦੇ ਦੋਸ਼ ਮੜਦਿਆਂ ਹੋਇਆਂ ਮਿਹਣੇ ਜਿਹੜੇ ਆ ਉਹ ਮਾਰੇ ਗਏ ਆ। ਪੋਸਟਰਾਂ ਦੇ ਉੱਤੇ ਕਾਂਗਰਸ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਕੀਤੇ ਜਿਹੜੇ ਵਾਅਦੇ ਸੀ
ਉਹਦੀ ਡਿਟੇਲ ਦੱਸੀ ਗਈ ਆ। ਘਰ ਘਰ ਨੌਕਰੀ ਦਾ ਵਾਅਦਾ, ਬੇਰੁਜ਼ਗਾਰੀ ਭੱਤਾ 2500 ਰੁਪਏ ਕਰਨ, ਫ੍ਰੀ ਸਮਾਰਟਫੋਨ, ਬਿਜਲੀ ਸਸਤੀ ਕਰਨ ਦੇ ਸਾਰੇ, ਕਿਸਾਨਾਂ ਦੀ ਕਰਜ਼ੇ ਦੀ ਮੁਆਫੀ ਜਿਹੜੀ ਆ ਜੀ, ਇਹ ਸਾਰੇ ਇਹਨਾਂ ਪੋਸਟਰ ਦੇ ਵਿੱਚ ਜਿਹੜੇ ਉਹ ਸ਼ਾਮਲ ਕੀਤੇ ਗਏ ਆ। ਇਸ ਪੋਸਟਰ ਦੇ ਵਿੱਚ ਇਹ ਵੀ ਸਵਾਲ ਕੀਤਾ ਗਿਆ ਕਿ ਜੇ ਖਜ਼ਾਨਾ ਖਾਲੀ ਆ ਤੇ ਫਿਰ ਸਰਕਾਰ ਪੁਰਾਣੀਆਂ ਗੱਡੀਆਂ ਨੂੰ ਛੱਡ ਕੇ ਨਵੀਆਂ ਗੱਡੀਆਂ ਲੈਣ ਦੀ ਕੀ ਜ਼ਰੂਰਤ ਹੈ। ਜਿਹੜੀ ਇਹ ਯੂਨੀਅਨ ਹੈ ਜੀ, ਉਹ ਇਹ ਕਹਿੰਦੀ ਹੈ ਕਿ ETT ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ, ਵਿੱਦਿਆ ਦਾ ਮਿਆਰ ਜਿਹੜਾ ਜੀ ਉਹ ਡਿੱਗ ਰਿਹਾ, ਗਰੀਬ ਬੱਚੇ ਸਿੱਖਿਆ ਤੋਂ ਵਾਂਝੇ ਜਿਹੜੇ ਜੀ ਉਹ ਹੋ ਰਹੇ ਆ। ਪਰ ਸਰਕਾਰ ਜਿਹੜੀ ਹੈ ਜੀ ਇਹਨਾਂ ਪੋਸਟਾਂ ਨੂੰ ਭਰਨ ਦੇ ਵਾਸਤੇ ਬਿਲਕੁਲ ਵੀ ਕੋਈ ਯਤਨ ਜਿਹੜੇ ਆ ਜੀ ਉਹ ਨਹੀਂ ਕਰ ਰਹੀ। ਔਰ ਇਹ ਵੀ ਜਿਹੜਾ ਜੀ ਆਖਿਆ ਗਿਆ ਇਹਨਾਂ ਜਿਹੜਾ ਜੀ ਪੋਸਟਰਾਂ ਦੇ ਵਿੱਚ ਕਿ ਜੇ ਸਰਕਾਰ ਨੇ ਜਥੇਬੰਦੀ ਦੀ ਟੈਟ ਪਾਸ ਅਧਿਆਪਕਾਂ ਦੀ ਭਰਤੀ ਖੋਲ੍ਹਣ ਦੀ ਮੰਗ ਨਾ ਪ੍ਰਵਾਨ ਕੀਤੀ ਤਾਂ ਮੁੱਖ ਮੰਤਰੀ ਦੇ ਖਿਲਾਫ ਪਿੰਡਾਂ 'ਚ ਵੀ ਇਸ਼ਤਿਹਾਰ ਜਿਹੜੇ ਆ ਜੀ ਉਹ ਲਾਏ ਜਾਣਗੇ। ਇਹਨਾਂ ਪੋਸਟਰਾਂ ਦੇ ਹੇਠਾਂ ਨੋ ਜੋਬ ਨੋ ਵੋਟ ਜਿਹੜਾ ਜੀ ਉਹ ਲਿਖਿਆ ਗਿਆ। ਹੁਣ ਸਵਾਲ ਇਹ ਆ ਕਿ ਜਾਣਦੀ ਇਹ ਯੂਨੀਅਨ ਵੀ ਆ, ਜਾਣਦੇ ਜਿਹੜੇ ਜੀ ਉਹ ਸਿਆਸਤਦਾਨ ਵੀ ਆ ਕਿ ਇੱਕ ਜਿਹੜਾ ਉਹਨਾਂ ਦੇ ਕੋਲੇ ਵੱਡਾ ਜਿਹੜਾ ਜੀ ਜਵਾਬ ਹੋਣਾ। ਇਹਦੀ ਚੋਣ ਜ਼ਾਬਤਾ ਲੱਗ ਗਿਆ। ਅਸੀਂ ਹੁਣ ਜਿਹੜਾ ਜੀ ਉਹ ਕੀ ਕਰੀਏ, ਕੋਈ ਨਹੀਂ, ਤੁਹਾਡੀਆਂ ਮੰਗਾਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਵਿਚਾਰ ਅਸੀਂ ਕਰਾਂਗੇ ਤੇ ਬਸ ਆ ਲੋਕ ਸਭਾ ਦੀਆਂ ਚੋਣਾਂ ਹੋ ਲੈਣ ਦਿਓ, ਉਸ ਤੋਂ ਬਾਅਦ ਸਾਰੇ ਜਿਹੜੀਆਂ ਜੀ ਉਹ ਭਰਤੀਆਂ ਖੋਲ ਦੇਵਾਂਗੇ, ਅਜਿਹਾ ਵਾਅਦਾ ਕੀਤਾ ਜਾਊਗਾ। ਮੁੜ ਕੇ ਇਹ ਯੂਨੀਅਨਾਂ ਜਿਹੜੀਆਂ ਜੀ ਉਹ ਫਿਰ ਉਹਨਾਂ ਪਾਰਟੀਆਂ ਦੇ ਵਾਸਤੇ ਪ੍ਰਚਾਰ ਦੇ ਵਾਸਤੇ ਤੁਰ ਪੈਣਗੀਆਂ, ਕਿਉਂਕਿ ਇਹ ਜਿਹੜੀਆਂ ਅਸਲ ਦੇ ਵਿੱਚ ਯੂਨੀਅਨ ਆ ਜਾਂ ਜਿਹੜੇ ਇਹਨਾਂ ਦੇ ਆਗੂ ਨੇ ਬਹੁਤੇ, ਸਮੱਸਿਆ ਹੀ ਉਹਨਾਂ ਦੀ ਜਿਹੜੀ ਜੀ ਉਹ ਖਰਾਬ ਕੀਤੀ ਹੋਈ ਆ। ਜਿਹੜੇ ਆਗੂ ਨੇ ਉਹ ਆਪਣਾ ਕੋਈ ਨਾ ਕੋਈ ਸਿਆਸੀ ਗੋਟੀ ਜਿਹੜੀ ਆ ਜੀ ਉਹ ਫਿੱਟ ਕਰ ਲੈਂਦੇ ਆ, ਅਜਿਹਾ ਜਿਹੜਾ ਉਹ ਦਬਾਅ ਬਣਾ ਕੇ, ਤੇ ਲੋਕ ਜਾਂ ਜਿਹੜੇ ਇਹਨਾਂ ਯੂਨੀਅਨਾਂ ਦੇ ਮੈਂਬਰ ਨੇ ਜੀ ਉਹ ਫਿਰ ਵਿਚਾਰੇ ਠੱਗੇ ਜਾਂਦੇ। ਬਿਲਕੁਲ ਜੀ ਬਿਲਕੁਲ, ਹਰੇਕ ਵਾਰੀ ਹੁੰਦਾ ਪਰ ਸਮਝਦੇ ਨਹੀਂ ਗੇ ਲੋਕ। ਤੇ ਅੱਗੇ ਸਿਮਰਨਜੀਤ ਬੈਂਸ ਦੀ ਜੇ ਗੱਲ ਕਰੀਏ, ਉਸਨੇ ਲਾਈਵ ਹੋ ਕੇ ਚਿੱਟਾ ਖਰੀਦਿਆ। ਚਿੱਟਾ ਤਾਂ ਵੈਸੇ ਕਦੀ ਖਤਮ ਹੋਇਆ ਹੀ ਨਹੀਂ ਪੰਜਾਬ 'ਚ। ਬਿਲਕੁਲ ਗੱਲ ਸਹੀ ਹੈ ਜੀ, ਕਦੀ ਵੀ ਖਤਮ ਨਹੀਂ ਹੋਇਆ। ਉਸੇ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਜੀ ਓਵਰਡੋਜ਼ ਵਾਲੀਆਂ ਵੀ ਆਉਂਦੀਆਂ ਨੇ, ਉਸੇ ਤਰੀਕੇ ਦੇ ਨਾਲ ਮਿਲਦਾ ਇਹ ਚਿੱਟਾ। ਇਹ ਕਿਹਾ ਜਾਂਦਾ ਜੀ ਕਿ ਇੱਥੇ ਜਿਹੜੇ ਮੱਛੀਆਂ ਤੇ ਮਗਰਮੱਛ ਸੀਗੇ ਵੱਡੇ ਜਿਹੜੇ ਸੀਗੇ ਉਹ ਇੱਥੋਂ ਚਲੇ ਗਏ ਆ ਜੀ, ਸ਼ਿਫਟ ਹੋ ਗਏ ਆ। ਵੈਸੇ ਇੱਕ ਕਾਂਗਰਸੀ ਆਗੂ ਦਾ ਖਾਸਮ ਖਾਸ ਕੱਲ 1.5 ਕਿਲੋ ਹੈਰੋਇਨ ਦੇ ਨਾਲ ਫੜਿਆ ਗਿਆ ਤਰਨਤਾਰਨ ਦੇ ਨੇੜੇ ਕਾਰਜ ਸਿੰਘ। ਉਹਦੇ ਬਾਰੇ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ, ਕੁਝ ਮਹੀਨੇ ਪਹਿਲਾਂ ਉਹ ਆਪਣੀ ਗੱਡੀ ਛੱਡ ਕੇ ਭੱਜ ਗਿਆ ਸੀ, ਉਹਦੇ ਵਿੱਚੋਂ ਵੀ ਚਿੱਟਾ ਬਰਾਮਦ ਹੋਇਆ ਸੀ। ਉਹ ਹੁਣ 1.5 ਕਿਲੋ ਹੈਰੋਇਨ ਦੇ ਨਾਲ ਫੜਿਆ ਗਿਆ। ਰਾਹੁਲ ਗਾਂਧੀ ਪਿਛਲੇ ਦਿਨੀ ਇੱਥੇ ਆਏ ਤੇ ਉਹ ਵੀ ਇਹ ਕਹਿ ਗਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਤਾਂ ਸੈਂਟਰ ਦੇ ਅੰਡਰ ਆ, ਉਹ ਤੇ ਪੰਜਾਬ ਦੇ ਵਿੱਚੋਂ ਵੱਡੀਆਂ ਮੱਛੀਆਂ ਤੇ ਮਗਰਮੱਛ ਫੜਨ ਦੇ ਵਿੱਚ ਫੇਲ ਰਹੀ ਆ। ਮਤਲਬ ਕਿ ਉਹ ਕਹਿ ਗਏ ਕਿ ਇੱਥੇ ਵੱਡੀਆਂ ਮੱਛੀਆਂ ਤੇ ਮਗਰਮੱਛ ਹੈਗੇ ਆ, ਪਰ ਇਹ ਇਸ਼ੂ ਜਿਹੜਾ ਜਿੰਨਾ ਮਗਿਆ ਸੀਗਾ ਜੀ ਆਪਣੇ ਵਿਧਾਨ ਸਭਾ ਚੋਣਾਂ ਦੇ ਦੌਰਾਨ, ਉਹਨਾਂ ਕੀ ਆਉਂਦੀਆਂ ਚੋਣਾਂ ਦੇ ਵਿੱਚ ਮਗੂਗਾ ਜੀ, ਇਹ ਬਹੁਤ ਵੱਡਾ ਸਵਾਲ ਹੈ। ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇਹ ਦਾਅਵਾ ਕੀਤਾ ਜੀ ਕਿ ਉਹਨਾਂ ਦਾ ਬੰਦਾ ਜਿਹੜਾ ਸੀ ਉਹ ਪੁੜੀਆਂ ਖਰੀਦ ਕੇ ਲਿਆ, 300 ਰੁਪਏ ਦੀਆਂ 4 ਜਿਹੜੀਆਂ ਪੁੜੀਆਂ ਸੀਗੀਆਂ, ਔਰ ਇਹ ਉਹਨਾਂ ਨੇ ਇਹ ਜਿਹੜਾ ਲਾਈਵ ਦਿਖਾਇਆ ਫੇਸਬੁੱਕ ਦੇ ਉੱਤੇ, ਔਰ ਇਹ ਕਿਹਾ ਕਿ ਚਿੱਟਾ ਵਿਕ ਰਿਹਾ। ਪਤਾ ਸਭ ਨੂੰ ਅੱਜ ਵਿਕ ਰਿਹਾ, ਪਰ ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਜਿਹੜੀ ਦੀ ਉਹ ਸਿਆਸਤ ਇਹ ਦੱਸੀ ਜਾ ਰਹੀ ਹੈ ਕਿ ਆਤਮਨਗਰ ਜਿਹੜਾ ਕਿ ਮੇਨ ਹੋਲਡ ਹੈ ਬੈਂਸ ਭਰਾਵਾਂ ਦਾ, ਉਸ ਜਗ੍ਹਾ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਦੀ ਰੈਲੀ ਜਿਹੜੀ ਹੈ ਜੀ ਉਹ ਹੋ ਰਹੀ ਆ। ਉਦੋਂ ਐਨ ਪਹਿਲਾਂ ਇਹ ਜਿਹੜਾ ਜੀ ਉਹ ਕੱਢਿਆ ਗਿਆ, ਔਰ ਇਹ ਵੀ ਆਖਿਆ ਗਿਆ ਕਿ ਉਸ ਰੈਲੀ ਦਾ ਨੌਜਵਾਨ ਜਿਹੜੇ ਆ ਉਹ ਵਿਰੋਧ ਕਰ ਦੇਣ। ਹੁਣ ਸਵਾਲ ਜਿਹੜਾ ਜੀ ਇਹ ਰਹੂਗਾ ਕਿ ਇਹ ਜਿਹੜਾ ਉਹ ਸਿਰਫ ਫੇਸਬੁੱਕ ਤੱਕ ਇੱਕ ਦਿਨ ਲਈ ਸੀਮਤ ਤਾਂ ਨਹੀਂ ਰਹੂਗਾ ਜੀ। ਜਿਹੜੀਆਂ ਵਿਰੋਧੀ ਧਿਰਾਂ ਨੇ ਕੀ ਉਹਨੂੰ ਇਹ ਇਸ਼ੂ ਬਣਾਉਣਗੀਆਂ ਇਹਨਾਂ ਜਿਹੜਾ ਦੀ ਲੋਕ ਸਭਾ ਚੋਣਾਂ ਦੇ ਦੌਰਾਨ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ ਉਹਨਾਂ ਦਾ ਖਾਤਮਾ ਛੱਡੋ ਜੀ, ਲੱਕ ਤੋੜਨਾ ਛੱਡੋ, ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਿਆ। ਉਹ ਰਿਪੋਰਟਾਂ ਜਿਹੜੀਆਂ ਕਿ ਵੱਖ-ਵੱਖ ਜਿਹੜੀਆਂ ਏਜੰਸੀਆਂ ਨੇ, ਚਾਹੇ ਉਹ STF ਹੈ, ਚਾਹੇ ਉਹ ED ਆ, ਚਾਹੇ ਇੱਕ SIT ਜਿਹੜੀ ਆ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਬਣੀ ਸੀ, ਉਹਨਾਂ ਦੀਆਂ ਸੀਲ ਬੰਦ ਲਿਫਾਫਾ ਬੰਦ ਰਿਪੋਰਟਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਪਈਆਂ ਨੇ, ਉਹਨਾਂ ਨੂੰ ਖੋਲਣ ਦੀ ਮੰਗ ਜਿਹੜੀ ਕਿ ਇਹ ਸਿਆਸੀ ਪਾਰਟੀਆਂ ਇਸ਼ੂ ਬਣਾਉਣਗੀਆਂ ਜੀ ਕਿ ਉਹਨੂੰ ਜਿਹੜਾ ਜੀ ਉਹ ਖੋਲਿਆ ਜਾਵੇ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਪਰ ਲੱਗਦਾ ਨਹੀਂ ਜਿਹੋ ਜਿਹੇ ਜਿਹੜਾ ਜੀ ਉਹ ਹਾਲਾਤ ਹੈ ਕਿ ਕੋਈ ਸਿਆਸੀ ਪਾਰਟੀ ਜਿਹੜੀ ਹੈ ਜੀ ਉਹ ਇਸ ਮਸਲੇ ਨੂੰ ਵੱਡੇ ਪੱਧਰ ਦੇ ਉੱਤੇ ਉਭਾਰੂਗੀ। ਉਹਦੇ ਕਈ ਕਾਰਨ। ਹੁਣ ਦੇਖੋ ਅਕਾਲੀ ਦਲ ਨੇ ਤਾਂ ਕਿਉਂ ਉਹਨੂੰ ਉਭਾਰਨਾ ਜੀ, ਸਾਰੀ ਉਹਨਾਂ ਦੇ ਉੱਤੇ ਆ ਜਾਂਦਾ। ਮੌਜੂਦਾ ਸਰਕਾਰ ਆਲਰੇਡੀ ਦਾਅਵਾ ਜਿਹੜਾ ਜੀ ਕਰਦੀ ਆ
ਕਿ ਅਸੀਂ ਤਾਂ ਲੱਕ ਤੋੜਤਾ, ਉਹ ਕਿਵੇਂ ਕਹੂਗੀ ਕਿ ਇੱਥੇ ਜਿਹੜਾ ਜੀ ਚਿੱਟਾ ਹੈਗਾ ਜਾਂ ਨਸ਼ੇ ਜਿਹੜੇ ਉਹ ਹੈਗੇ ਆ। ਵਿਰੋਧੀ ਧਿਰ ਆਮ ਆਦਮੀ ਪਾਰਟੀ ਆ, ਜੇ ਉਹ ਇਸ਼ੂ ਉਭਾਰਦੇ ਆ ਤੇ ਉਹਨਾਂ ਦੇ ਉੱਤੇ ਇਹ ਜਿਹੜਾ ਜੀ ਉਹ ਸਵਾਲ ਆ ਜਾਣਾ ਕਿ ਪਹਿਲਾਂ ਤਾਂ ਤੁਸੀਂ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਸੀਗਾ ਜੀ ਉਹ ਨਸ਼ੇ ਦਾ ਸੁਦਾਗਰ ਕਹਿੰਦੇ ਰਹੇ, ਮੁੜ ਕੇ ਉਹਦੇ ਤੋਂ ਜਿਹੜੀ ਆ ਜੀ ਉਹ ਅਪੋਲੋਜੀ ਕਰ ਲਈ। ਇਸ ਕਰਕੇ ਇਸ ਮਸਲੇ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਆਪਣੇ ਬੁਣੇ ਹੋਏ ਜਾਲ ਦੇ ਵਿੱਚ ਘਿਰ ਗਈਆਂ, ਔਰ ਇਸ ਜਾਲ ਦੇ ਵਿੱਚੋਂ ਜੇ ਕੋਈ ਨਹੀਂ ਨਿਕਲ ਸਕਿਆ ਤਾਂ ਉਹ ਪੰਜਾਬੀ ਹੈ, ਜਿਹੜੇ ਕਿ ਡੇ ਬਾਈ ਡੇ ਇਹ ਮੌਤਾਂ ਦਾ ਸ਼ਿਕਾਰ ਹੋ ਰਹੇ ਆ, ਅੱਜ ਵੀ ਹੋ ਰਹੇ ਆ। ਬਿਲਕੁਲ ਜੀ, ਲਾਸ਼ਾਂ ਤਾਂ ਉਸੇ ਤਰ੍ਹਾਂ ਹੀ ਮੇਰਾ ਖਿਆਲ ਆ ਪਿਓ ਤੁਰੀਆਂ ਫਿਰਦੀਆਂ ਪਿੰਡਾਂ ਦੇ ਵਿੱਚ, ਪਰ ਕਿਸੇ ਨੇ ਇਸ ਨੂੰ ਨੱਥ ਨਹੀਂ ਪਾਈ। ਅੱਜ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਚੋਣਾਂ ਆ ਜਿਹੜੀਆਂ ਉਹ 7ਵੇਂ ਪੜਾਅ ਦੇ ਵਿੱਚ ਹੋਣਗੀਆਂ ਤੇ ਇਸ ਕਰਕੇ ਸਿਆਸੀ ਪਾਰਟੀਆਂ ਨੂੰ ਵਕਤ ਪਿਆ ਹੋਇਆ। ਬਿਲਕੁਲ ਜੀ, ਇੱਕ ਤਾਂ ਜਿਹੜਾ ਜੀ ਚੋਣ ਜ਼ਾਬਤਾ ਲੱਗ ਗਿਆ, ਸਭ ਤੋਂ ਵੱਡਾ ਵਕਤ ਪਿਆ ਜੀ ਸਰਕਾਰ ਨੂੰ। ਉਹ ਸਰਕਾਰੀ ਸਹੂਲਤਾਂ ਮਾਣ ਨਹੀਂ ਸਕਦੇ ਤੇ ਇੰਨਾ ਲੰਮਾ ਸਮਾਂ 2.25 ਮਹੀਨੇ ਦਾ ਜਿਹੜਾ ਜੀ ਇਹਦੇ ਦੌਰਾਨ ਜਿਵੇਂ ਆਪਾਂ ਗੱਲ ਕੀਤੀ ਆ ਬੇਰੁਜ਼ਗਾਰਾਂ ਦੀ, ਇਹ ਸਮੱਸਿਆਵਾਂ ਜਿਹੜੀਆਂ ਜੀ ਉਹ ਸਰਕਾਰ ਦੇ ਸਾਹਮਣੇ ਦਿਓ ਕੱਢ ਬਣ ਕੇ ਖੜਨਗੀਆਂ, ਔਰ ਜਿਹੜੀਆਂ ਉਹ ਵੱਧ ਤੋਂ ਵੱਧ ਜਿਹੜੇ ਜੀ ਪੰਜਾਬ ਦੇ ਵਿੱਚ ਰੋਸ ਮੁਜ਼ਾਹਰੇ ਜਲਸੇ ਜਿਹੜੇ ਜੀ ਉਹ ਹੋਣਗੇ। ਮਈ ਦੇ ਵਿੱਚ ਜਦੋਂ ਵੋਟਾਂ ਪੈਣਗੀਆਂ ਉਦੋਂ ਤਾਪਮਾਨ ਸਿਖਰ ਦੇ ਉੱਤੇ ਹੋਊਗਾ ਜੀ, ਗਰਮੀ ਵਾਲਾ ਹੀ ਨਹੀਂ ਬਲਕਿ ਸਿਆਸੀ ਤਾਪਮਾਨ ਵੀ। ਜਿਹੜੇ ਲੋਕ ਏਅਰ ਕੰਡੀਸ਼ਨ ਕਮਰਿਆਂ ਦੇ ਵਿੱਚੋਂ ਨਿਕਲ ਨਹੀਂ ਸਕਦੇ, ਏਅਰ ਕੰਡੀਸ਼ਨ ਗੱਡੀਆਂ ਚੋਂ ਨਿਕਲ ਨਹੀਂ ਸਕਦੇ, ਉਹ ਏਡੀ ਲੰਬੀ ਜਿਹੜੀ ਚੋਣ ਮੁਹਿੰਮ ਹੈ ਉਹਨਾਂ ਦੇ ਵਾਸਤੇ ਬਹੁਤ ਵੱਡੀ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਹੋਣ ਵਾਲੀ ਆ। ਸਮਝਿਆ ਇਹ ਪਹਿਲਾਂ ਜਾ ਰਿਹਾ ਸੀਗਾ ਕਿ ਪਹਿਲੇ ਪੜਾਅ ਦੇ ਵਿੱਚ ਪੰਜਾਬ ਦੀਆਂ ਚੋਣਾਂ ਆ ਸਕਦੀਆਂ ਨੇ, ਪਰ ਲਾਸਟ ਪੜਾਅ ਦੇ ਵਿੱਚ ਆ ਰਹੀਆਂ ਨੇ ਜੀ। 19 ਮਈ ਨੂੰ ਵੋਟਾਂ ਜਿਹੜੀਆਂ ਇੱਥੇ ਪੈਣਗੀਆਂ। ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਕਮਰ ਕੱਸੇ ਤਾਂ ਜ਼ਰੂਰ ਜਿਹੜੇ ਜੀ ਉਹ ਕੱਸ ਲਏ ਆ, ਪਰ ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਦੀ ਚੋਣ ਸੂਚੀ ਤਾਂ ਪਛੜ ਗਈ। ਮਹੀਨੇ ਤੱਕ ਜਿਹੜੀਆਂ ਜੀ 1 ਮਹੀਨੇ ਬਾਅਦ ਉਹ ਇਹ ਆਪਣੇ ਉਮੀਦਵਾਰ ਅਜੇ ਜਿਹੜਾ ਜੀ ਉਹ ਐਲਾਨਣਗੇ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਪਟਿਆਲਾ, ਲੁਧਿਆਣਾ, ਬਠਿੰਡਾ ਇਹ ਜਿਹੜੇ ਜੀ ਖਰਚੇ ਦੇ ਪੱਖ ਤੋਂ ਸੰਵੇਦਨਸ਼ੀਲ ਜਿਹੜੇ ਆ ਜੀ ਉਹ ਕਰਾਰ ਦਿੱਤੇ ਗਏ ਆ। ਜਿਹੜੀਆਂ ਇਹ ਚੋਣਾਂ ਨੇ ਜਿੱਥੇ ਲੰਮਾ ਸਮਾਂ ਥਕਾਉਣਗੀਆਂ ਜੀ ਉਮੀਦਵਾਰਾਂ ਨੂੰ, ਉੱਥੇ ਇਹ ਬੇਸ਼ੱਕ ਕੇਂਦਰ ਦੀਆਂ ਚੋਣਾਂ ਨੇ, ਪਰ ਪੰਜਾਬ ਦੀਆਂ ਨਵੀਆਂ ਜੰਮੀਆਂ ਸਿਆਸੀ ਪਾਰਟੀਆਂ ਦੇ ਭਵਿੱਖ ਦਾ ਫੈਸਲਾ ਜਿਹੜਾ ਜੀ ਇਹ ਕਰਨਗੀਆਂ। ਅਕਾਲੀ ਦਲ ਜਿਹੜਾ ਕਿ ਬੇਅਦਬੀ ਕਾਂਡ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਘਿਰਿਆ ਹੋਇਆ, ਔਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਜਿਹੜੀ ਹੈ ਜੀ ਉਹ ਕਿੱਧਰ ਨੂੰ ਜਾਊਗੀ, ਇਹਦਾ ਫੈਸਲਾ ਇਹ ਚੋਣਾਂ ਕਰਨਗੀਆਂ। ਵੱਡੀ ਚੁਣੌਤੀ ਆ ਉਹਦੇ ਵਾਸਤੇ। ਆਮ ਆਦਮੀ ਪਾਰਟੀ ਦੇ ਵਾਸਤੇ ਇਹ ਵੱਡੀ ਚੁਣੌਤੀ ਨੇ, ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਉਹਨੂੰ 4 ਸੀਟਾਂ ਜਿਹੜੀਆਂ ਦੀ ਉਹ ਮਿਲੀਆਂ ਸੀ। ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਜਿਹੜੀ ਵਿਰੋਧੀ ਧਿਰ ਦੇ ਵਜੋਂ ਉੱਭਰੀ। ਇਸ ਵਾਰੀ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ, ਵੱਡਾ ਸਵਾਲ ਹੈ। ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਕੇ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰੇ ਦਾ ਸਿਆਸੀ ਭਵਿੱਖ ਇਹ ਚੋਣਾਂ ਜਿਹੜੀਆਂ ਦੀ ਉਹ ਤੈਅ ਕਰਨਗੀਆਂ ਕਿ ਕਿੱਧਰ ਨੂੰ ਜਿਹੜਾ ਜਾਊਗਾ ਜੀ। ਨਵੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਹਦੇ ਵਿੱਚ ਅਕਾਲੀ ਦਲ ਟਕਸਾਲੀ ਜਿਹੜਾ ਜੀ ਉਹ ਸ਼ਾਮਲ ਹੈ, ਇਹਨਾਂ ਦਾ ਜਿਹੜਾ ਉਹ ਕੀ ਹੋਊਗਾ, ਕੀ ਅਕਾਲੀ ਦਲ ਤੋਂ ਵੱਖ ਹੋ ਕੇ ਇਹ ਆਪਣੀ ਹੋਂਦ ਜਿਤਾ ਸਕਣਗੇ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਸਰਸਰੀ ਜੀ ਛੋਟੀ ਜੀ ਨਿਗਾਹ ਜਿਹੜੀ ਜੀ ਉਹ ਮਾਰ ਲਈਏ ਤੇ 17 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੂੰ 59,24,996 ਵੋਟਾਂ 38.5% ਵੋਟਾਂ ਜਿਹੜੀਆਂ ਉਹ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਨੂੰ 38,98,161 25.3% ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਨੂੰ 36,59,266 23.8% ਵੋਟਾਂ ਮਿਲੀਆਂ। ਭਾਰਤੀ ਜਨਤਾ ਪਾਰਟੀ ਨੂੰ 8,19,927 5.3% ਵੋਟਾਂ ਮਿਲੀਆਂ। ਬਹੁਜਨ ਸਮਾਜ ਪਾਰਟੀ ਨੂੰ 2,34,083 ਸਿਰਫ 1.5% ਵੋਟਾਂ ਮਿਲੀਆਂ। ਲੋਕ ਇਨਸਾਫ ਪਾਰਟੀ ਨੂੰ 1,99,228 1.2%। ਅਕਾਲੀ ਦਲ ਅੰਮ੍ਰਿਤਸਰ ਨੂੰ 0.3% ਵੋਟਾਂ ਮਿਲੀਆਂ। ਆਪਣਾ ਪੰਜਾਬ ਪਾਰਟੀ ਸੁੱਚਾ ਸਿੰਘ ਛੋਟੇਪੁਰ ਦੀ ਜਿਹੜੀ ਸੀ ਉਹਨੂੰ 0.2%। CPI ਨੂੰ 34,000 ਵੋਟਾਂ 0.2% ਤੇ ਇਹ ਜਿਹੜਾ ਸੀਗਾ ਜੀ ਇੰਨੀਆਂ ਮਿਲੀਆਂ। ਔਰ ਨੋਟਾ ਜਿਹੜਾ ਸੀਗਾ ਜੀ ਉਹ 0.7% ਵੋਟਾਂ ਉਹਨੂੰ ਜਿਹੜੀਆਂ ਮਿਲੀਆਂ। ਇਹ ਕਿਸੇ ਨੂੰ ਵੀ ਵੋਟ ਜਿਹੜੀ ਉਹ ਲੋਕਾਂ ਨੇ ਨਹੀਂ ਪਾਈ। ਹੁਣ ਵੇਖਣਾ ਇਹ ਹੋਊਗਾ ਕਿ ਇਹ ਜਿਹੜੀ ਕੈਲਕੂਲੇਸ਼ਨ ਆ ਵਿਧਾਨ ਸਭਾ ਚੋਣਾਂ ਦੀ ਇਹ ਕਿੰਨੀ ਕੁ ਜਿਹੜੀ ਉਹ ਪੰਜਾਬ ਦੇ ਵਿੱਚ ਬਦਲਦੀ। ਜੀ ਤੇ
ਸਰੋਤਿਓ ਅਸੀਂ ਆਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਲਾ ਕੇ ਵਾਪਸ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ सुन रहे हो पंजाबी रेडियो USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਹਿੱਸੇ ਦੇ ਵਿੱਚ ਤੁਸੀਂ ਸਵਾਲ ਕਰ ਸਕੋਗੇ। ਬਲਤੇਜ ਪੰਨੂ ਹੋਰਾਂ ਨੂੰ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਸਵਾਲ ਹੈ ਉਹ ਪੁੱਛ ਸਕਦੇ ਹੋ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ, ਵੀਰ ਜੀ ਨੂੰ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਆ ਕਿ ਜਿਹੜਾ ਬਰਫ਼ 'ਚ ਲੱਗਿਆ ਬਾਬਾ ਉਹ ਕਿੱਧਰ ਵੋਟ ਪਾਊਗਾ, ਉਹਦੇ ਬਾਰੇ ਥੋੜਾ ਦੱਸਿਓ ਜੀ। ਥੈਂਕ ਯੂ ਜੀ। ਉਹ ਵੋਟ ਪਾਵੇ ਜਾਂ ਨਾ ਪਾਵੇ, ਪਰ ਇਹਨਾਂ ਹੈ ਕਿ ਜਿਹੜੇ ਉਹਦੇ ਚੇਲੇ ਚਾਚੜੇ ਨੇ ਉਹਨਾਂ ਦੀਆਂ ਵੋਟਾਂ ਦੇ ਉੱਤੇ ਤਾਂ ਜਿਹੜੀ ਉਹ ਨਿਗਾਹ ਹੈ ਨਾ ਸਿਆਸੀ ਪਾਰਟੀਆਂ ਦੀ, ਜਿਹਦੇ ਕਰਕੇ ਉਹਨੂੰ ਅਜੇ ਤੱਕ ਜਿਹੜਾ ਜੀ ਉਹ ਫੂਕਣ ਨਹੀਂ ਦਿੱਤਾ। ਕਦੀ ਮੁਰਦੇ ਤਾਂ ਵੋਟ ਨਹੀਂ ਪਾਉਂਦੇ ਹੁੰਦੇ, ਪਰ ਇੰਨਾ ਜ਼ਰੂਰ ਹੈ ਕਿ ਮੁਰਦਾ ਵੋਟ ਬੈਂਕ ਬਥੇਰਾ ਜਿਹੜਾ ਜੀ ਹੈਗਾ। ਇਹਨਾਂ ਨੇ ਇੱਕ ਵਾਰੀ ਦੇ ਕਹੇ ਦੇ ਉੱਤੇ ਜਿੱਧਰ ਉਹ ਕਹਿ ਦੇਣਗੇ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਵੋਟ ਪਾ ਦੇਣਗੇ। ਕਿਸੇ ਨੇ ਪੁੱਛਿਆ ਸੀਗਾ ਕਿ ਇੱਕ ਖੂਹ ਦੇ ਉੱਤੇ 10 ਭੇਡਾਂ ਬੈਠੀਆਂ ਨੇ, 3 ਚਲੇ ਗਈਆਂ ਤੇ ਬਾਕੀ ਕਿੰਨੀਆਂ ਰਹਿ ਗਈਆਂ? ਤੇ ਦੂਜੇ ਨੇ ਕਿਹਾ ਕੋਈ ਵੀ ਨਹੀਂ। ਕਹਿੰਦਾ ਕਿਉਂ? ਕਹਿੰਦਾ ਭੇਡ ਚਾਲ ਹੈ ਨਾ। ਜੇ ਭੇਡ ਚਾਲ ਹੈ ਇਸ ਕਰਕੇ ਜਿਹੜੇ ਜੀ ਇਹੋ ਜਿਹੇ ਡੇਰੇ ਜਿਹੜੇ ਨੇ ਉਹ ਅਕਸਰ ਵੋਟ ਬੈਂਕ ਬਣਦੇ ਨੇ। ਔਰ ਇੱਥੇ ਜੇ ਕਿਸੇ ਨੇ ਉਂਝ ਡੈਡ ਬੋਡੀ ਰੱਖੀ ਹੋਵੇ ਤੇ ਉਹਦੇ ਉੱਤੇ ਕੇਸ ਹੈ, ਪਰ ਇਸ ਮਾਮਲੇ ਦੇ ਉੱਤੇ ਕੁਛ ਵੀ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਮਾਮਲਾ ਹਾਲਾਂਕਿ ਉੱਚ ਅਦਾਲਤ ਤੱਕ ਜਿਹੜਾ ਜੀ ਉਹ ਜਾ ਚੁੱਕਿਆ ਹੋਇਆ ਔਰ ਇਹ ਇਸ਼ੂ ਹੀ ਨਹੀਂ ਰਹਿ ਗਿਆ ਇਸ ਵੇਲੇ ਸਿਆਸੀ ਪਾਰਟੀਆਂ। ਯਾਦ ਹੀ ਭੁੱਲ ਗਿਆ ਹੋਣਾ ਲੋਕਾਂ ਨੂੰ ਕਿ ਇੱਥੇ ਇੱਕ ਲਾਸ਼ ਰੱਖੀ ਬੈਠੇ ਆ। ਰਾਜ ਕੈਨੇਡਾ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਮੇਰਾ ਇਹੀ ਸਵਾਲ ਆ, ਕੁਛ ਤਾਂ ਤੁਸੀਂ ਕਵਰ ਕਰ ਹੀ ਦਿੱਤਾ ਕਿ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਆਪਦੀ ਹੋਂਦ ਬਚਾ ਲੂਗੀ। ਦੂਜੀ ਗੱਲ ਇਹ ਹੈ ਵੀ ਜਿਹੜੀ ਚੋਣ ਜਾਬਤਾ ਜਿਹੜੀ SIT ਦੀ ਜਿਹੜੀ ਜਾਂਚ ਚੱਲ ਰਹੀ ਹੈ ਬੇਅਦਬੀ ਦੀ, ਉਹਦੇ ਤੇ ਕੋਈ ਅਸਰ ਪਊਗਾ? ਜੇ ਗ੍ਰਿਫਤਾਰੀ ਵਗੈਰਾ ਦੀ ਕੋਈ ਨੌਬਤ ਆਉਂਦੀ ਹੈ ਤਾਂ ਚੋਣ ਜਾਬਤੇ ਦੌਰਾਨ ਕਿਸੇ ਸਿਆਸੀ ਲੀਡਰ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂਚ ਦੇ ਅੰਦਰ ਜੀ? ਇਹ ਸਵਾਲ ਹੈ। ਥੈਂਕ ਯੂ ਜੀ। ਇਹ ਪਹਿਲਾ ਜਵਾਬ ਤੁਸੀਂ ਸੁਣ ਹੀ ਲਿਆ ਜੀ। ਕੋਈ ਅਸਰ ਨਹੀਂ ਪੈਂਦਾ ਜੀ। ਇਹ ਅਜਿਹੀ ਜਾਂਚ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਚੋਣ ਜ਼ਾਬਤਾ ਉਹਦੇ ਉੱਤੇ ਨਹੀਂ ਹੈਗਾ, ਚਾਹੇ ਉਹ ਅਰੈਸਟ ਹੋਵੇ, ਅਰੈਸਟ ਹੀ ਕਿਉਂ ਨਾ ਜਿਹੜੀ ਜੀ ਉਹ ਕੋਈ ਅਸਰ ਨਹੀਂ ਹੈਗਾ। ਉਹ ਜਾਂਚ ਆਪਣੇ ਤਰੀਕੇ ਦੇ ਨਾਲ ਜਿਹੜੀ ਉਹ ਚੱਲਦੀ ਰਹੂਗੀ। ਪਰ ਜਿਵੇਂ ਆਪਾਂ ਸਾਂਝੀ ਕੀਤੀ ਹੈ ਜਿਹੜੀ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਦੀ ਜਿਹੜੀ ਜ਼ਮਾਨਤ ਮਿਲੀ ਆ ਤੇ ਉਹ ਬਾਹਰ ਆਏ ਨੇ, ਉਦੋਂ ਬਾਅਦ SIT ਜਿਹੜੀ ਹੈ ਜੀ ਉਹ ਅੱਗੋਂ ਉਹਦਾ ਜਿਹੜੀ ਸਟ੍ਰੈਟਜੀ ਆ ਉਹ ਕਿੱਧਰ ਨੂੰ ਜਾਊਗੀ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਰਹੂਗਾ ਆਉਣ ਵਾਲੇ ਦਿਨਾਂ ਦੇ ਦੌਰਾਨ। ਪਰ ਇਹਦਾ ਚੋਣ ਜ਼ਾਬਤੇ ਦਾ ਇਹਦੇ ਉੱਤੇ ਕੋਈ ਅਸਰ ਨਹੀਂ ਜੀ। ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਅਗਲੇ ਕਾਲਰ ਨੇ ਜੀ ਬਲਵਿੰਦਰ ਸਿੰਘ ਗਿੱਲ, ਬਹਾਦਰ ਸਿੰਘ ਗਿੱਲ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਸਵਾਲ ਨੇ ਜੀ। ਬਹੁਤ ਦਿਨਾਂ ਚ ਬਜ਼ੁਰਗਾਂ ਵੱਲੋਂ ਪੁੱਛਿਆ ਜਾ ਰਿਹਾ ਸੀ ਤੋਤੇ ਬਾਰੇ, ਤੋਤਾ ਕਿੱਧਰ ਉੱਡ ਗਿਆ? ਤੇ ਮੇਰਾ ਕੁਐਸਚਨ ਸੀਗਾ ਜੀ ਆਸਫਾਂ ਦੇ ਜਿਹੜੇ ਵਿਚਾਰੀ ਆਸਫਾਂ ਨੂੰ ਜਿਨ੍ਹਾਂ ਨੇ ਤੰਗ ਕੀਤਾ ਸੀ, ਮਾੜਾ ਕੰਮ ਕੀਤਾ ਸੀ, ਉਹਨਾਂ ਦਾ ਕੀ ਬਣਿਆ ਜੀ? ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਦੱਸਿਆ ਨਹੀਂ, ਤੇ ਤੁਸੀਂ ਪਲੀਜ਼ ਇਹਦੇ ਤੇ ਚਾਨਣਾ ਜ਼ਰੂਰ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੋਤੇ ਤਾਂ ਉੱਥੇ ਹੀ ਨੇ ਜੀ, ਉਹਨਾਂ ਹੀ ਬਾਗਾਂ ਦੇ ਵਿੱਚ ਨੇ ਔਰ ਉੱਥੋਂ ਕਿਤੇ ਨਹੀਂ ਅਜੇ ਜਿਹੜਾ ਜੀ ਉਹ ਉੱਡੇ। ਲੈਟਸ ਸੀ ਕਿ ਇਹਨਾਂ ਚੋਣਾਂ ਦੇ ਦੌਰਾਨ ਉਹਨਾਂ ਨੂੰ ਕਿਸੇ ਟਾਹਣ ਤੇ ਬਹਿਣ ਦਾ ਮੌਕਾ ਮਿਲਦਾ ਜਾਂ ਨਹੀਂ। ਅਫਸਰਾਂ ਵਾਲਾ ਜਿਹੜਾ ਮਾਮਲਾ ਸੀਗਾ ਜੀ ਉਹ ਅਦਾਲਤ ਦੇ ਵਿੱਚ ਹੈ। ਅਦਾਲਤ ਦੀ ਪ੍ਰਕਿਰਿਆ ਜਿਹੜੀ ਆ ਉਹ ਚੱਲ ਰਹੀ ਆ ਔਰ ਜਦੋਂ ਅਦਾਲਤ ਦੀ ਪ੍ਰਕਿਰਿਆ ਚੱਲਦੀ ਆ, ਮੈਂ ਕਈ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਜਿਹੜਾ ਜੀ ਕਿਹਾ, ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਟਿੱਪਣੀ ਕਰਨੀ ਜਿਹੜੀ ਉਹ ਸਹੀ ਨਹੀਂ ਹੁੰਦੀ। ਅਦਾਲਤ ਦੀ ਜਿਹੜੀ ਵੀ ਜਿਹੜੀ ਪ੍ਰਕਿਰਿਆ ਜੋ ਵੀ ਜਿਹੜੀ ਉਹ ਸਾਹਮਣੇ ਆਊਗੀ, ਜਿਹੜੀ ਲੇਟੈਸਟ ਹੋਈ ਉਹ ਤੁਹਾਡੇ ਨਾਲ ਜ਼ਰੂਰ ਜਿਹੜੀ ਜੀ ਉਹ ਸਾਂਝੀ ਕਰਾਂਗੇ। ਮਾਮਲਾ ਚੱਲ ਰਿਹਾ ਜੀ ਕੋਰਟ ਦੇ ਵਿੱਚ, ਸੁਣਵਾਈ ਅਧੀਨ ਹੈ। ਅੱਗੇ ਸਾਡੇ ਨਾਲ ਜੁੜੇ ਨੇ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ।
हाँ जी भैन जी सत श्री अकाल, बाई जी उन्होंने सत श्री अकाल, सारे फोन वाले वीरां नूं सत श्री अकाल जी। बस आलमोस्ट सवाल मेरे वैसे तो हल हो गए। तो जिहड़ा भैन जी उन्होंने जिवें अपने पहले खबरां दे विच जिक्र कीता सीगा भी बंदे तपे हुए आ, तपे होने भी चाहिए। जिन्हां दी मेहनत की कमाई सी इन्हां ने जीरो करके रखती, मिट्टी करके रखती। और होर भी कई मुद्दे ते जिहदे उत्ते मोदी दी सरकार नूं बिल्कुल डिगना बनदा जी। ते इस करके मनमोहन सिंह जी याद आउंदे आ। ਤੇ ਇਹਨੂੰ ਹੋਣਾ ਵੀ ਚਾਹੀਦਾ ਜੀ। ਸਾਰੇ ਬੰਦਿਆਂ ਨੂੰ ਦੇਖੋ ਜਿੰਨੇ ਪੈਸੇ ਕਿੰਨੀ ਕੀਮਤ ਮਤਲਬ ਮਿਹਨਤ ਨਾਲ ਕਮਾਈ ਵੀ ਬਣੀ ਸੀ, ਆਪਣੇ 10 ਰੁਪਏ ਵੀ ਵੱਧ ਕੋਈ ਕੱਟੇ ਜਾਣ ਲੱਗ ਜਾਣ ਤੇ ਆਪਾਂ ਨੂੰ ਪਤਾ ਨਹੀਂ ਕਿੰਨੇ ਚਿਰ ਯਾਦ ਰਹਿੰਦੇ ਆ। ਤੇ ਇਹ ਤਾਂ ਬਹੁਤ ਪੈਸੇ ਲੋਕਾਂ ਨੇ ਮਿੱਟੀ ਕਰਤੇ। ਤੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀ। ਤੇ ਮੈਂ ਕਹਿੰਦਾ ਇਹਨਾਂ ਨੂੰ ਯਾਦ ਕਰਕੇ ਤੇ ਇਹਨਾਂ ਨੂੰ ਵੋਟਾਂ ਨਾ ਪਾਈ ਜਾਣ ਤੇ ਆਉਂਦੀ ਪਾਰਟੀ ਹੈ ਜਿਹੜੀ ਇਹਨਾਂ ਨੇ 10 ਸਾਲ ਦਾ ਰਾਜ ਕੀਤਾ ਮੁੜ ਕੇ ਆਉਣ ਤੇ ਥੋੜਾ ਇਸ ਕਰਕੇ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਸੀ। ਧੰਨਵਾਦ। ਥੈਂਕ ਯੂ ਜੀ। ਹਾਂਜੀ ਅੱਗੇ ਹਰਵੰਤ ਸਿੰਘ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਦਾ ਸੀ ਕਿ ਬਿਜਲੀ ਮਹਿੰਗੀ ਲੈਂਦੇ ਆਪਾਂ ਇੰਜੀਨੀਅਰ ਬੰਦੇ ਤੇ ਫਿਰ ਉਹ ਹੈਗਾ ਕਿ ਬਿਜਲੀ ਪੈਦਾ ਕਰਨ ਵਾਲੇ ਕੋੜਾ ਬਾਲਦੇ ਆ ਤੇ ਉਹਦੇ ਨਾਲ ਬਿਮਾਰੀਆਂ ਪਾਉਂਦੇ ਆ, ਇਹ ਕਰਦੇ ਉਹ ਕਰਦੇ। ਇਲੈਕਟ੍ਰਿਕ ਸੋਲਰ ਪ੍ਰੋਜੈਕਟ ਕਿਉਂ ਨਹੀਂ ਲਾਉਂਦੇ? ਇਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਾਂ ਸੂਰਜ ਵੀ ਉਸ ਬੜਾ ਮਿਹਰਬਾਨ ਆ। ਦੱਸੋ। ਥੈਂਕ ਯੂ ਜੀ। ਦੇਖੋ ਜਿਹੜੇ ਥਰਮਲ ਪਲਾਂਟ ਨੇ ਇੱਕ ਤਾਂ ਉਹ ਲੱਗਣੇ ਜਿੱਥੇ ਕੋਲਾ ਝਾਰਖੰਡ ਵਗੈਰਾ 'ਚ ਉੱਥੇ ਜਿਹੜੇ ਜੀ ਉਹ ਲੱਗਣੇ ਚਾਹੀਦੇ ਆ। ਜਾਂ ਜੇ ਆਪਾਂ ਦੂਰ ਅੰਦੇਸ਼ੀ ਤੋਂ ਕੰਮ ਲਈਏ ਤਾਂ ਜਿਹੜਾ ਰਾਜਸਥਾਨ ਵਰਗਾ ਸੂਬਾ ਉਹਦੇ ਵਿੱਚ ਕਈ ਮਨਜ਼ੂਰ ਵੀ ਜਿਹੜੇ ਜੀ ਹੋਏ ਆ ਜਿਹੜੇ ਨਿਊਕਲੀਅਰ ਪਾਵਰ ਸਟੇਸ਼ਨ ਨੇ ਜੀ, ਉਹਨਾਂ ਦੇ ਨਾਲ ਟਾਈ ਅਪ ਕਰਨਾ ਜਿਹੜਾ ਜੀ ਉਹ ਚਾਹੀਦਾ। ਉੱਥੋਂ ਜਿਹੜੀ ਸਭ ਤੋਂ ਸਸਤੀ ਬਿਜਲੀ ਜਿਹੜੀ ਉਹ ਬਣ ਸਕਦੀ ਹੈ, ਜਿਹੜੀ ਭਵਿੱਖ ਦੇ ਵਿੱਚ ਜਾਂ ਜਿਹੜੀ ਸੋਲਰ ਐਨਰਜੀ ਹੈ ਜੀ ਉੱਥੋਂ ਇਹ ਬਿਜਲੀ ਮਿਲ ਸਕਦੀ ਹੈ। ਪਰ ਪ੍ਰੋਬਲਮ ਇਹ ਆ ਕਿ ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਬਣ ਗਏ 2-3 ਪੰਜਾਬ ਦੇ ਵਿੱਚ, ਉਹਦੇ ਵਿੱਚ ਹਿੱਸਾ ਕਿੰਨਾ ਲੋਕਾਂ ਦਾ, ਇਹ ਉਹ ਲੋਕਾਂ ਨੂੰ ਜਿਹੜਾ ਜੀ ਉਹ ਮਰਵਾ ਰਹੇ ਆ। 25-25 ਸਾਲ ਦੇ ਉਹਨਾਂ ਦੇ ਨਾਲ ਕੰਟਰੈਕਟ ਜਿਹੜੇ ਆ ਜੀ ਉਹ ਸਾਈਨ ਕਰ ਲਏ। ਆਪ ਹੀ ਸਾਈਨ ਜਿਹੜਾ ਜੀ ਉਹ ਕਰਨ ਵਾਲੇ ਆਪ ਹੀ ਮਾਲਕ ਨੇ ਇੱਕ ਟਾਈਪ ਤੇ। ਤਾਂ ਕਰਕੇ ਲੋਕਾਂ ਨੂੰ ਜਿਹੜੀ ਹੈ ਜੀ ਉਹ ਬਿਜਲੀ ਮਹਿੰਗੀ ਪੈ ਰਹੀ ਆ। ਮੈਂ ਕਈ ਵਾਰੀ ਉਹਦਾ ਜ਼ਿਕਰ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਪਿੱਛੇ ਜੇ ਮੁੰਬਈ ਗਏ ਸਨ ਕੁਝ ਮਹੀਨੇ ਪਹਿਲਾਂ, ਤੇ ਉੱਥੇ ਇਹ ਗੱਲ ਕਹੀ ਸੀ ਕਿ ਇੰਡਸਟਰੀ ਸਾਡੇ ਕੋਲੇ ਲਿਆਓ, ਅਸੀਂ 5 ਰੁਪਏ ਯੂਨਿਟ ਬਿਜਲੀ ਦੇਵਾਂਗੇ। ਉੱਥੇ 2 ਵੱਡੀਆਂ ਫਰਮਾਂ ਬੈਠੀਆਂ ਸੀ, ਇੱਕ ਰਿਲਾਇੰਸ, ਉਹਨਾਂ ਨੇ ਇਹ ਕਿਹਾ ਕਿ 2.5 ਰੁਪਏ ਸਾਡੇ ਤੋਂ ਚੁੱਕੋ ਜਿੰਨੀ ਚਾਹੀਦੀ ਆ। ਦੂਜੀ ਹੈਗੀ ਜੀ ਮਹਿੰਦਰਾ, ਉਹਨਾਂ ਨੇ ਇਹ ਗੱਲ ਜਿਹੜੀ ਉਹ ਕਹੀ ਸੀ ਕਿ 2.25 ਰੁਪਏ ਅਸੀਂ ਦੇਣ ਨੂੰ ਤਿਆਰ ਆ, ਸਾਨੂੰ ਦੱਸੋ ਕਿੰਨੀ ਬਿਜਲੀ ਚਾਹੀਦੀ ਹੈ। ਜੇ ਜਿਹੜੀਆਂ ਕੰਪਨੀਆਂ ਉਹ ਇੰਨੀ ਬਿਜਲੀ ਜਿਹੜੀ ਉਹ ਸਸਤੀ ਪ੍ਰੋਵਾਈਡ ਕਰ ਰਹੀਆਂ ਨੇ, ਪਰ ਇਹ ਕੰਟਰੈਕਟ ਜਿਨ੍ਹਾਂ ਦੇ ਬਾਰੇ ਦੇ ਵਿੱਚ ਕਾਂਗਰਸ ਤੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਹੁਰੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਨੇ ਇਹ ਕੰਟਰੈਕਟ ਦੀ ਜਿਹੜੀ ਅਸਲੀਅਤ ਦੱਸੀ ਸੀ। ਔਰ ਇਹ ਆਖਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਇਹ ਜਿਹੜੇ ਕੰਟਰੈਕਟ ਨੇ ਇਹਨਾਂ ਨੂੰ ਰਿਵਿਊ ਕਰਾਂਗੇ। ਪਰ ਜਦੋਂ ਸਰਕਾਰ ਬਣ ਗਈ ਹੁਣ 2 ਸਾਲ ਦਾ ਜਿਹੜਾ ਜੀ ਉਹ ਸਮਾਂ 2 ਸਾਲ ਦਾ ਲੰਘ ਗਿਆ, ਅਜੇ ਤੱਕ ਇਸ ਮਾਮਲੇ ਦੇ ਉੱਤੇ ਕੁਝ ਵੀ ਨਹੀਂ ਕੀਤਾ ਜੀ। ਕੋਈ ਰਿਵਿਊ ਜਿਹੜਾ ਜੀ ਉਹ ਨਹੀਂ ਕੀਤਾ ਗਿਆ, ਨਾ ਕਰਨ ਦੀ ਕੋਈ ਆਸ ਹੈ ਜੀ। ਪੰਜਾਬ ਦੇ ਲੋਕ ਜਿਹੜੇ ਨੇ ਨਾ, ਇਹਨਾਂ ਦੇ ਹਾਲਾਤ ਤਾਂ ਉਹ ਜਿਹੜੀ ਉਹ ਕਹਾਣੀ ਸੁਣਾਉਂਦੇ ਹੁੰਦੇ ਉਹੀ ਆ ਵੀ ਚਪੇੜਾ ਮਾਰਨ ਵਾਲੇ 4 ਹੋਰ ਜਿਹੜੇ ਜੀ ਉਹ ਰੱਖਦੇ ਹੋ, ਕਿਉਂਕਿ ਲਾਈਨ ਵਿੱਚ ਲੱਗ ਕੇ ਜਦੋਂ ਅਸੀਂ ਚਪੇੜਾਂ ਖਾਂਦੇ ਆ ਤੇ ਟਾਈਮ ਬਹੁਤ ਲੱਗ ਜਾਂਦਾ। ਇਸ ਕਰਕੇ ਲੋਕੀ ਚੁੱਪ ਨੇ, ਕੋਈ ਨਹੀਂ ਬੋਲਦਾ। 4 ਵਾਰੀ ਜਿਹੜੇ ਆ ਜੀ ਉਹ ਬਿਜਲੀ ਦੇ ਰੇਟ ਵੱਧ ਚੁੱਕੇ ਆ ਤੇ ਆ ਚੋਣਾਂ ਹੋਣ ਦਿਓ ਜੀ, ਫੌਰਨ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਊਗਾ ਬਿਜਲੀ ਦੇ ਰੇਟ ਹੀ ਵਧਣਗੇ। ਉਹ ਜੀ ਬਿਲਕੁਲ ਸਹੀ ਗੱਲ ਆ, ਚਪੇੜਾਂ ਖਾਣ ਦੀ ਆਦਤ ਪੈ ਗਈ ਆ। ਤੇਜਿੰਦਰਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਇੱਕ ਮੇਰਾ ਵੱਖਰਾ ਹੀ ਆ ਥੋੜਾ ਜਿਹਾ ਇਸ ਟੌਪਿਕ ਦਾ ਸਵਾਲ ਹੈ ਜੀ। ਮੇਰਾ ਇਹ ਸਵਾਲ ਹੈ ਜੀ, ਪਿੱਛੇ ਜੇ 3 ਮਾਰਚ ਨੂੰ ਇੱਕ ਹੋਈ ਸੀਗੀ ਪੰਜਾਬ ਅਸੈਂਬਲੀ, ਦੂਜੀ ਹੋਈ ਸੀ, ਇੱਕ ਪਹਿਲਾਂ ਵੀ ਹੋਈ ਸੀਗੀ, ਇੱਕ ਦੂਜੀ ਹੋਈ ਸੀਗੀ, ਤੇ ਉਹਦੇ ਵਿੱਚ ਚਲੋ ਪੰਜਾਬ ਦੇ ਭਵਿੱਖ ਬਾਰੇ ਚਲੋ ਸਾਰਿਆਂ ਵਿਚਾਰਾਂ ਦਿੱਤੀਆਂ। ਉਹਦੇ ਵਿੱਚ ਤੁਹਾਨੂੰ ਕੋਈ ਹੈ ਅਪਡੇਟ ਕੁਛ ਵੀ ਉਹ ਕੀ ਚੱਲ ਰਿਹਾ, ਉਹ ਕੀ ਕਰ ਉਹਦਾ ਰਿਜ਼ਲਟ ਨਿਕਲ ਸਕਦਾ ਜੀ, ਰਿਜ਼ਲਟ ਨਿਕਲ ਸਕਦਾ ਜੀ ਉਹਦਾ ਕੁਛ? ਥੈਂਕ ਯੂ ਜੀ, ਮਿਹਰਬਾਨੀ। ਕੀ ਹੋਇਆ? ਉਹ ਇੱਕ ਅਸੈਂਬਲੀ ਲਾਈ ਸੀਗੀ ਨਾ ਉਹਨਾਂ ਨੇ। ਅੱਛਾ ਜੀ, ਅੱਛਾ ਜੀ, ਉਹਦੀ ਗੱਲ ਕਰਦੇ। ਹਾਂਜੀ, ਉਹ ਕਿਉਂਕਿ ਉਹ ਪੰਥਕ ਅਸੈਂਬਲੀ ਸੀਗੀ ਜੀ। ਆਈ ਥਿੰਕ ਮੈਂ ਉਦੋਂ ਵੀ ਗੱਲ ਜਿਹੜੀ ਕੀਤੀ, ਸੁਖਦੇਵ ਸਿੰਘ ਭੌਰ ਹੋਰਾਂ ਦੀ ਇਹ ਐਫਰਟ ਸੀਗੀਆਂ ਜੀ। ਇਸ ਤਰ੍ਹਾਂ ਦੀ ਜਿਹੜੀ ਅਸੈਂਬਲੀ ਆ ਉਹ ਲੱਗਣੀ ਚਾਹੀਦੀ ਹੈ ਜੀ, ਕਿਉਂਕਿ ਉਹਦੇ ਵਿੱਚ ਜਿਹੜੇ ਕੁਝ ਵਿਚਾਰ, ਸਾਰੇ ਨਹੀਂ ਚਲੋ ਕੁਝ ਵਿਚਾਰ ਜਿਹੜੇ ਬੜੇ ਕਮਾਲ ਦੇ ਆਏ ਸਨ ਜੀ। ਉਹਦੇ ਵਿੱਚ ਇੱਕ ਨੌਜਵਾਨ ਦਾ ਤਾਂ ਜਿਹੜੇ ਵਿਚਾਰ ਸੀਗੇ ਉਹ ਬੜੇ ਵਾਇਰਲ ਵੀ ਹੋਏ ਜੀ। ਅਜਿਹੀ ਸਾਲ ਦੇ ਵਿੱਚ ਘੱਟੋ ਘੱਟ ਇੱਕ ਅਸੈਂਬਲੀ ਤਾਂ ਲੱਗਣੀ ਚਾਹੀਦੀ ਆ।
ਪੰਥਕ ਏਜੰਡੇ ਦੇ ਉੱਤੇ ਜਿਹੜੀ ਉਹ ਲੱਗੇ। ਜੇ ਹੋਵੇ ਤੇ ਉਹਦੇ ਵਿੱਚੋਂ ਕੋਈ ਹੱਲ ਲੱਭੇ। ਆ ਹੁਣ ਹੋਲੇ ਮਹੱਲੇ ਵਾਲਾ ਰੌਲਾ ਪਿਆ ਹੋਇਆ ਨਾ ਜੀ ਕਿ ਉਹ 2 ਮਨਾਏ ਜਾਣਗੇ। ਨਿਹੰਗ ਜਥੇਬੰਦੀਆਂ ਆਪਣੀ ਗੱਲ ਤੇ ਅੜੀਆਂ ਨੇ, ਜਿਹੜੇ ਅਕਾਲ ਤਖਤ ਦੇ ਜਥੇਦਾਰ ਆ ਉਹਨੇ ਆਪਣਾ ਜਿਹੜਾ ਜੀ ਉਹ ਕੀਤਾ। ਇਹ ਜਿਹੜਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਆ ਉਹਨੇ ਜਿੰਨਾ ਵਕਤ ਪਾਇਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਆ, ਉੱਥੇ ਉਹਨਾਂ ਲੋਕਾਂ ਨੂੰ ਆਉਣਾ ਜਿਹੜਾ ਜੀ ਉਹ ਚਾਹੀਦਾ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਿਹੜਾ ਕੁਛ ਇਹਦਾ ਹੱਲ ਲੱਭ ਸਕਣ। ਉੱਥੇ ਸਿਆਸਤ ਜਿਹੜੀ ਹੈ ਜੀ ਉਹ ਕਾਬਜ਼ ਹੋ ਗਈ। ਅਜਿਹੀ ਪੰਥਕ ਅਸੈਂਬਲੀ ਦੀ ਜ਼ਰੂਰਤ ਹੈ, ਬਲਕਿ ਇਹਦੇ ਵਿੱਚ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਵਸਦਾ ਜੀ। ਇਹ ਨੁਮਾਇੰਦਗੀ ਜਿਹੜੀ ਉੱਥੋਂ ਵੀ ਲਈ ਜਾਣੀ ਚਾਹੀਦੀ ਹੈ। ਹਰ ਮੁਲਕ ਦੇ ਵਿੱਚੋਂ 2-2 4-4 ਜਿਹੜੇ ਜੀ ਉਹ ਨੁਮਾਇੰਦੇ ਲੈ ਕੇ, ਪਰ ਇਹਦੇ ਸਮਾਂ ਤੇ ਸਥਾਨ ਜਿਹੜਾ ਜੀ ਉਹ ਫਿਕਸ ਹੋਵੇ। ਜੇ ਇਹ ਪੋਸੀਬਲ ਹੋ ਸਕੇ ਤਾਂ ਇਹ ਇੱਕ ਬਹੁਤ ਵਧੀਆ ਚੀਜ਼ ਜਿਹੜੀ ਹੈ ਉਹ ਬਣ ਸਕਦੀ ਹੈ। ਪਰ ਉਦੋਂ ਬਾਅਦ ਅਜੇ ਮੁੜ ਕੇ ਨਹੀਂ ਪਤਾ ਲੱਗਿਆ ਜੀ ਵੀ ਇਹਨੂੰ ਫਿਕਸ ਕੀਤਾ ਜਾਊਗਾ ਜਾਂ ਨਹੀਂ, ਪਰ ਹੱਲ ਬਹੁਤ ਸਹੀ ਹੈ ਜੀ। ਪਰ ਜੇ ਗਾਹਾਂ ਚੱਲਦੇ ਰਹਿਣ ਤੇ ਅੱਗੇ ਸਾਡੇ ਨਾਲ ਜੁੜੇ ਨੇ ਕਮਲਜੀਤ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਵਾਲ ਹੈ, ਜਿਸ ਤਰ੍ਹਾਂ ਆ ਪੰਜਾਬ ਦੇ ਵਿੱਚ ਕਾਫੀ ਅੰਦੋਲਨ ਚੱਲਦਾ ਰਿਹਾ ਟੀਚਰਾਂ ਦਾ, ਲਗਭਗ ਮਹੀਨਾ 1.5 ਮਹੀਨਾ ਹੀ, ਤੇ ਹੁਣ ਸਰਕਾਰ ਜਿੱਦਾਂ ਮੰਨ ਗਈ ਹੈ ਤੇ ਕਾਫੀ ਮਤਲਬ ਚਲੋ ਉਹਨਾਂ ਦਾ ਹੱਕ ਬਣਦਾ ਕਿ ਉਹ ਆਪਦਾ ਅੰਦੋਲਨ ਕਰ ਸਕਦੇ, ਆਪਦੀਆਂ ਮੰਗਾਂ ਮਨਾ ਸਕਦੇ ਆ। ਪੰਨੂ ਸਾਹਿਬ ਤੁਸੀਂ ਵੀ ਇਹਨਾਂ ਵਿਦੇਸ਼ਾਂ ਵਿੱਚ ਰਹਿ ਕੇ ਬੜਾ ਲੰਮਾ ਟਾਈਮ ਗਏ ਹੋ, ਹੁਣ ਤੁਸੀਂ ਪੰਜਾਬ 'ਚ ਰਹਿਣ ਡਏ ਹੋ। ਤੁਸੀਂ ਇੱਥੇ ਜਿਹੜੇ ਬਾਹਰ ਦੇ ਗੌਰਮੈਂਟੀ ਸਕੂਲ ਹੈ ਉਹਨਾਂ ਦੇ ਵਿੱਚ 80% ਜਿਹੜੇ ਬੱਚੇ ਆ ਉਹ ਗੌਰਮੈਂਟੀ ਸਕੂਲਾਂ 'ਚ ਪੜ੍ਹਦੇ ਇਹਨਾਂ ਕੰਟਰੀਆਂ ਦੇ ਵਿੱਚ, ਤੇ ਟੀਚਰ ਤਕਰੀਬਨ ਹੀ ਉਹ ਵੀ ਕਾਫੀ ਹੱਦ ਤੱਕ ਕੰਟਰੈਕਟ ਬੇਸ ਤੇ ਹੀ ਹੁੰਦੇ। ਮੈਨੂੰ ਭੁੱਲਦਾ ਨਾ ਹੋਵਾਂ ਤਾਂ ਮੈਨੂੰ ਕਨਫਰਮ ਨਹੀਂ ਹੈ, ਪਰ ਉਹਨਾਂ ਨੂੰ ਤਨਖਾਹਾਂ ਪੂਰੀਆਂ ਦਿੱਤੀਆਂ ਜਾਂਦੀਆਂ, ਪਰ ਉਹਨਾਂ ਕੋਲੋਂ ਕੰਮ ਪੂਰਾ ਲਿਆ ਜਾਂਦਾ ਕਿਉਂਕਿ ਉਹਨਾਂ ਸਕੂਲਾਂ ਦਾ ਸਿਸਟਮ ਬਹੁਤ ਵਧੀਆ ਟੀਚਰਾਂ ਨੇ ਘੜਿਆ, ਉਹਨਾਂ ਦੇ ਰਿਜ਼ਲਟ ਵੇਖੇ ਜਾਂਦੇ ਆ। ਤੁਸੀਂ ਹੁਣ ਪੰਜਾਬ 'ਚ ਪੰਨੂ ਸਾਹਿਬ ਰਹਿੰਦੇ ਆ, ਤੁਸੀਂ ਇਹ ਨੋਟ ਕੀਤਾ ਹੋਣਾ ਕਿ ਤੁਸੀਂ ਪਿੰਡਾਂ 'ਚ ਜਾ ਕੇ ਵੇਖਿਆ ਹੋਣਾ। ਅਸੀਂ ਵੀ ਉਹਨਾਂ ਟਾਈਮਾਂ 'ਚ 91-92 'ਚ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਆ। ਅਸੀਂ ਉਦੋਂ ਵੀ ਵੇਖਿਆ, ਤੇ ਮੈਂ ਹੁਣ ਜਨਵਰੀ 'ਚ 2 ਮਹੀਨੇ ਪੰਜਾਬ 'ਚ ਸੀਗਾ। ਤੁਸੀਂ ਆਪ ਵੇਖਿਓ ਪੰਨੂ ਸਾਹਿਬ, ਵੇਖੋਗੇ ਕਿ ਜਿਹੜੇ ਟੀਚਰ ਆ ਉਹ ਕਿੰਨੇ ਕੁ ਟਾਈਮ ਨਾਲ ਸਕੂਲੇ ਜਾਂਦੇ ਆ ਸਰਕਾਰੀ ਸਕੂਲਾਂ ਦੇ, ਤੇ ਕਿੰਨੇ ਵਜੇ ਸਕੂਲਾਂ 'ਚੋਂ ਨਿਕਲ ਆਉਂਦੇ ਆ। ਮੈਂ ਆ 2 ਮਹੀਨਾ ਵੇਖਿਆ, ਸਾਰੇ ਟੀਚਰ ਪੈਲਸਾਂ 'ਚ ਵਿਆਹ ਵੇਖਣ ਦੇ ਹੁੰਦੇ ਆ। ਤੇ ਇਹ ਸਰਕਾਰ ਕੋਲ ਮੰਗਾਂ ਆਪਦੇ ਤਨਖਾਹਾਂ ਦੀਆਂ ਮਨਾਉਂਦੇ ਨੇ, ਆਪਦੇ ਹੱਕ ਮੰਗਦੇ ਨੇ। ਕੋਈ ਸਰਕਾਰ ਇਹਨਾਂ ਦੇ ਉੱਤੇ ਡੰਡਾ ਕੋਈ ਨਹੀਂ ਕੱਸਦੀ ਵੀ ਤੁਸੀਂ ਵੀ ਕੋਈ ਰਿਜ਼ਲਟ ਲੈ ਕੇ ਦਿਓ ਸਰਕਾਰੀ ਸਕੂਲਾਂ ਦਾ। ਸਾਨੂੰ ਇੱਕ ਸਵਾਲ ਪੰਨੂ ਸਾਹਿਬ ਮੇਰਾ ਇਹ ਹੈ, 1-2 ਸਵਾਲ ਹੈ ਕਿਉਂਕਿ ਮੇਰੀ ਕਾਲ ਬੜੇ ਲੰਬੇ ਟਾਈਮ ਦੀ ਹੈ, ਦੂਜਾ ਵੀ ਛੋਟਾ ਜਿਹਾ ਸਵਾਲ ਜਿਹਦਾ ਜਵਾਬ ਦੇ ਦਿਓ। ਤੇ ਖਡੂਰ ਸਾਹਿਬ ਵਾਲੀ ਸੀਟ ਤੇ ਸੁਖਪਾਲ ਸਿੰਘ ਖਹਿਰੇ ਉਹਨਾਂ ਨੇ ਕੈਂਡੀਡੇਟ ਡਿਕਲੇਅਰ ਕੀਤਾ ਬੀਬੀ ਜਸਵੰਤ ਕੌਰ ਖਾਲੜਾ ਨੂੰ। ਬੜੀ ਵੱਡੀ ਦੇਣ ਆ ਖਾਲੜਾ ਪਰਿਵਾਰ ਦੀ ਸਾਡੀ ਪੰਜਾਬੀ ਕਮਿਊਨਿਟੀ ਵਾਸਤੇ। ਤੇ ਜਿਹੜੀ ਖਡੂਰ ਸਾਹਿਬ ਵਾਲੀ ਪੰਨੂ ਸਾਹਿਬ ਸੀਟ ਆ, ਇਹਦੇ 'ਚ 2 ਹਲਕੇ ਦੁਆਬੇ ਦੇ ਲੱਗਦੇ ਆ, ਕਪੂਰਥਲਾ ਤੇ ਸੁਲਤਾਨਪੁਰ ਲੋਧੀ, ਜਿੱਥੋਂ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਟਿਕਟ ਦਵਾ ਰਹੇ। ਟਿਕਟ ਕਾਫੀ ਹੱਦ ਤੱਕ ਇਹ ਸੁਣਨ 'ਚ ਆ ਰਿਹਾ ਕਿ ਕਾਂਗਰਸ ਟਿਕਟ ਦਵਾ ਰਹੀ ਆ, ਰਾਣਾ ਗੁਰਜੀਤ ਤੇ ਰਮਨਜੀਤ ਸਿੱਕੀ ਬੀਬੀ ਜਗੀਰ ਕੌਰ ਨੂੰ ਟਿਕਟ ਦਵਾ ਰਹੇ, ਉੱਥੋਂ ਅੱਟਾ ਸੱਟਾ ਖਹਿਰੇ ਦੇ ਭਲਾਥ ਹਲਕੇ ਨੂੰ ਹਰਾਉਣ ਵਾਸਤੇ, ਕਿਉਂਕਿ ਖਹਿਰੇ ਦਾ ਭਲਾਥ ਹਲਕਾ ਜਿਹੜਾ ਹੁਸ਼ਿਆਰਪੁਰ ਸੀਟ 'ਚ ਲੱਗਦਾ। ਇਹ 2 ਸਵਾਲ ਪੰਨੂ ਸਾਹਿਬ ਦੱਸਿਓ, ਮਿਹਰਬਾਨੀ। ਭੈਣ ਜੀ ਕੱਟਿਓ ਨਾ। ਥੈਂਕ ਯੂ ਜੀ। ਜਿਹੜੇ ਟੀਚਰ ਦੀ ਤੁਸੀਂ ਗੱਲ ਕੀਤੀ ਆ, ਦੇਖੋ ਕੰਪੈਰੀਜ਼ਨ ਤਾਂ ਹੈ ਹੀ। ਮੈਂ ਤਾਂ ਆਪ ਤੱਪੜਾਂ ਵਾਲੇ ਸਕੂਲ ਦਾ ਜਿਹੜਾ ਜੀ ਉਹ ਪੜ੍ਹਿਆ ਹੋਇਆ। ਅਸੀਂ ਉਹਨਾਂ ਸਰਕਾਰੀ ਸਕੂਲਾਂ ਦੀ ਪੈਦਾਇਸ਼ ਹੈ ਜੀ, ਔਰ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਾਂ ਜੀ ਕਿ ਉਹਨਾਂ ਸਕੂਲਾਂ ਦੇ ਵਿੱਚੋਂ ਅਸੀਂ ਨਿਕਲੇ ਹਾਂ ਜੀ, ਜਿੱਥੇ ਸਿਰਫ ਜਿਹੜੀ ਕਿਤਾਬੀ ਪੜ੍ਹਾਈ ਨਹੀਂ ਕਰਾਈ ਜਾਂਦੀ ਸੀਗੀ, ਉੱਥੇ ਕਦਰਾਂ ਕੀਮਤਾਂ ਵੀ ਜਿਹੜੀਆਂ ਉਹ ਸਿਖਾਈਆਂ ਜਾਂਦੀਆਂ ਸੀਗੀਆਂ। ਸਾਰੇ ਟੀਚਰ ਮਾੜੇ ਨਹੀਂ ਗੇ ਜੀ, ਅੱਜ ਵੀ ਸਾਰੇ ਟੀਚਰ ਮਾੜੇ ਨਹੀਂ ਗੇ। ਜੇ ਕੁਛ ਆਪਣੀ ਜਿਹੜੀ ਨੌਕਰੀ ਆ ਉਹਦੇ ਨਾਲ ਇਨਸਾਫ ਨਹੀਂ ਕਰਦੇ ਤਾਂ ਦੇਖੋ ਹਰੇਕ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਉਹ ਹੁੰਦੇ ਆ। ਜਿਹੜੀ ਕਮਿਟਮੈਂਟ ਟੀਚਰਸ ਦੀ ਤੁਸੀਂ ਵਿਦੇਸ਼ਾਂ ਦੇ ਵਿੱਚ ਜਿਹੜੀ ਉਹ ਦੇਖਦੇ ਹੋ, ਉਹ ਕਮਿਟਮੈਂਟ ਕਿਤੇ ਇੱਥੇ ਹੋਵੇ, ਫਿਰ ਤਾਂ ਸਾਰਾ ਢਾਂਚਾ ਹੀ ਨਾ ਜਿਹੜਾ ਜੀ ਉਹ ਬਦਲ ਜਾਵੇ। ਬੇਸ਼ੱਕ ਉਹ ਸੰਘਰਸ਼ ਵੀ ਕਰਦੇ ਆ, ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦੇ ਉੱਤੇ ਜਾਂਦੇ, ਪਰ ਉਹ ਕਦੀ ਸਟੂਡੈਂਟ ਦਾ ਨੁਕਸਾਨ ਨਹੀਂ ਹੋਣ ਦਿੰਦੇ। ਹਾਂ, ਇਹ ਤੁਹਾਡੀ ਗੱਲ ਠੀਕ ਹੈ ਕਿ ਉਹ ਕੰਟਰੈਕਟ ਦੇ ਉੱਤੇ ਨੇ। ਦੇਖੋ ਜੇ ਤੁਸੀਂ ਆਪ ਹੀ ਥੋੜਾ ਆਪਣੀ ਗੱਲ ਦਾ ਜਵਾਬ ਦਿੱਤਾ ਕਿ ਉਹਨਾਂ ਨੂੰ ਇਨਫ ਜਿਹੜੀਆਂ ਤਨਖਾਹਾਂ ਤੇ ਬਾਕੀ ਜਿਹੜੇ ਭੱਤੇ ਵਗੈਰਾ ਉਹ ਮਿਲਦੇ ਆ, ਟੀਚਰ ਨੂੰ ਮਿਲਣੇ ਚਾਹੀਦੇ ਆ। ਮੈਂ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਜੀ, ਉਹਨਾਂ ਨੂੰ ਉਹਨਾਂ ਦੀਆਂ ਪੂਰੀਆਂ ਤਨਖਾਹਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ ਨੇ, ਤਾਂ ਕਿ ਉਹ ਕਮ ਸੇ ਕਮ ਆਪਣਾ ਪਰਿਵਾਰ ਪਾਲਣ ਵਾਲੇ ਮਾਮਲੇ ਤੋਂ ਸੁਰਖਰੂ ਹੋਣ, ਫਿਰ ਉਹ ਸਮਾਂ ਜਿਹੜਾ ਇਹਨੂੰ ਦੇ ਸਕਣ। ਟੀਚਰਾਂ ਦੇ ਕਰਕੇ ਇਹ ਢਾਂਚਾ ਤਬਾਹ ਨਹੀਂ ਹੋਇਆ ਜੀ।
ਇਹ ਗੱਲ ਮੈਂ ਜਿਹੜਾ ਜੀ ਉਹ ਜ਼ੋਰ ਦੇ ਕੇ ਕਹਿ ਸਕਦਾ। ਇਹ ਢਾਂਚਾ ਤਬਾਹ ਜਿਹੜਾ ਜੀ ਉਹ ਕੀਤਾ ਗਿਆ, ਇਹ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਨੇ, ਰਾਜਸੀ ਪਾਰਟੀਆਂ ਨੇ ਜਾਣ ਬੁੱਝ ਕੇ ਇਹ ਢਾਂਚਾ ਜਿਹੜਾ ਉਹ ਤਬਾਹ ਕੀਤਾ। ਉਹਨਾਂ ਨੂੰ ਪਤਾ ਸੀਗਾ ਇੱਥੋਂ ਜਿਹੜੇ ਪੜ੍ਹਨ ਵਾਲੇ ਲੋਕ ਨੇ ਉਹ ਉਸ ਤਬਕੇ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੱਕ ਵੱਡਾ ਵੋਟ ਬੈਂਕ ਆ ਇਹਨਾਂ ਸਿਆਸੀ ਪਾਰਟੀਆਂ ਦਾ। ਉਹ ਇਹ ਸਮਝਦੇ ਆ ਕਿ ਜੇ ਇਹ ਲੋਕ ਪੜ੍ਹ ਲਿਖ ਗਏ ਫਿਰ ਇਹ ਸਵਾਲ ਕਰਨਗੇ, ਜਦੋਂ ਸਵਾਲ ਕਰਨਗੇ ਤੇ ਫਿਰ ਉਹਨਾਂ ਦੀ ਜਿਹੜੀ ਗੱਡ ਹੈ ਉਹ ਫਸ ਜੂਗੀ। ਇਸ ਕਰਕੇ ਇਹ ਢਾਂਚਾ ਤਬਾਹ ਕੀਤਾ ਗਿਆ। ਉਹਨੂੰ ਸਮਝਣ ਦੀ ਲੋੜ ਹੈ ਜੀ। ਮਹਿਜ਼ ਇਹਦੇ ਵਾਸਤੇ ਟੀਚਰ ਜ਼ਿੰਮੇਵਾਰ ਨਹੀਂ ਗੇ ਜੀ ਕਿ ਉਹ ਵਿਆਹ ਦੇਖਦੇ ਨੇ ਕਿਸੇ ਜਗ੍ਹਾ ਦੇ ਉੱਤੇ ਤਾਂ ਕਰਕੇ ਢਾਂਚਾ ਤਬਾਹ ਹੋ ਗਿਆ। ਇਹਨੂੰ ਕੱਟ ਜਿਹੜੇ ਦੀ ਉਹ ਲਾਏ ਗਏ। ਹੁਣ ਤੁਸੀਂ ਦੱਸੋ ਇਹਨੂੰ ਕਿਵੇਂ ਆਪਾਂ ਜਾਇਜ਼ ਠਹਿਰਾ ਦਈਏ ਕਿ 42,500 ਤਨਖਾਹ ਤੇ ਸਿੱਧੀ ਲਿਆ ਕੇ ਤੁਸੀਂ ਜਿਹੜਾ ਜੀ ਉਹ 15,000 ਦੇ ਉੱਤੇ ਸੁੱਟ ਦਿਓ। ਮੈਂ ਤਾਂ ਕਹਿੰਦਾ ਟੀਚਰ ਇਹਨੂੰ ਐਕਸੈਪਟ ਕਰ ਲੈਣ, ਪਰ ਨਾਲ ਇਹ ਸ਼ਰਤ ਲਾ ਦੇਣ ਕਿ ਜਿੰਨੀ ਵੱਡੀ ਅਫਸਰਸ਼ਾਹੀ ਆ ਤੇ ਸਿਆਸੀ ਲੋਕ ਇੰਨੇ % ਉਹ ਵੀ ਆਪਣੀਆਂ ਤਨਖਾਹਾਂ ਤੇ ਭੱਤਿਆਂ ਦੇ ਵਿੱਚ ਕੱਟ ਜਿਹੜਾ ਉਹ ਲਾ ਲੈਣ ਤੇ ਫਿਰ ਇਹ ਮਨਜ਼ੂਰ ਹੋਣਾ ਚਾਹੀਦਾ। ਆਪਣੇ ਤਾਂ ਵਧਾਈ ਜਾਂਦੇ ਆ, ਇੱਕ ਮਹਿਜ਼ ਟੀਚਰ ਤਬਕਾ ਜਿਹੜਾ ਜੀ ਉਹਨੂੰ ਕਿਉਂ ਨਿਸ਼ਾਨੇ ਦੇ ਉੱਤੇ ਲਿਆਂਦਾ ਜਾਵੇ? ਕਿਉਂਕਿ ਉਹ ਨੇਸ਼ਨ ਘਾੜਾ ਆ ਜਿਹੜਾ ਟੀਚਰ। ਉਹਨੇ ਭਵਿੱਖ ਦੇ ਵਾਸਤੇ ਡਾਕਟਰ ਪੈਦਾ ਕਰਨੇ ਆ, ਉਹਨੇ ਭਵਿੱਖ ਦੇ ਵਕੀਲ ਪੈਦਾ ਕਰਨੇ ਆ, ਉਹਨੇ ਭਵਿੱਖ ਦੇ ਸਿਆਸਤਦਾਨ ਜਿਹੜੇ ਉਹ ਪੈਦਾ ਕਰਨੇ ਆ। ਜੇ ਉਹ ਤੰਗੀਆਂ ਤੁਰਸ਼ੀਆਂ ਦੇ ਨਾਲ ਖੁਦ ਹੀ ਜੂਝਦਾ ਰਿਹਾ ਤੇ ਫਿਰ ਉਹ ਜਿਹੜਾ ਜੀ ਸਹੀ ਐਜੂਕੇਸ਼ਨ ਨਹੀਂ ਦੇ ਸਕੂਗਾ। ਇਸ ਕਰਕੇ ਮੈਂ ਇਸ ਹੱਕ ਦੇ ਵਿੱਚ ਹਾਂ ਕਿ ਉਹਨਾਂ ਦਾ ਸੰਘਰਸ਼ ਜਿਹੜਾ ਉਹ ਜਾਇਜ਼ ਹੈ, ਉਹ ਬਿਲਕੁਲ ਸਹੀ ਹੈ। ਸੰਵਿਧਾਨਕ ਤੌਰ ਤੇ ਵੀ ਉਹਨਾਂ ਨੂੰ ਹੱਕ ਹੈ ਤੇ ਉਹਨਾਂ ਦਾ ਇਹ ਹੱਕ ਜਿਹੜਾ ਜੀ ਉਹਨਾਂ ਨੂੰ ਇਹ ਲੜਨਾ ਵੀ ਜਿਹੜਾ ਜੀ ਚਾਹੀਦਾ। ਜੇ ਟੀਚਰ ਲੜਨਗੇ ਤੇ ਅੱਗੋਂ ਬੱਚਿਆਂ ਨੂੰ ਉਹ ਲੜਨ ਦੀ ਸਿੱਖਿਆ ਦੇ ਸਕਣਗੇ ਨਾ। ਜੇ ਤੁਹਾਡੇ ਨਾਲ ਕਿਸੇ ਜਗ੍ਹਾ ਦੇ ਉੱਤੇ ਧੱਕਾ ਹੁੰਦਾ ਤੇ ਤੁਸੀਂ ਜਿਹੜਾ ਇਹ ਲੜਨਾ, ਕਿਉਂਕਿ ਇਹ ਚੀਜ਼ਾਂ ਅਸੀਂ ਆਪਣੇ ਟੀਚਰ ਤੋਂ ਸਿੱਖੀਆਂ ਨੇ। ਹੁਣ ਉਹ ਟੀਚਰ ਸਿਖਾਉਂਦੇ ਨੇ ਜਾਂ ਨਹੀਂ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਦੂਜਾ ਸਵਾਲ ਬਹੁਤ ਅਹਿਮ ਹੈ ਜੀ ਜਿਹੜਾ ਤੁਸੀਂ ਪੁੱਛਿਆ, ਔਰ ਮੈਂ ਤੁਹਾਡਾ ਇਸ ਪੱਖੋਂ ਧੰਨਵਾਦ ਕਰਦਾ ਜੀ ਕਿ ਤੁਸੀਂ ਇਹ ਮਾਮਲਾ ਜਿਹੜਾ ਉਹ ਪੁੱਛ ਲਿਆ। ਖਡੂਰ ਸਾਹਿਬ ਤੋਂ ਜਿਹੜੀ ਹੈ ਜੀ ਇਹ ਦਿੱਤੀ ਗਈ ਹੈ ਜੀ ਜਿਹੜੀ ਸੀਟ ਬੀਬੀ ਖਾਲੜਾ ਜੀ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਜਿਹੜੇ ਨੇ ਉਹ ਬਹੁਤ ਮਹਾਨ ਹੁੰਦੇ ਆ ਜੀ। ਜਸਵੰਤ ਸਿੰਘ ਖਾਲੜਾ ਹੋਰਾਂ ਦੀ ਕੋਈ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਸੀਗੀ। ਉਹਨਾਂ ਨੇ ਜਿਹੜੀ ਲੜਾਈ ਲੜੀ ਆ ਜੀ ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਕੇ ਲੜੀ। ਸ਼ਾਇਦ ਉਹਨਾਂ ਨੂੰ ਪਤਾ ਸੀਗਾ ਕਿ ਜਿਹੋ ਜੀ ਲੜਾਈ ਉਹ ਲੜ ਰਹੇ ਆ ਉਹਦਾ ਅੰਤ ਜਿਹੜਾ ਜੀ ਉਹ ਕਿਹੋ ਜਿਹਾ ਹੁੰਦਾ। ਬਦਕਿਸਮਤੀ ਦੇ ਨਾਲ ਉਹ ਅੰਤ ਜਿਹੜਾ ਜੀ ਉਹ ਹੋਇਆ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ, ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਪੰਜਾਬ ਦੇ ਨਕਸ਼ੇ ਚੋਂ ਕਿਉਂ ਗਾਇਬ ਹੋ ਗਏ? ਇਹ ਬਹੁਤ ਵੱਡਾ ਸਵਾਲ ਹੈ ਜੀ। ਇਹਦੇ ਪਿੱਛੇ ਕਿਤੇ ਨਾ ਕਿਤੇ ਜਸਵੰਤ ਸਿੰਘ ਖਾਲੜਾ ਜੀ ਦਾ ਜੋ ਹਸ਼ਰ ਜਿਹੜਾ ਜੀ ਉਹ ਕੀਤਾ ਗਿਆ ਉਹ ਇੱਕ ਕਾਰਨ ਜਿਹੜਾ ਜੀ ਉਹ ਹੈਗਾ। ਦੇਖੋ ਅਸੀਂ ਉਸ ਪਰਿਵਾਰ ਦੀ ਦੇਣ ਜਿਹੜੀ ਆ ਨਾ ਪੈਸੇ ਦੇ ਰੂਪ ਦੇ ਵਿੱਚ ਦੇ ਸਕਦੇ ਆ, ਨਾ ਕਿਸੇ ਸਿਆਸਤ ਦੇ ਰੂਪ ਦੇ ਵਿੱਚ ਤਾਂ ਦੇ ਹੀ ਨਹੀਂ ਜਿਹੜਾ ਜੀ ਹੋ ਸਕਦੇ। ਪਤਾ ਨਹੀਂ ਇਹ ਮੈਸੇਜ ਪਹੁੰਚੂਗਾ ਜਾਂ ਨਹੀਂ, ਪਰ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲੋਕ ਇਸ ਪ੍ਰੋਗਰਾਮ ਨੂੰ ਸੁਣਦੇ ਆ। ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸੁਨੇਹਾ ਜਿਹੜਾ ਜੀ ਉਹ ਬੀਬੀ ਖਾਲੜਾ ਤੱਕ ਪਹੁੰਚਾ ਵੀ ਸਕਦੇ ਆ ਕਿ ਉਹ ਸਿਆਸਤ ਤੋਂ ਪਰੇ ਰਹਿਣ। ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਜੀ, ਵੱਡੀ ਤੋਂ ਵੱਡੀ ਸਿਆਸੀ ਪਾਰਟੀ ਕਿਉਂ ਨਾ ਹੋਵੇ, ਜੇ ਉਹਨਾਂ ਨੂੰ ਜਿਹੜਾ ਜੀ ਉਹ ਇਹ ਆਫਰ ਕਰਦੀ ਆ ਜਾਂ ਉਹਨਾਂ ਨੂੰ ਲੜਾਉਂਦੀ ਆ, ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ। ਜਿਹੜੀ ਲੜਾਈ ਉਹ ਪਰਿਵਾਰ ਲੜ ਰਿਹਾ ਮਨੁੱਖੀ ਅਧਿਕਾਰਾਂ ਦੀ, ਉਹਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਰਿਸਪੈਕਟ ਹੈ। ਬੀਬੀ ਖਾਲੜਾ ਹੋਰੀ ਵੀ ਕੰਟੀਨਿਊਸ ਜਿਹੜਾ ਜੀ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦਿਆਂ ਵੱਖ-ਵੱਖ ਇਸ਼ੂਜ਼ ਉਭਾਰਦੇ ਰਹਿੰਦੇ ਆ। ਇਸ ਕਰਕੇ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ। ਹਾਂ, ਜੇ ਪੰਜਾਬ ਦੀ ਕੋਈ ਸਿਆਸੀ ਪਾਰਟੀ ਜਿਨ੍ਹਾਂ ਦੇ ਕੋਲੇ ਹੱਕ ਆ ਜੀ ਇਸ ਵੇਲੇ, ਉਹ ਦੋ ਕੋਲੇ ਆ, ਇੱਕ ਕਾਂਗਰਸ ਆ ਤੇ ਇੱਕ ਅਕਾਲੀ ਦਲ ਹੈ, ਜਿਹੜੇ ਕਿ ਉਹਨਾਂ ਨੂੰ ਰਾਜ ਸਭਾ 'ਚ ਲਿਜਾ ਸਕਦੇ ਆ। ਜਿੱਥੇ ਕੋਈ ਸਿਆਸਤ ਜਿਹੜੀ ਉਹ ਨਾ ਹੋਵੇ, ਉਹਨਾਂ ਨੂੰ ਕੋਈ ਇਲੈਕਸ਼ਨ ਨਾ ਲੜਨੀ ਪਏ, ਜਾਂ ਤਾਂ ਕੋਈ ਸਿਆਸੀ ਪਾਰਟੀ ਉਹਨਾਂ ਨੂੰ ਰਾਜ ਸਭਾ ਦੀ ਸੀਟ ਜਿਹੜੀ ਉਹ ਆਫਰ ਕਰੇ, ਫਿਰ ਸਾਨੂੰ ਉਹ ਸਪੋਰਟ ਜਿਹੜੀ ਜ਼ਰੂਰ ਕਰਨੀ ਚਾਹੀਦੀ ਆ। ਉਹ ਡਿਜ਼ਰਵ ਕਰਦੇ ਨੇ ਰਾਜ ਸਭਾ ਦੀ ਜਿਹੜੀ ਉਹ ਸੀਟ, ਪਰ ਲੋਕ ਸਭਾ ਦੀ ਉਹ ਸੀਟ ਜਿਹੜੀ ਉਹ ਲੜਨ ਤੇ ਉਹਨਾਂ ਨੂੰ ਜਦੋਂ ਵੋਟਾਂ ਦੀ ਪਰਸੈਂਟੇਜ ਜਿਹੜੀ ਆ ਜੀ ਉਹ ਕਿੰਨੀ ਕੁ ਪਊਗੀ, ਉਹ ਦੇਖੋ। ਜਿਹੜੇ ਲੋਕ ਪਹਿਲਾਂ ਹੀ, ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਜਿਹੜੇ ਉਹ ਘੱਟਦੇ ਜਾਂਦੇ ਆ, ਇਹ ਸਟੈਟ ਬੈਕ ਵੱਜੂਗੀ ਜੀ ਲੋਕਾਂ ਨੂੰ ਬਹੁਤ ਵੱਡੀ। ਉਹਦਾ ਕਾਰਨ ਆਪਾਂ ਸਾਰੇ ਜਾਣਦੇ ਆ। ਅੱਜ ਚਾਹੇ ਜਿਹੋ ਜਿਹੀ ਮਰਜ਼ੀ ਕੋਈ ਗੱਲ ਕਹੀ ਚੱਲੇ ਵੀ ਉਹ ਉੱਥੋਂ ਵਿਨਿੰਗ ਕੈਂਡੀਡੇਟ ਹੋ ਸਕਦੇ, ਨਹੀਂ ਪੋਸੀਬਲ ਹੈਗਾ ਜੀ, ਇਹ ਨਹੀਂ ਪੋਸੀਬਲ ਹੈਗਾ।
ਉਹਦੇ ਕਈ ਕਾਰਨ ਨੇ। ਆਪਾਂ ਕਿਸੇ ਦਿਨ ਫਿਰ ਡਿਟੇਲ ਦੇ ਵਿੱਚ ਜਿਹੜੀ ਉਹ ਗੱਲ ਕਰ ਲਾਂਗੇ। ਪਰ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਹਾਂ ਜੀ, ਕਿਉਂਕਿ ਮੇਰੇ ਮਨ ਦੇ ਵਿੱਚ ਵੀ ਰਿਸਪੈਕਟ ਹੈ ਉਸ ਪਰਿਵਾਰ ਦੀ ਬਹੁਤ ਵੱਡੀ। ਉਹਨਾਂ ਨੂੰ ਇਸ ਫੈਸਲੇ ਦੇ ਉੱਤੇ ਦੁਬਾਰਾ ਗੌਰ ਕਰਨਾ ਚਾਹੀਦਾ। ਉਹਨਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਕੋਈ ਵੀ ABD ਕੋਈ ਵੀ ਹੋਵੇ ਉਹਦੇ ਵੱਲੋਂ ਨਹੀਂ ਖੜਨਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਵੋਟਾਂ ਵਾਲਾ ਕੰਮ ਜਿਹੜਾ ਥੋੜਾ ਡਿਫਰੈਂਟ ਹੁੰਦਾ ਆ। ਸੁੱਖੀ ਕਰਵਾ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਜਿਵੇਂ ਆਪਾਂ ਰਾਤ ਗੱਲ ਕਰਦੇ ਸੀਗੇ, ਤੁਸੀਂ ਆਪਣੇ ਡਾਕਟਰ ਮਨਮੋਹਨ ਸਿੰਘ ਬਾਰੇ, ਜੇ ਅੰਮ੍ਰਿਤਸਰ ਤੋਂ ਚੋਣ ਲੜਦੇ ਆ ਕੀ ਕਾਂਗਰਸ ਪਾਰਟੀ ਦੀ ਜਿਹੜੀ ਅੰਦਰੂਨੀ ਵੋਟ ਆ ਉਹਨਾਂ ਨੂੰ ਫੁੱਲ ਮਿਲ ਸਕਦੀ ਆ? ਤੇ ਦੂਜਾ ਸਵਾਲ ਮੇਰਾ ਸੀਗਾ ਖਹਿਰਾ ਸਾਹਿਬ ਬਾਰੇ। ਕੋਈ ਸ਼ੱਕ ਨਹੀਂ ਉਹਨਾਂ ਨੇ ਵਿਰੋਧੀ ਧਿਰ ਦੇ ਵਿੱਚ ਬਹੁਤ ਵਧੀਆ ਭੂਮਿਕਾ ਆਪਣੀ ਨਿਭਾਈ, ਪਰ ਜੋ ਉਹਨਾਂ ਨੇ ਹੁਣ ਆਪਣੀ ਪਾਰਟੀ ਨੂੰ ਲੈ ਕੇ ਬ੍ਰਾਂਡ ਦਾ ਸੀਨ ਜੋ ਵੀ ਉਹਨਾਂ ਨੇ ਗੇਮ ਖੇਡੀ ਆ ਇਹਦਾ ਕੋਈ ਸਪਸ਼ਟੀਕਰਨ ਉਹਨਾਂ ਨੇ ਦਿੱਤਾ? ਔਰ ਚੋਣਾਂ ਦੇ ਵਿੱਚ ਕੀ ਇਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈ ਸਕਦਾ? ਥੈਂਕ ਯੂ। ਦੇਖੋ, ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲਾ ਮਾਮਲਾ ਅਜੇ ਕਲੀਅਰ ਨਹੀਂ ਗਾ। ਬਹੁਤ ਘੱਟ ਚਾਂਸਿਸ ਹੈ ਕਿ ਡਾਕਟਰ ਸਾਹਿਬ ਚੋਣ ਜਿਹੜੀ ਹੈ ਜੀ ਉਹ ਲੜਨਗੇ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਇੱਕੋ ਚੋਣ ਲੜੀ ਆ ਦਿੱਲੀ ਦੀ ਔਰ ਉਹ ਚੋਣ ਹਾਰੀ ਆ। ਜਿਹੜੇ ਇਸ ਸਾਲ ਦੀ ਜੂਨ ਮਹੀਨੇ ਤੱਕ ਉਹਨਾਂ ਦੇ ਕੋਲੇ ਰਾਜ ਸਭਾ ਦੀ ਜਿਹੜੀ ਮੈਂਬਰੀ ਹੈਗੀ ਆ, ਤੇ ਕਾਂਗਰਸ ਚਾਹੂਗੀ ਤਾਂ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਜਿਹੜੀ ਹੈ ਜੀ ਉਹ ਗਾਂਹ ਨਵਿਆਉਣ ਦੇ ਵਿੱਚ ਕੋਈ ਇਸਦੀ ਵੱਡੀ ਸਮੱਸਿਆ ਨਹੀਂ ਜਿਹੜੀ ਆਊਗੀ। ਦੇਖੋ, ਇਹ ਕਾਂਗਰਸ ਦੇ ਉੱਤੇ ਡਿਪੈਂਡ ਹੈ। ਅਗਲੇ ਕੁਝ ਦਿਨ ਜਿਹੜੇ ਜੀ ਉਹ ਤੈਅ ਕਰਨਗੇ ਕਿ ਕਹਾਣੀ ਕਿੱਧਰ ਨੂੰ ਜਾਂਦੀ ਹੈ। ਹੋ ਸਕਦਾ ਹੈ ਕਿ ਕਾਂਗਰਸ ਜਿਹੜੀ ਹੈ ਜੀ ਉਹ ਮਾਸਟਰ ਸਟ੍ਰੋਕ ਖੇਡ ਸਕੇ ਇਸ ਦੇ ਉੱਤੇ ਕਿ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਪ੍ਰੋਜੈਕਟ ਕਰੇ ਕਿ ਉਹ ਪ੍ਰਧਾਨ ਮੰਤਰੀ ਜਿਹੜਾ ਜੀ ਉਹਨੂੰ ਕੈਂਡੀਡੇਟ ਜਿਹੜਾ ਉਹ ਬਣਾਵੇ। ਜੇ ਬਣਾਉਂਦੀ ਹੈ ਤੇ ਇਹ ਕਾਂਗਰਸ ਦੇ ਵਾਸਤੇ ਇੱਕ ਵੱਡਾ ਬੂਸਟਰ ਜਿਹੜਾ ਜੀ ਉਹ ਹੋ ਸਕਦਾ, ਕਿਉਂਕਿ ਡਾਕਟਰ ਸਾਹਿਬ ਦੀ ਰਿਸਪੈਕਟ ਜਿਹੜੀ ਹੈ ਜੀ ਉਹ ਸਮੁੱਚੇ ਮੁਲਕ ਭਰ ਦੇ ਵਿੱਚ ਹੈ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਕਿਉਂਕਿ ਉਹ ਇੱਕ ਅਰਥ ਸ਼ਾਸਤਰੀ ਨੇ, ਵਿਸ਼ਵ ਦੇ ਜਿਹੜੇ ਜੀ ਉਹ ਮੰਨੇ ਹੋਏ ਸ਼ਾਸਤਰੀ ਨੇ। ਪਰ ਅਜੇ ਜਿਵੇਂ ਮੈਂ ਕਿਹਾ ਕਿ ਅਜੇ ਕੋਈ ਕਲੀਅਰ ਨਹੀਂ ਗਾ ਕਿ ਉਹ ਚੋਣ ਜਿਹੜੀ ਹੈ ਜੀ ਉਹ ਲੜਨਗੇ। ਦੂਸਰੀ ਗੱਲ ਜਿਹੜੀ ਤੁਸੀਂ ਆ ਜਿਹੜੀ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੀ, ਦੇਖੋ ਇਹਦਾ ਕੋਈ ਸਪਸ਼ਟੀਕਰਨ ਤਾਂ ਉਹ ਦੇ ਨਹੀਂ ਸਕੇ ਕਿ ਕਿਉਂ ਉਹਨਾਂ ਨੇ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਲਵਾਇਆ। ਉਹ ਕਹਿੰਦੇ ਜੀ ਕਿ ਦਿੱਲੀ ਦੇ ਗੇੜੇ ਬਹੁਤ ਲੱਗਦੇ ਆ, ਇਸ ਕਰਕੇ ਇਹ ਕੋਈ ਕਲੈਰੀਫਿਕੇਸ਼ਨ ਨਹੀਂ ਹੈਗੀ ਜਿਹੜੀ ਉਹ ਦੇ ਰਹੇ ਆ। ਅਸਲ ਦੇ ਵਿੱਚ ਜਿਹੜਾ ਉਹ ਡਿਲੇ ਕਰਨਾ ਚਾਹੁੰਦੇ ਸੀ, ਮੇਨ ਮਕਸਦ ਜਿਹੜਾ ਜੀ ਉਹ ਇਹ ਆ, ਉਹਨਾਂ ਨੂੰ ਇੱਕੋ ਗੱਲ ਦਾ ਡਰ ਸੀਗਾ ਜੇ ਪਹਿਲਾਂ ਉਹਨਾਂ ਦੇ ਜਿਹੜਾ ਜੀ ਉਹ ਅਸਤੀਫਾ ਦੇ ਦਿੰਦੇ ਜਾਂ ਉਹ ਡਿਸਕੁਆਲੀਫਾਈ ਕਰਤੇ ਜਾਂਦੇ, ਇਹ ਭੁਲੱਥ ਦੀ ਚੋਣ ਜਿਹੜੀ ਹੈ ਜੀ ਉਹ ਕਿਤੇ ਨਾਲ ਨਾ ਆ ਜਾਂਦੀ ਲੋਕ ਸਭਾ ਦੀ। ਇਹ ਸਾਰੇ ਜਿੰਨੇ ਉਹਨਾਂ ਨੇ ਤੌਰ ਤਰੀਕੇ ਵਰਤੇ ਨਾ ਇਸੇ ਚੀਜ਼ ਦੇ ਵਾਸਤੇ ਵਰਤੇ ਆ ਕਿ ਉਹਨਾਂ ਨੂੰ ਅਸਤੀਫਾ ਨਾ ਦੇਣਾ ਪਏ। ਹੁਣ ਉਹ ਅਸਤੀਫਾ ਦੇ ਵੀ ਦੇਣਗੇ ਤੇ ਹੁਣ ਜਿਹੜੀ ਆ ਲੋਕ ਸਭਾ ਦੇ ਨਾਲ ਉਹਦੀ ਚੋਣ ਜਿਹੜੀ ਉਹ ਨਹੀਂ ਆਊਗੀ। ਇਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਕਿ ਕਾਗਜ਼ਾਂ ਦੇ ਵਿੱਚ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ। ਬਾਕੀ ਕਿੰਨੀਆਂ ਕੁ ਵੋਟਾਂ ਜਿਹੜੀਆਂ ਜੀ ਉਹ ਪ੍ਰਾਪਤ ਕਰ ਲੈਂਦੇ ਆ ਇਹ ਜਿਹੜਾ ਜੀ ਪਤਾ ਲੱਗ ਹੀ ਜਾਣਾ, ਮਸ਼ੀਨਾਂ ਨੇ ਜਿਹੜਾ ਉਹ ਦੱਸ ਹੀ ਦੇਣਾ। ਕਰਤਾਵਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੈਂ ਸਰਦਾਰ ਮਨਮੋਹਨ ਸਿੰਘ ਬਾਰੇ ਸਵਾਲ ਕਰਨਾ ਜੀ, ਪਰ ਉਹ ਭਾਈ ਸਾਹਿਬ ਉਹਨਾਂ ਨੇ ਪੰਨੂ ਸਾਹਿਬ ਨੇ ਦੱਸ ਦਿੱਤਾ ਹੈ। ਤੇ ਦੂਸਰਾ ਜੋ ਉਹਨਾਂ ਨੇ ਬੀਬੀ ਖਾਲੜਾ ਵਾਸਤੇ ਜੋ ਕੁਛ ਵੀ ਕਿਹਾ ਜੀ ਭੈਣ ਜੀ, ਬਹੁਤ ਉਹ ਕਹਿੰਦੇ ਬਹੁਤ ਕੀਮਤੀ ਗੱਲਾਂ ਕਹੀਆਂ ਆ ਕਿ ਆਪਣੇ ਨਾਲ ਹੁਣ ਤੱਕ ਹੁੰਦਾ ਆ ਰਿਹਾ ਵੀ ਜਿੰਨੇ ਵੀ ਸਿਮਰਜੀਤ ਸਿੰਘ ਮਾਨ ਨੂੰ ਨਹੀਂ ਹੋਏ ਤੇ ਜਿੰਨੀ ਰਿਸਪੈਕਟ ਆਪਾਂ ਇੱਥੇ ਉਹਨਾਂ ਆਪਾਂ ਬੀਬੀ ਖਾਲੜਾ ਦੀ ਇੱਥੇ ਐਂ ਕਰਦੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਸਤਿਕਾਰਯੋਗ ਫੈਮਿਲੀ ਹੈ ਜਿੱਦਾਂ ਇਹਨਾਂ ਨੇ ਵੀ ਕਿਹਾ ਆ, ਪਰ ਇਹਨਾਂ ਦੀ ਐਡਵਾਈਸ ਜੋ ਇਹਨਾਂ ਨੇ ਕੀਤੀ ਆ ਉਹ ਮੇਰੇ ਖਿਆਲ 'ਚ ਉਹਨਾਂ ਨੇ ਮੰਨ ਲੈਣੀ। ਥੈਂਕ ਯੂ ਜੀ। ਕਿ ਸਾਡੇ ਨਾਲ ਜੁੜੇ ਨੇ ਕੁਲਵਿੰਦਰ ਐਡਮਿੰਟਨ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਕੁਲਵਿੰਦਰ ਜੀ। ਹਾਂਜੀ ਅੱਗੇ ਪਰਮਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪੰਨੂ ਸਾਹਿਬ ਜੀ, ਮੈਂ ਆਪਣੇ ਸਵਾਲ ਆਪਣੇ ਕੋਈ ਖਾਸ ਨਹੀਂਗਾ, ਪਰ ਮੈਂ ਆਪਣੇ ਪੁੱਛਣਾ ਚਾਹੁੰਦਾ ਵੀ ਭਗਵੰਤ ਮਾਨ ਹੋਣਾ ਦੀ ਆਪਣੇ ਇੰਟਰਵਿਊ ਆਈ ਸੀ ਆਪਣੇ ਸਾਡੇ ਇੱਥੇ ਰੇਡੀਓ ਤੇ, ਪੰਜਾਬੀ ਰੇਡੀਓ USA ਤੇ, ਪਰ ਉਹਨਾਂ ਕਿਸੇ ਬੰਦੇ ਕੋਈ ਹੱਥ ਪੱਲਾ ਨਹੀਂ ਫੜਾਇਆ। ਇੰਟਰਵਿਊ ਦੀ ਕੋਈ ਸਮਝ ਨਹੀਂ ਲੱਗੀ ਵੀ ਕੀ ਕਹਿਣਾ ਕੀ ਚਾਹੁੰਦੇ ਆ। ਤੇ ਮੈਨੂੰ ਉਹ ਲੱਗਦਾ ਵੀ ਸਿਰਫ ਉਹ ਆਪਣੇ ਜਿਹੜੀ ਹੈਗੀ ਆਪਣੇ ਕੀ ਨਾ ਆਮ ਪਾਰਟੀ ਆ ਉਹਨੂੰ ਸਿਰਫ ਮਾਲਵੇ ਤੱਕ ਹੀ ਸੀਮਿਤ ਰੱਖਣਾ ਚਾਹੁੰਦੇ ਆ, ਦੂਜੇ ਬੰਦੇ ਸ਼ਾਇਦ ਨਹੀਂ ਚਾਹੁੰਦੇ, ਜਿਸ ਹਿਸਾਬ ਨਾਲ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਸੀ। ਇਹਦੇ ਬਾਰੇ ਦੱਸਿਓ ਤੁਹਾਡੇ ਕੀ ਵਿਚਾਰ ਆ। ਥੈਂਕ ਯੂ ਜੀ। ਮੈਂ ਉਹ ਇੰਟਰਵਿਊ ਸੁਣੀ ਨੀ ਗੀ, ਉਹਨਾਂ ਨੇ ਕੀ ਕਿਹਾ। ਜੇ ਤੁਹਾਡੇ ਸਵਾਲ ਨੇ ਭੈਣ ਜੀ ਹੋਰੀ ਸੁਣ ਰਹੇ ਨੇ, ਦੁਬਾਰਾ ਪਹੁੰਚਾ ਦੇਣਾ ਤੇ ਉਹ ਸਵਾਲ ਜਿਹੜੇ ਨੇ ਜਦੋਂ ਅਗਲੀ ਵਾਰੀ ਆਉਣਗੇ ਉਹਨਾਂ ਤੋਂ ਜਿਹੜਾ ਜੀ ਉਹ ਪੁੱਛ ਲੈਣਾ, ਕਿਉਂਕਿ ਸਵਾਲਾਂ ਦੇ ਕਿਉਂਕਿ ਜਵਾਬ ਉਹਨਾਂ ਦੇ ਨੇ, ਜਵਾਬ 'ਚ ਤੁਹਾਡਾ ਸਵਾਲ ਨਿਕਲਿਆ, ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ ਜੀ। ਕੁਲਵਿੰਦਰ ਸਤਿ ਸ਼੍ਰੀ ਅਕਾਲ ਜੀ। ਗੁਰਜੀਤ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ
ਭੈਣ ਜੀ ਮੇਰਾ ਸਵਾਲ ਸੀਗਾ ਜੀ, ਆਪਣੇ ਕੇਜਰੀਵਾਲ ਨੇ ਜਦੋਂ ਮਾਫੀ ਲਈ ਤਾਂ ਭਗਵੰਤ ਮਾਨ ਕਹਿੰਦਾ ਸੀ ਮੈਂ ਸਵਾਲ ਕਰੂੰਗਾ ਪੁੱਛੂੰਗਾ, ਮੇਰਾ ਹਲੇ ਗੱਲ ਨਹੀਂ ਹੋਈ। ਮੁੜ ਕੇ ਉਹੀ ਗੱਲ ਵੀ ਹੋ ਗਈ, ਹੁਣ ਪ੍ਰਧਾਨਗੀ ਤੇ ਵੀ ਆ ਗਿਆ, ਸਫਾਈਆਂ ਵੀ ਦਿੱਤੀਆਂ, ਪਰ ਕਹਿੰਦਾ ਮੈਂ ਮਜੀਠੀ ਨੂੰ ਹੁਣ ਵੀ ਕਹਿੰਦਾ ਡਰੱਗ ਆ ਵੇਚਦਾ, ਤੇ ਹੁਣ ਤਾਂ ਪ੍ਰਚਾਰ 'ਚ ਹੁਣ ਵੀ ਕਰ ਸਕਦਾ ਗੱਲ ਇਹੋ। ਥੈਂਕ ਯੂ ਜੀ। ਦੇਖੋ ਇਹਦਾ ਜਦੋਂ ਪ੍ਰਧਾਨ ਬਣੇ ਇਹ ਗੱਲ ਕਹੀ ਆ ਉਹਨਾਂ ਨੇ ਕਿ ਮੇਰੀ ਗੱਲ ਹੋ ਗਈ ਸੀਗੀ ਤੇ ਮੈਂ ਉਹਨਾਂ ਦੇ ਜਿਹੜੇ ਦਿੱਤੇ ਹੋਏ ਸਪਸ਼ਟੀਕਰਨ ਤੋਂ ਸੰਤੁਸ਼ਟ ਹਾਂ ਤੇ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਦਾ ਕੰਮ ਸੀਗਾ ਜੀ ਉਹ ਇਹਦੇ ਨਾਲ ਪ੍ਰਭਾਵਿਤ ਹੁੰਦਾ ਸੀਗਾ, ਕਿਉਂਕਿ ਵੱਖ-ਵੱਖ ਜਿਹੜੇ ਕੇਸ ਸੀਗੇ ਉਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਮੁਆਫੀ ਮੰਗੀ ਹੈ। ਹੁਣ ਇਹਦੇ ਤੋਂ ਭਗਵੰਤ ਮਾਨ ਹੁਰੀ ਉਹ ਕਹਿੰਦੇ ਮੈਂ ਸਪਸ਼ਟ ਹਾਂ, ਲੋਕ ਸਪਸ਼ਟ ਨੇ ਜਾਂ ਨਹੀਂ, ਇਹਦਾ ਜਵਾਬ ਲੋਕਾਂ ਨੇ ਵੋਟਾਂ ਦੇ ਵਿੱਚ ਦੇ ਦੇਣਾ। ਜੀ ਜੀ। ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਮੈਂ ਪੁੱਛਣਾ ਚਾਹੁੰਦਾ ਸੀਗਾ ਜੀ ਪੰਨੂ ਸਾਹਿਬ, ਜਿੱਦਾਂ ਇੱਕ ਤਾਂ ਉਹ ਦਿਲਪ੍ਰੀਤ ਬਾਰੇ ਕੋਈ ਦੱਸਿਓ, ਉਹਦੇ ਲੱਤ 'ਚ ਗੋਲੀ ਵੱਜੀ, ਲੱਤ ਉਹਦੀ ਵੱਟੀ ਜਾਣੀ ਹੈ। ਮੇਰਾ ਸਵਾਲ ਸੀਗਾ ਜੀ ਆਪਣਾ ਬਾਰਡਰ ਤੋਂ ਦੂਜੇ ਪਾਸੇ ਵੀ ਨਸ਼ੇ ਦਾ ਇੱਦਾਂ ਹੀ ਲੋਕੀ ਪਰੇਸ਼ਾਨ ਨਸ਼ੇ ਦੇ ਨਾਲ ਜਾਂ ਹੋਰ ਜਿਹੜੇ ਰਾਜਸਥਾਨ ਬਾਰਡਰ ਦੇ ਨਾਲ ਲੱਗਦੇ ਏਰੀਏ ਉਹਨਾਂ 'ਚ ਵੀ ਇੱਦਾਂ ਹੀ ਹਾਲ ਆ ਜੋ ਪੰਜਾਬ 'ਚ ਹੋ ਰਿਹਾ, ਉਹਨਾਂ ਬਾਰੇ ਮੱਠ ਜੀ। ਉਹਦੇ ਗੋਲੀ ਜਿਹੜੀ ਲੱਗੀ ਆ ਜੀ ਉਹ ਤਾਂ ਉਦੋਂ ਕੱਢ ਦਿੱਤੀ ਸੀ, ਇੱਕ ਵਾਰੀ ਖਬਰਾਂ ਇਹ ਵੀ ਆਈਆਂ ਸੀ ਕਿ ਉਹਦੀ ਲੱਤ ਸ਼ਾਇਦ ਵੱਢਣੀ ਪਏ, ਪਰ ਏਦਾਂ ਦਾ ਕੁਛ ਨਹੀਂ ਹੋਇਆ ਜੀ। ਉਹ ਮਾਮਲਾ ਅਦਾਲਤ ਦੇ ਵਿੱਚ ਹੀ ਉਹਦੇ ਸਾਰਾ ਜਿਹੜਾ ਜੀ ਉਹ ਚੱਲ ਰਿਹਾ, ਜਿੰਨੇ ਵੀ ਉਹਦੇ ਉੱਤੇ ਕੇਸ ਨੇ। ਨਹੀਂ ਜਿਹੜੇ ਤੁਸੀਂ ਚਿੱਟੇ ਦੀ ਗੱਲ ਕਰਦੇ ਹੋ, ਤਕਰੀਬਨ 2 ਸਾਲ ਪਹਿਲਾਂ ਮੈਂ ਇੱਕ ਵਿਆਹ ਦੇ ਉੱਤੇ ਜਿਹੜਾ ਜੀ ਉਹ ਗਿਆ ਸੀਗਾ ਰਾਜਸਥਾਨ ਤੇ ਜਿਹੜੇ ਗੰਗਾ ਨਗਰ ਆਪਣੀ ਬੈਲਟ ਹੈ ਜੀ, ਪੰਜਾਬੀ ਬੈਲਟ ਹੈ ਬਹੁਤ ਵੱਡੀ। ਮੇਰਾ ਉੱਥੇ ਸਵਾਲ ਇਹ ਸੀਗਾ ਵੀ ਇੱਥੇ ਚਿੱਟਾ ਕਿੰਨਾ ਕੁ ਹੋਇਆ, ਕਹਿੰਦੇ ਕੋਈ ਨਾਂ ਨਿਸ਼ਾਨ ਵੀ ਨਹੀਂ। ਫਰਕ ਕਿੰਨਾ 23 ਕਿਲੋਮੀਟਰ 24 ਕਿਲੋਮੀਟਰ ਦਾ ਜੀ। ਇਹ ਟਾਰਗੇਟ ਜਿਹੜਾ ਨਾ ਜੀ ਉਹ ਪੰਜਾਬ ਹੈ। ਇਹ ਆਪਾਂ ਗੱਲ ਕਿਉਂ ਜਿਹੜਾ ਉਹ ਭੁੱਲਦੇ ਆ ਜੀ। ਟਾਰਗੇਟ ਬਾਰਡਰ ਨਹੀਂ ਗਾ, ਟਾਰਗੇਟ ਸਰਹੱਦ ਨਹੀਂ ਗਾ, ਇੱਕ ਇਹਦਾ ਜਿਹੜਾ ਜੀ ਉਹ ਰੀਜ਼ਨ ਹੈ। ਦੂਸਰਾ ਜਿਹੜਾ ਕਾਰਨ ਹੈ ਜੀ ਸਾਡੇ ਆਪਣੇ ਲੋਕ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਅਸੀਂ ਬਜਾਏ ਇਹਦੇ ਕਿ ਦੋਸ਼ ਜਿਹੜਾ ਜੀ ਉਹ ਦੂਜਿਆਂ ਨੂੰ ਦੇਈ ਚੱਲੀਏ ਕਿ ਇਹਦੇ ਪਿੱਛੇ ਫਲਾਨੀ ਜਥੇਬੰਦੀ ਹੈ ਜੀ, ਇਹਦੇ ਪਿੱਛੇ ਧਮਕਾਨੀ ਜਥੇਬੰਦੀ ਹੈ। ਹੁਣ ਸਮਗਲਿੰਗ ਕਰਦੇ ਕੌਣ ਆ ਜੀ? ਸਾਡੇ ਲੋਕ ਆ ਜਿਹੜੇ ਇਹ ਸਮਗਲਿੰਗ ਕਰਦੇ ਆ। ਇਹ ਉਹ ਲੋਕ ਜਿਹੜੇ ਪੈਸੇ ਦੇ ਭੁੱਖੇ ਜਿਹੜੇ ਜੀ ਲੋਕ ਆ, ਜਿਹੜੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਇਹਦੇ ਨਾਲ ਕਿੰਨੀਆਂ ਜਾਨਾਂ ਜਿਹੜੀਆਂ ਜੀ ਉਹ ਚਲੇ ਜਾਣਗੀਆਂ, ਇਹਦੇ ਨਾਲ ਜਵਾਨੀ ਕਿੰਨੀ ਤਬਾਹ ਹੁੰਦੀ ਹੈ। ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਪੈਸਾ ਚਾਹੀਦਾ। ਉਹ ਵਿਦੇਸ਼ਾਂ 'ਚ ਵੀ ਬੈਠੇ ਆ ਜੀ ਲੋਕ। ਆਪਾਂ ਇੱਥੋਂ ਦੇ ਬਾਰਡਰ ਦੀ ਗੱਲ ਕਿਉਂ ਕਰਦੇ ਆ? ਉੱਥੇ ਕਿਹੜਾ ਪਾਕਿਸਤਾਨ ਦਾ ਬਾਰਡਰ ਲੱਗਦਾ, ਕੈਨੇਡਾ ਦੇ ਵਿੱਚ ਜਾਂ USA ਦੇ ਵਿੱਚ? ਸਾਡੇ ਲੋਕ ਕਿੰਨੇ ਚਿੱਟੇ ਦੀ ਸਮਗਲਿੰਗ ਦੇ ਵਿੱਚ ਹੈਗੇ ਨੇ ਜੀ। ਅਸੀਂ ਇਹਨਾਂ ਲੋਕਾਂ ਦੀ ਪਛਾਣ ਜਿਹੜਾ ਜੀ ਉਹ ਪਹਿਲਾਂ ਕਿਉਂ ਨਹੀਂ ਕਰਦੇ? ਇਹ ਕੌਣ ਲੋਕ ਨੇ ਜਿਹੜੇ ਜ਼ਹਿਰ ਵੰਡ ਰਹੇ ਆ ਸਿਰਫ ਔਰ ਸਿਰਫ ਆਪਣੇ ਪੈਸੇ ਦੀ ਖਾਤਰ? ਲੋਕਾਂ ਦੇ ਧੀਆਂ ਪੁੱਤ ਜਿਹੜੇ ਆ ਜੀ ਉਹਨਾਂ ਨੂੰ ਨਿਗਲ ਰਹੇ ਆ। ਕਿਤੇ ਨਾ ਕਿਤੇ ਸਾਡੇ ਆਪਣਿਆਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਜੀ ਉਹ ਦੋਸ਼ ਆ। ਪਹਿਲਾਂ ਉਹਨਾਂ ਦੀ ਸਫਾਈ ਕਰੀਏ ਆਪਣੇ ਆਲੇ ਦੁਆਲੇ ਝਾਕ ਕੇ, ਫਿਰ ਸਰਹੱਦਾਂ ਦੀ ਹੋ ਸਕਦੀ ਹੈ ਜੀ। ਜਸਵੰਤ ਸਿੰਘ ਚੌਲ ਵਿਆਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਜੀ, ਮੇਰਾ ਆਪਣੀ ਸਾਡੀ ਮਾਤਾ ਜੀ, ਸਾਡੀ ਭੈਣ ਖਾਲੜਾ ਜੀ ਤੇ ਜੀ ਸਰਕਾਰ ਜੋ ਸਰਦਾਰ ਆਪਣੇ ਜਸਵੰਤ ਖਾਲੜਾ ਜੀ, ਆਪਾਂ ਇਹ ਦੇਖੋ ਜੀ ਉਸ ਨੂੰ ਕਿਹੜੀ ਸਰਕਾਰ ਨੇ ਜਿਹੜਾ ਬੰਦਾ ਸੱਚ ਮੋਹਰੇ ਲੈ ਕੇ ਆਇਆ ਸੀ 25,000 ਦੇ ਅਣਪਛਾਤੇ ਕਹਿ ਕੇ ਲਾਸ਼ਾਂ ਲੂਤੀਆਂ ਸੀ ਇਹਨਾਂ ਨੇ। ਕੀ ਆਪਾਂ ਗੱਲ ਕਰਦੇ ਹਾਂ ਜਿਹਨੂੰ ਟਿਕਟ ਮਿਲਦੀ ਵੀ ਆ ਭੈਣ ਖਾਲੜਾ ਜੀ ਦੋਵਾਂ ਪਾਰਟੀਆਂ ਨੂੰ ਇਨਸਾਫ ਮਿਲਿਆ ਜੇ ਕਾਂਗਰਸ ਅਕਾਲੀਆਂ ਤੋਂ? ਪੋਲੀਟਿਕਸ ਆਉਣਾ ਜਦੋਂ ਤੁਸੀਂ ਬਹੁਤ ਵਧੀਆ ਸਤਿਕਾਰ ਕੀਤਾ ਵੀ ਨਾ ਆਵੇ, ਬਹੁਤ ਵਧੀਆ ਗੱਲ ਹੈ ਜੀ। ਪਰ ਆਪਾਂ ਗੱਲ ਕਰਦੇ ਵੀ ਉਹਨਾਂ ਨੂੰ ਕੋਈ ਸਤਿਕਾਰ ਮਿਲਿਆ ਜੀ ਵੀ ਇਹਨਾਂ ਨੂੰ ਇਨਸਾਫ ਦਵਾਵਾਂਗੇ ਅਸੀਂ? ਕਿਉਂ ਕਾਂਗਰਸ ਤਾਂ ਇਨਵੋਲਵ ਆ ਨਾ ਜੀ ਇਹ ਚੀਜ਼ਾਂ ਦੇ ਵਿੱਚ ਮਰਵਾਉਣ ਦੇ ਵਿੱਚ, ਤੇ ਘੱਟ ਅਕਾਲੀ ਵੀ ਨਹੀਂ ਹੈਗੇ ਜੀ। ਭਾਜੀ ਇਹ ਮੇਰਾ ਸਵਾਲ ਹੈ, ਇਹ ਸਵਾਲ ਦਾ ਬਾਅਦ ਦੱਸ ਦਿਓ ਜੀ। ਮੈਂ ਭੈਣ ਜੀ ਸੁਣ ਲੈਣ ਦਿਓ ਜੀ। ਤੁਸੀਂ ਜਵਾਬ ਵੀ ਬਹੁਤਾ ਆਪ ਹੀ ਦੇ ਦਿੱਤਾ ਜੀ। ਜਿਹੜੇ ਪੁਲਿਸ ਆਫੀਸਰ ਚਰਚਿਤ ਰਹੇ ਉਹਨਾਂ ਨੂੰ ਤਰੱਕੀਆਂ ਕਿਹਨੇ ਦਿੱਤੀਆਂ? ਸਵਾਲ ਦਾ ਜਵਾਬ ਤੁਹਾਨੂੰ ਆਪ ਹੀ ਜਿਹੜਾ ਜੀ ਉਹ ਮਿਲ ਜਾਊਗਾ। ਤੁਹਾਨੂੰ ਕੀ ਲੱਗਦਾ ਹੈ ਕਿ ਕੱਲ ਨੂੰ ਇਹ ਕਾਂਗਰਸ ਕਹਿ ਦੂਗੀ ਵੀ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ, ਜਾਂ ਅਕਾਲੀ ਦਲ ਕਹਿ ਦੂਗਾ ਕਿ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਜੀ? ਨਹੀਂ ਕਹਿਣਾ ਜੀ, ਕਿਸੇ ਪਾਰਟੀ ਨੇ ਨਹੀਂ ਕਹਿਣਾ। ਮੈਂ ਇਸੇ ਕਰਕੇ ਜਿਹੜਾ ਜੀ ਉਹ ਕਿਹਾ ਉਹਨਾਂ ਨੂੰ ਉਹ ਸਾਰੀਆਂ ਧਿਰਾਂ ਦੇ ਨੇ, ਉਹ ਇੱਕ ਧਿਰ ਦੇ ਨਾਲ ਜਿਹੜਾ ਜੀ ਉਹ ਨਾ ਜੁੜਨ। ਦੇਖੋ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਆ ਉਹ ਘੱਟ ਨਹੀਂ ਜਾਣੀ, ਪਰ ਏਦਾਂ ਜ਼ਰੂਰ ਹੈ ਕਿ ਇਹ ਇੱਕ ਨਾ ਦੀ ਤਰੀਕਾ ਵੀ ਹੁੰਦਾ ਹੈ ਕਿ ਜੇ ਕੋਈ ਬੰਦਾ ਰੜਕ ਰਿਹਾ ਨਾ ਉਹਨੂੰ ਸਾਈਡ ਲਾਈਨ ਕਰਨ ਦਾ ਇਹ ਇੱਕ ਤਰੀਕਾ ਹੁੰਦਾ ਕਿ ਏਦਾਂ ਵੀ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇੱਕ ਮਿਸਾਲ ਪਹਿਲਾਂ ਵੀ ਜਿਹੜੀ ਉਹ ਦਿੱਤੀ ਸੀਗੀ ਕਿਸੇ ਨੇ, ਸਿਮਰਜੀਤ ਸਿੰਘ ਮਾਨ ਹੋਰਾਂ ਦੀ, ਬੋਲਦੇ ਤਾਂ ਉਹ ਰਹੇ ਨੇ ਨਾ,
ਤੇ ਹੌਲੀ ਹੌਲੀ ਅੱਜ ਵੋਟ ਬੈਂਕ 0.2% ਸੀਗਾ ਜੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ, ਉਹ ਕਿਉਂ ਉੱਥੇ ਜਿਹੜਾ ਜੀ ਉਸ ਵੋਟ ਬੈਂਕ ਦੇ ਉੱਤੇ ਚਲੇ ਗਏ। ਸਵਾਲ ਇਹ ਹੈ ਜੀ ਅੱਜ ਜੇ ਇਹਦੇ ਉੱਤੇ ਗੰਭੀਰਤਾ ਦੇ ਨਾਲ ਨਾ ਵਿਚਾਰਿਆ ਤੇ ਤੁਸੀਂ ਦੇਖਣਾ ਆਉਂਦੇ ਸਮੇਂ ਦੇ ਦੌਰਾਨ, ਆਉਂਦੇ ਸਾਲਾਂ ਦੇ ਵਿੱਚ ਫਿਰ ਜਿਹੜਾ ਜੀ ਇਹ ਗੱਲਾਂ ਹੋਣਗੀਆਂ ਕਿ ਇਹ ਉਦੋਂ ਨਹੀਂ ਸੀ ਚਾਹੀਦਾ। ਮੇਰਾ ਖਿਆਲ ਉਹਨਾਂ ਨੂੰ ਟਿਕਟ ਦੇਣ ਵਾਲਿਆਂ ਨੂੰ ਵੀ ਸੋਚਣਾ ਜਿਹੜਾ ਜੀ ਉਹ ਚਾਹੀਦਾ। ਉਹ ਆਪਣੇ ਪੰਥਕ ਪੱਤੇ ਜਿਹੜੇ ਨਾ ਜੀ ਉਹ ਖੇਡਣ ਦੇ ਵਿੱਚ ਰੁੱਝੇ ਹੋਏ ਆ। ਇਹ ਪੰਥਕ ਪੱਤੇ ਜਿਹੜੇ ਆ ਨਾ ਜੀ ਬੰਦ ਹੋਣੇ ਚਾਹੀਦੇ ਆ। ਇਹਦੇ ਉੱਤੇ ਸਿਆਸਤ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਮੈਂ ਸਟਰੋਂਗਲੀ ਇਹ ਗੱਲ ਜਿਹੜੀ ਜੀ ਉਹ ਕਹਿੰਦਾ। ਇਸ ਕਰਕੇ ਜੇ ਤੁਸੀਂ ਸਾਰੇ ਇਹ ਕਹਿ ਰਹੇ ਹੋ ਕਿ ਜਿਹੜੀ ਗੱਲ ਕਹੀ ਆ ਉਹ ਸਹੀ ਆ, ਤੇ ਹੁਣ ਇਹ ਪਹੁੰਚਾਉਣੀ ਤੁਹਾਡਾ ਫਰਜ਼ ਹੈ ਜੀ। ਉਹਨਾਂ ਤੱਕ ਤੁਸੀਂ ਇਹ ਗੱਲ ਜਿਹੜੀ ਉਹ ਪਹੁੰਚਾਓ ਕਿ ਉਹ ਕਿਸੇ ਵੀ ਇੱਕ ਧੜੇ ਦੇ ਨਹੀਂ, ਉਹ ਸਾਰੇ ਧੜਿਆਂ ਦੇ ਨੇ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ, ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲੋਕ ਸਾਰੇ ਜਿਹੜੇ ਨੇ ਜੀ, ਕੋਈ ਨਹੀਂ ਹੋਊਗਾ ਜਿਹੜਾ ਉਹਨਾਂ ਦਾ ਰਿਗਾਰਡ ਨਹੀਂ ਕਰਦਾ ਹੋਊਗਾ। ਔਰ ਉਹ ਲੋਕ ਵੱਖੋ ਵੱਖਰੀਆਂ ਧਿਰਾਂ ਦੇ ਨਾਲ ਜੁੜੇ ਹੋਏ ਹੋ ਸਕਦੇ ਆ ਰਾਜਨੀਤਿਕ ਤੌਰ ਦੇ ਉੱਤੇ। ਇਸ ਕਰਕੇ ਉਹ ਕਿਸੇ ਇੱਕ ਰਾਜਨੀਤਿਕ ਪਾਰਟੀ ਨੂੰ ਜਿਹੜਾ ਜੀ ਉਹ ਨਾ ਅਪਣਾਉਣ। ਮੈਂ ਫਿਰ ਸਟਰੋਂਗਲੀ ਕਹੂੰਗਾ ਕਿ ਜੇ ਇਹ ਸਾਨੂੰ ਰਲ ਕੇ ਇਹ ਗੱਲ ਜ਼ਰੂਰ ਉਠਾਉਣੀ ਚਾਹੀਦੀ ਹੈ ਵੀ ਜੇ ਹੁਣ ਮੰਨ ਲਓ ਬਾਦਲ ਪਰਿਵਾਰ ਨੂੰ ਤੁਸੀਂ ਪੁੱਛ ਲਓ, ਉਹ ਕਹਿਣਗੇ ਹਾਂ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਖਿਲਾਫ ਉਹ ਬੋਲਣਗੇ ਨਹੀਂ, ਕਾਂਗਰਸ ਉਹਨਾਂ ਦੇ ਖਿਲਾਫ ਬੋਲੂਗੀ ਨਹੀਂ। ਔਰ ਜੇ ਉਹ ਸਮਝਦੇ ਆ ਉਹਨਾਂ ਨੇ ਬੋਲਣਾ ਨਹੀਂ, ਉਹਨਾਂ ਦੀ ਕੋਈ ਕੰਟਰੀਬਿਊਸ਼ਨ ਹੈ ਤੇ ਰਾਜ ਸਭਾ ਦੀ ਸੀਟ ਦੇਣ ਉਹਨਾਂ ਨੂੰ ਜਿਹੜੇ ਜੀ। ਔਰ ਰਾਜ ਸਭਾ ਦੀ ਸੀਟ ਉਹ ਡਿਜ਼ਰਵ ਕਰਦੇ ਜਿਹਦੇ ਵਿੱਚ ਕੋਈ ਇਲੈਕਸ਼ਨ ਨਾ ਹੋਵੇ। ਉਹ ਇੱਕ ਰਿਸਪੈਕਟਡ ਚੀਜ਼ਾਂ ਹੁੰਦੀਆਂ ਨੇ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਆ। ਵੱਖਰੀ ਗੱਲ ਹੈ ਕਿ ਅੱਜ ਰਾਜ ਸਭਾ ਜਿਹੜੀ ਉਹ ਹਾਰ ਸਭਾ ਬਣ ਗਈ ਹੋਈ ਹੈ। ਜਦੋਂ ਕੋਈ ਹਾਰਦਾ ਚੋਣ ਚੋਂ ਉਹਨੂੰ ਚੁੱਕ ਕੇ ਰਾਜ ਸਭਾ ਦੀ ਜਿਹੜੀ ਹੈ ਜੀ ਉਹ ਮੈਂਬਰੀ ਦੇ ਦਿੱਤੀ ਜਾਂਦੀ ਹੈ। ਪਰ ਉੱਥੇ ਜਿਹੜੇ ਪਰਮਜੀਤ ਕੌਰ ਖਾਲੜਾ ਵਰਗੇ ਲੋਕ ਆ ਜੀ ਉਹ ਆਉਣੇ ਚਾਹੀਦੇ ਆ ਤਾਂ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਹੈ ਜੀ ਉਹ ਵੱਡੀ ਪੰਚਾਇਤ ਜਿਹੜੀ ਆ ਉੱਥੇ ਉਹ ਉਠਾ ਸਕਣ। ਉਹਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਮੈਂ ਸਟਰੋਂਗਲੀ ਕਹਿੰਦਾ ਕਿ ਨਹੀਂ ਲੜਨੀ ਚਾਹੀਦੀ। ਕਿਸੇ ਇੱਕ ਪਾਰਟੀ ਦੇ ਨਾਲ ਉਹਨਾਂ ਨੂੰ ਜੁੜਨਾ ਨਹੀਂ ਚਾਹੀਦਾ। ਜੀ ਜੀ ਬਿਲਕੁਲ। ਮੋਹਨ ਲਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਰ ਸਾਹਿਬ ਪਿਛਲੇ ਸਾਲ ਇਹ ਜੋੜੇ ਫਾਟਕ ਅੰਮ੍ਰਿਤਸਰ ਵਿਖੇ ਦੁਸਹਿਰਾ ਕਾਂਡ ਹੋਇਆ ਸੀਗਾ ਜੀ। ਉਸ ਵਿੱਚ ਕਾਫੀ ਨੁਕਸਾਨ, ਜਾਨੀ ਨੁਕਸਾਨ ਹੋਇਆ ਸੀਗਾ ਜੀ। ਨਵਜੋਤ ਸਿੰਘ ਸਿੱਧੂ ਨੇ ਜੀ ਮੰਤਰੀ ਜਿਹੜੇ ਸਰਕਾਰਾਂ ਮੰਤਰੀ ਆ ਉਹਨਾਂ ਬੱਚੇ ਤੇ ਪਰਿਵਾਰ ਅਡਾਪਟ ਕਰਨ ਲਈ ਐਲਾਨ ਕੀਤਾ ਸੀਗਾ ਜੀ। ਕਿ ਉਹ ਤੇ ਉਹ ਕਾਰਵਾਈ ਹੋਈ ਹੈ ਜਾਂ ਨਹੀਂ ਉਹ ਦੱਸਿਆ ਜਾਵੇ ਜਰਾ ਜੀ। ਬਹੁਤ ਮਿਹਰਬਾਨੀ ਜੀ। ਧੰਨਵਾਦ। ਦੇ ਰਹੇ ਆ ਜੀ ਉਹ ਦੇ ਰਹੇ ਆ ਉਹਨਾਂ ਪਰਿਵਾਰਾਂ ਨੂੰ ਜਿਹੜਾ 8000 ਰੁਪਇਆ ਮਹੀਨੇ ਦਾ ਜਿਹੜਾ ਜੀ ਉਹ ਦੇ ਰਹੇ ਆ। ਦੇਖੋ ਪਾਰਟੀਆਂ ਆਪਣੀ ਜਗ੍ਹਾ ਦੇ ਉੱਤੇ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇੱਕ ਜਿਹੜੀ ਹੈ ਜੀ ਉਹਨਾਂ ਦਾ ਨੈਗੇਟਿਵ ਪੱਖ ਆ, ਬੜਬੋਲੇ ਨੇ, ਲੋੜ ਤੋਂ ਵੱਧ ਜਿਹੜਾ ਜੀ ਉਹ ਬੋਲ। ਪਰ ਉਹ ਬੰਦਾ ਕਰਪਟ ਨਹੀਂ ਗਾ ਜੀ, ਇਹ ਤਾਂ ਮੰਨਣ ਵਾਲੀ ਜਿਹੜੀ ਉਹ ਗੱਲ ਹੈ। ਇਸ ਕਰਕੇ ਜਿਹੜੇ ਉਹਨੇ ਗੱਲ ਕਹੀ ਆ ਉਹ ਕਰ ਰਹੇ ਆ ਜੀ। ਮੈਂ ਪਤਾ ਕੀਤਾ ਸੀਗਾ ਜਦੋਂ ਪਿੱਛੇ ਜੇ ਜਿਹੜਾ ਸਵਾਲ ਉਠਾਇਆ ਸੀਗਾ ਅਕਾਲੀ ਦਲ ਨੇ ਅਡਾਪਟ ਕਰਨੀ, ਉਹ ਕੀਤੇ ਹੋਏ ਆ ਜੀ। ਅਡਾਪਟ ਕਰਨਾ ਇਹ ਨਹੀਂ ਹੈਗਾ ਕਿ ਘਰ ਜਿਹੜਾ ਜੀ ਉਹ ਲੈ ਜਾਣਾ। ਉਹਨਾਂ ਦਾ ਖਰਚਾ ਨਾ ਜਿਹੜਾ ਉਹਨਾਂ ਦੀ ਪੜ੍ਹਾਈ ਦਾ ਤੇ ਪਰਿਵਾਰਾਂ ਦੀ ਰੋਟੀ ਦਾ, ਉਹਨਾਂ ਨੇ ਕਿਹਾ ਸੀ ਜਦੋਂ ਤੱਕ ਜੁਗਾੜ ਨਹੀਂ ਹੁੰਦਾ ਮੈਂ ਕਰੂੰਗਾ। ਉਹ ਕਰ ਰਹੇ ਨੇ। ਤੁਸੀਂ ਕਿਸੇ ਅੰਮ੍ਰਿਤਸਰ ਦੇ ਤੋਂ ਵੀ ਪੁੱਛ ਲੈਣਾ ਸੀ, ਉਹ ਵੀ ਇਹਦਾ ਪੁਸ਼ਟੀ ਕਰਨਗੇ ਜੀ। ਰਾਜਵਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੰਨੂ ਸਾਹਿਬ ਇੱਕ ਬੇਨਤੀ ਕਰਨੀ ਹੈ ਵੀ ਜਿਹੜੇ ਜਦੋਂ ਆਮ ਪਾਰਟੀ ਬਣੀ ਸੀ ਤਾਂ ਇਹਨਾਂ ਦਾ ਮੇਨ ਏਜੰਡਾ ਸੀ ਅਸੀਂ ਕਿਸੇ ਨੂੰ ਨਾਲ ਨਹੀਂ ਰਲਾਉਣਾ, ਜੇ ਕੋਈ ਸਾਡੇ ਨਾਲ ਰਲੇ ਤਾਂ ਆਪਦੀ ਪਾਰਟੀ ਭੰਗ ਕਰਕੇ ਆਵੇ। ਤੇ ਇਹ ਹੁਣ ਇਸ ਲੋਕ ਸਭਾ ਦੇ ਵਿੱਚ ਇਹਨਾਂ ਨੇ ਬਥੇਰੇ ਹੱਥ ਪੱਲੇ ਮਾਰੇ, ਬਥੇਰੀਆਂ ਤਾਰੀਆਂ ਤੂਰੀਆਂ ਜੇ ਲਾਈਆਂ ਤੇ ਪਰ ਸਿਰੇ ਨਹੀਂ ਲੱਗੇ, ਮੁੜਿਆ ਏ। ਕੱਲ ਦਾ ਜਦੋਂ ਦਾ ਕੋਡ ਕੰਡਕਟ ਲੱਗਿਆ ਤੇ ਇਹਨਾਂ ਦੀ ਕੱਲ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਤੇ ਉਹ 70% ਕਹਿੰਦੇ ਆ ਵੀ ਪਾਸ ਹੋ ਜਾਣਾ ਕਾਂਗਰਸ ਦੇ ਨਾਲ, ਫੇਰ ਇਹਨਾਂ ਦਾ ਹੱਥ ਮਿਲ ਜਾਣਾ। ਇਹ ਗੱਲ ਸੱਚੀ ਹੈ। ਤੇ ਪਰਸੋਂ ਚੌਥੇ ਦੇ ਬਿਆਨ ਸੀਗੇ ਇਹਨਾਂ ਦੇ ਵੀ ਅਸੀਂ ਤਾਂ ਕਾਂਗਰਸ ਦੇ ਨਾਲ ਮਿਲਣਾ ਹੀ ਨਹੀਂ। ਇਹ ਗੱਲ ਸੱਚੀ ਹੈ ਜਾਂ ਕਿਹੜੀ ਸੱਚੀ ਹੈ ਜੀ, ਇਹ ਦੱਸ ਕੇ ਜਾਇਓ। ਤੇ ਜੇ ਕਾਂਗਰਸ ਨਾਲ ਮਿਲਦੇ ਆ ਤੇ ਫਿਰ ਸਾਨੂੰ ਪੰਜਾਬ 'ਚ ਇਹਨਾਂ ਨੂੰ ਦੋਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਮੇਰੇ ਹੈਲੋ ਸੁਣ ਲੈਂਦੇ ਜੀ ਮੈਨੂੰ। ਠੀਕ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਠੀਕ ਹੈ, ਇਹਨਾਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਚੱਲਦੀ ਰਹੀ ਹੈ। ਕਾਂਗਰਸ ਦੇ ਨਾਲ ਵੀ ਜਿਹੜੀ ਆ ਉਹ ਚੱਲਦੀ ਰਹੀ ਹੈ ਦਿੱਲੀ ਦੇ ਵਿੱਚ ਜਿਹੜਾ ਚੋਣ ਸਮਝੌਤਾ ਹੋਣ ਲਈ। ਪਰ ਹੁਣ ਕਿਉਂਕਿ ਰਾਹੁਲ ਗਾਂਧੀ ਨੇ ਜਿਹੜਾ ਜੀ ਉਹ ਕਹਿ ਦਿੱਤਾ ਕਿ ਚੋਣ ਸਮਝੌਤਾ ਨਹੀਂ ਹੋਊਗਾ ਜੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਕੋਈ ਚੋਣ ਸਮਝੌਤਾ ਨਹੀਂ ਕਰਨਾ, ਅਸੀਂ ਆਪਣੇ ਤੌਰ ਦੇ ਉੱਤੇ ਜਿਹੜੀਆਂ ਜੀ ਇਹ ਸੀਟਾਂ ਲੜਨੀਆਂ ਨੇ, 7 ਸੀਟਾਂ ਦਿੱਲੀ ਦੀਆਂ, ਤੇ ਆਪਣੇ ਤੌਰ ਦੇ ਉੱਤੇ ਜਿੱਤਣੀਆਂ ਨੇ। ਮੇਰਾ ਖਿਆਲ ਉਹ ਗੱਲ ਜਿਹੜੀ ਜੀ ਉਹ ਚੋਣ ਸਮਝੌਤੇ ਵਾਲੀ ਪਾਸੇ ਚਲੇ ਗਈ ਹੈ। ਪਰ ਇਹ ਤੁਹਾਡਾ ਪੁਆਇੰਟ ਜਿਹੜਾ ਜੀ ਉਹ ਸਹੀ ਹੈ ਵੀ ਜੇ ਚੋਣ ਸਮਝੌਤੇ ਦੀ ਗੱਲ ਹੀ ਕਰ ਰਹੇ ਆ ਤੇ ਗੱਲ ਕਿਉਂ ਕਰ ਰਹੇ ਆ? ਇਹਨਾਂ ਦਾ ਵਿਰੋਧ ਕਰਕੇ ਇਹ ਪਾਰਟੀ ਜਿਹੜੀ ਹੈ ਜੀ ਉਹ ਹੋਂਦ ਦੇ ਵਿੱਚ ਆਈ ਆ। ਔਰ ਈਵਨ
ਦਿੱਲੀ ਦੇ ਵਿੱਚ ਜੇ ਸੱਤਾ ਉਹਨੂੰ ਹਾਸਲ ਹੋਈ ਹੈ ਤਾਂ ਇਹਨਾਂ ਪਾਰਟੀਆਂ ਦਾ ਵਿਰੋਧ ਕਰਕੇ ਸੱਤਾ ਹਾਸਲ ਜਿਹੜੀ ਉਹ ਹੋਈ ਹੈ। ਇਸ ਕਰਕੇ ਉਹਨੂੰ ਅਲਾਇੰਸ ਦੀ ਗੱਲ ਕਰਨੀ ਹੀ ਇਹ ਜਿਹੜੀ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਅਸੂਲਾਂ ਤੋਂ ਬਾਹਰ ਵਾਲੀ ਗੱਲ ਹੈ ਜੀ। ਅੱਗੇ ਜੁੜੇ ਨੇ ਗੁਰਦੀਪ ਸਿੰਘ ਸਿਆਟਲ ਤੋਂ। ਗੁਰਦੀਪ ਸਿੰਘ ਸਿਆਟਲ ਤੋਂ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈਗਾ ਵੀ ਭਗਵੰਤ ਮਾਨ ਜੀ ਆਏ ਸੀਗੇ ਇੱਥੇ ਰੇਡੀਓ ਤੇ, ਸਪਸ਼ਟੀਕਰਨ ਦੇਣ ਦੀ ਬਜਾਏ ਥੋੜ੍ਹੀਆਂ ਜਿਹੀਆਂ ਗੱਪਾਂ ਜਿਹੀਆਂ ਮਾਰ ਕੇ ਤੇ ਮੁੜ ਕੇ ਰਾਜਕਰਨ ਜੀ ਨੇ ਪੁੱਛਿਆ ਸੀ ਕਿ ਵੀ ਤੁਸੀਂ ਅਸਤੀਫੇ ਬਾਰੇ ਤੋਂ ਮਾੜੀ ਜਿਹੀ ਗੱਪ ਜੀ ਮਾਰ ਕੇ ਚਲ ਗਏ, ਉਲਟਾ ਜਿਹਾ ਕਰਕੇ ਆਨਸਰ ਤੇ ਨਹੀਂ ਆਏ। ਇੱਕ ਉਹਦੇ ਬਾਰੇ ਸਪਸ਼ਟੀਕਰਨ ਦਿਓ, ਜੇ ਨਹੀਂ ਤੁਸੀਂ ਸੁਣਿਆ ਪ੍ਰੋਗਰਾਮ ਤਾਂ ਸੁਣ ਕੇ ਫਿਰ ਨੈਕਸਟ ਵੀਕ ਦੱਸਿਓ, ਕਿਉਂਕਿ ਉਹਨਾਂ ਨੇ ਸਾਡੇ ਆਨਸਰ ਲੈਣ ਲਈ ਤਾਂ ਨਾ ਹੀ ਕਰਤੀ ਕੋਲਾਂ ਲੈਣ ਲਈ। ਤੇ ਦੂਜਾ ਸਵਾਲ ਹੈਗਾ ਜਿਹੜੇ ਦੂਜੇ ਨੇਤਾ ਸੀਗੇ ਫਨੀ ਹੈ ਇਹ ਪੰਜਾਬ ਤੋਂ ਬਾਹਰ ਹੈ, ਯੂਪੀ 'ਚ ਹਰਭਜਨ ਮਾਨ ਦੇ ਸਹੁਰਾ ਸਾਹਿਬ, ਉਹਨਾਂ ਦਾ ਕੋਈ ਹੈਗਾ ਰੋਲ ਇੱਥੇ ਆਉਣ ਦਾ ਪੰਜਾਬ ਵਿੱਚ ਹੋਈਆਂ ਦੂਜੀਆਂ ਲੋਕ ਸਭਾ ਦੀਆਂ ਵੋਟਾਂ ਹੋਣ? ਥੈਂਕ ਯੂ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜੀ, ਜਿਹੜਾ ਉਹਨਾਂ ਦੇ ਜਵਾਬ ਨੇ ਉਹਦਾ ਸਪਸ਼ਟੀਕਰਨ ਮੈਂ ਕਿਉਂ ਦੇਣਾ ਜੀ? ਉਹਦਾ ਸਪਸ਼ਟੀਕਰਨ ਦੁਬਾਰਾ ਜਦੋਂ ਆਉਣਗੇ ਤੁਸੀਂ ਉਹਨਾਂ ਤੋਂ ਰਾਜਕਰਨ ਹੋਰੀ ਜਿਹੜਾ ਉਹਨਾਂ ਤੋਂ ਲੈ ਲੈਣਗੇ, ਭੈਣ ਜੀ ਹੋਰੀ ਸੁਣ ਰਹੇ ਨੇ, ਉਹਨਾਂ ਦੇ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਤੋਂ ਦੁਬਾਰਾ ਜਿਹੜਾ ਜੀ ਉਹ ਲੈ ਲੈਣਗੇ ਕੀ ਉਹਨਾਂ ਨੇ ਜਵਾਬ ਦਿੱਤੇ। ਨਹੀਂ ਤੁਸੀਂ ਸੈਟਿਸਫਾਈਡ ਤੇ ਇਹ ਤੁਸੀਂ ਜਿਹੜਾ ਜੀ ਦੁਬਾਰਾ ਪਹੁੰਚਾ ਦੇਣਾ ਜਿਹੜੇ ਸਵਾਲ। ਬਾਕੀ ਦੂਸਰੀ ਗੱਲ ਤੁਸੀਂ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦੀ ਗੱਲ ਕਰ ਰਹੇ ਹੋ, ਆਪਾਂ ਇਸ ਟੋਨ ਦੇ ਵਿੱਚ ਗੱਲ ਕਿਉਂ ਕਰੀਏ ਜੀ ਕਿ ਉਹ ਕਿਹਦੇ ਕੀ ਲੱਗਦੇ ਆ? ਡਾਇਰੈਕਟਲੀ ਗੱਲ ਕਰੋ। ਉਹਨਾਂ ਦੀ ਜਿਹੜੀ ਸਿਆਸੀ ਪਾਰਟੀ ਆ ਉਹਨਾਂ ਦਾ ਆਹ ਜਿਹੜਾ ਜੀ ਉਹ ਨਾਂ ਆ, ਇਹ ਘੁਮਾ ਫਿਰਾ ਕੇ ਜਿਹੜੀ ਨਾ ਜੀ ਇਹ ਗੱਲ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠੇ ਕੁਛ ਲੋਕ ਜਿਹੜੇ ਉਹ ਹੁੰਦੇ ਆ ਜਿਹੜੇ ਏਦਾਂ ਦੀ ਉਹ ਸ਼ਰਾਰਤਪੂਰਨ ਦੀ ਜਿਹੜੀ ਉਹ ਗੱਲ ਕਰ ਦਿੰਦੇ। ਹਰਭਜਨ ਮਾਨ ਹੋਰਾਂ ਦੀ ਆਪਣੀ ਜਿਹੜੀ ਜੀ ਉਹ ਪਹਿਚਾਣ ਆ, ਉਹ ਇੱਕ ਸਿੰਗਰ ਨੇ। ਉਹਨਾਂ ਦੇ ਜੇ ਪਰਿਵਾਰ ਦੇ ਵਿੱਚੋਂ, ਹਾਲਾਂਕਿ ਉਹ ਉਹਨਾਂ ਦੇ ਜਿਹੜੇ ਜੀ ਉਹ ਸਹੁਰਾ ਸਾਹਿਬ ਨਹੀਂ, ਉਹਨਾਂ ਦੇ ਪਿਓਰਾ ਸਾਹਿਬ ਨੇ, ਉਹ ਜੇ ਉਹ ਹੈਗੇ ਨੇ ਤੇ ਆਪਣੀ ਜਗ੍ਹਾ ਦੇ ਉੱਤੇ ਨੇ। ਆਪਾਂ ਇਹ ਕਹਿਣਾ ਕਿ ਉਹਦੇ ਜਿਹੜੇ ਸਹੁਰਾ ਸਾਹਿਬ ਨੇ ਇਹ ਜਿਹੜੀਆਂ ਏਦਾਂ ਦੀਆਂ ਗੱਲਾਂ ਮੇਰਾ ਖਿਆਲ ਆਪਾਂ ਚੁਭਵੀਆਂ ਏਅਰ ਦੇ ਉੱਤੇ ਜਿਹੜੀਆਂ ਦੀ ਉਹ ਨਾ ਕਰੀਏ। ਸਿਆਸਤ ਆਪਣੀ ਜਗ੍ਹਾ ਦੇ ਉੱਤੇ ਆ, ਕਲਾਕਾਰੀ ਜਿਹੜੀ ਉਹ ਆਪਣੀ ਜਗ੍ਹਾ ਦੇ ਉੱਤੇ ਆ। ਮੈਨੂੰ ਨਹੀਂ ਲੱਗਦਾ ਕਿ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਜਿਹੜਾ ਜੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਪਰਤਣਗੇ, ਕਿਉਂਕਿ ਸਿੰਪਲ ਜੀ ਗੱਲ ਆ ਜੀ, ਉਹਨਾਂ ਦੀ ਜਗ੍ਹਾ ਪੰਜਾਬ ਦੀ ਸਿਆਸਤ ਦੇ ਵਿੱਚ ਹੈ ਨਹੀਂ ਗੀ ਇਸ ਵੇਲੇ ਜੀ, ਸੱਚੀ ਪੁੱਛੋ ਜੀ। ਤਜਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਵੈਸੇ ਤਾਂ ਤਕਰੀਬਨ ਆਲਮੋਸਟ ਆਨਸਰ ਦੇ ਦਿੱਤਾ ਪੰਨੂ ਸਾਹਿਬ ਨੇ, ਪਰ ਜਿਸ ਤਰ੍ਹਾਂ ਇਹ ਖਾਲਦਾ ਸਾਹਿਬ ਦੇ ਪਤਨੀ ਜੀ ਉਹਨਾਂ ਬਾਰੇ ਗੱਲ ਕਰ ਰਹੇ ਸੀਗੇ, ਤਾਂ ਇਹਨਾਂ ਨੂੰ ਅਗਰ ਜੀ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਦਾ ਨਾਮ ਵੀ ਆ ਰਿਹਾ ਉਸੇ ਸੀਟ ਤੋਂ, ਜਾਂ ਕੋਈ ਕਾਂਗਰਸੀ ਵੀ ਆਪਣਾ ਕੈਂਡੀਡੇਟ ਖੜਾ ਕਰਨਗੇ, ਤੇ ਅਗਰ ਕੋਈ ਉਹਨਾਂ ਦੇ ਵਿੱਚ ਵੀ ਕੋਈ ਹੋਵੇ ਮਤਲਬ ਮਾੜੀ ਮੋਟੀ ਹਮਦਰਦੀ ਕਹਿ ਲਓ ਜਾਂ ਕਿਸੇ ਤਰ੍ਹਾਂ, ਤਾਂ ਉਹਨਾਂ ਨੂੰ ਉਹ ਸੀਟ ਦੂਸਰੇ ਕੈਂਡੀਡੇਟਾਂ ਨੂੰ, ਮੇਰਾ ਮਤਲਬ ਕਹਿਣ ਦਾ, ਉਹ ਸੀਟ ਛੱਡ ਨਹੀਂ ਦੇਣੀ ਚਾਹੀਦੀ। ਅਗਰ ਇਹ ਮਤਲਬ ਅਨਾਊਂਸ ਕਰ ਹੀ ਦਿੱਤਾ ਜਾਏ ਕਹਿੰਦੇ ਵੀ ਖੜੇ ਆ ਅਸੀਂ ਇਲੈਕਸ਼ਨ ਲੜਨਗੇ ਇੱਥੋਂ ਦਾ, ਕਿ ਉਹ ਦੂਸਰੇ ਕੈਂਡੀਡੇਟਾਂ ਨੂੰ ਉਹਨਾਂ ਦੇ ਮੁਕਾਬਲੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਕਿ ਇਹਨਾਂ ਨੂੰ ਵੈਸੇ ਮਤਲਬ ਜਿਤਾਇਆ ਜਾ ਸਕੇ ਤਾਂ ਕਿ ਉੱਥੇ ਪਾਰਲੀਮੈਂਟ ਪਹੁੰਚਦੇ ਹੋ ਸਕਣ। ਥੈਂਕ ਯੂ ਜੀ। ਥੈਂਕ ਯੂ ਜੀ। ਇਹ ਪੋਸੀਬਲ ਹੈ ਜੀ। ਆਪਾਂ ਮੇਰਾ ਖਿਆਲ ਜਿਹੜੀ ਸਿਖਰ ਦੁਪਹਿਰੇ ਸੁਪਨੇ ਜਿਹੜੇ ਜੀ ਉਹ ਲੈ ਰਹੇ ਆ, ਕਿਹੜੀ ਪਾਰਟੀ ਛੱਡ ਦੂਗੀ? ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਜੀ ਆਪਣਾ ਕੈਂਡੀਡੇਟ ਵਾਪਸ ਲੈ ਲੂਗੀ, ਜਾਂ ਕੋਈ ਕੈਂਡੀਡੇਟ ਜਿਹੜਾ ਜੀ ਇਹ ਕਹੂਗਾ ਕਿ ਮੈਂ ਉੱਥੋਂ ਵਾਪਸ ਲੈ ਰਿਹਾ, ਅਕਾਲੀ ਦਲ ਵਾਪਸ ਜਿਹੜਾ ਜੀ ਉਹ ਲੈ ਲੂਗਾ? ਇੱਕ ਸਵਾਲ ਭਾਈ ਸਾਹਿਬ ਨੇ ਪਹਿਲਾਂ ਜਿਹੜਾ ਜੀ ਉਹ ਕੀਤਾ ਸੀਗਾ ਕਿ ਕਿਸ ਸਮੇਂ ਇਹ ਸਾਰਾ ਕੁਛ ਉਹਨਾਂ ਦੇ ਨਾਲ ਹੋਇਆ, ਔਰ ਬਾਅਦ ਦੇ ਵਿੱਚ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਤਰੱਕੀਆਂ ਕਿਹੜੀ ਪਾਰਟੀ ਨੇ ਦਿੱਤੀਆਂ? ਤੁਸੀਂ ਅਜੇ ਵੀ ਇਹੋ ਜਿਹੇ ਸੁਪਨੇ ਦੇ ਵਿੱਚ ਜੀ ਰਹੇ ਹੋ। ਮੈਨੂੰ ਤਾਂ ਹੈਰਾਨਗੀ ਹੈ ਜੀ ਕਿ ਕੋਈ ਕੈਂਡੀਡੇਟ ਵਾਪਸ ਲੈ ਲੂਗਾ ਨਾਮ, ਕਿ ਠੀਕ ਹੈ ਜੀ ਮੈਂ ਨਹੀਂ ਇਹਨਾਂ ਦੇ ਵਾਸਤੇ ਜਿਹੜਾ ਜੀ ਲੜਦਾ। ਇੱਕ ਵਾਪਸ ਲਊਗਾ ਤੇ ਪਿੱਛੇ ਲਾਈਨਾਂ ਲੱਗੀਆਂ ਹੋਈਆਂ ਨੇ ਜਿਹੜਾ ਲੜਨ ਦੇ ਵਾਸਤੇ ਕਿ ਮੈਂ ਲੜੂੰਗਾ ਜੀ ਇਹਦੇ ਵਾਸਤੇ। ਉਹ ਅਜੀਬੋ ਗਰੀਬ ਦੀ ਜਿਹੜੀ ਦੁਨੀਆ ਨਾ ਜੀ, ਉੱਥੋਂ ਬਾਹਰ ਆਓ। ਇਹ ਸਿਆਸਤ ਹੈ ਸ਼੍ਰੀਮਾਨ ਜੀ, ਇਹ ਸਿਆਸਤ ਜਿਹੜੀ ਆ ਇੱਥੇ ਇੰਨੀ ਗੰਦੀ ਜਿਹੜੀ ਦੀ ਉਹ ਹੋ ਗਈ ਹੋਈ ਆ, ਇਹਦੇ ਵਿੱਚ ਕੋਈ ਦੀਨ ਅਮਾਨ ਜਿਹੜਾ ਦੀ ਉਹ ਨਹੀਂ ਰਿਹਾ ਸਿਆਸੀ ਪਾਰਟੀਆਂ ਦਾ, ਸਿਆਸਤਦਾਨਾਂ ਦਾ ਜਿਹੜਾ ਦੀ, ਜਿਹਦੇ ਕਰਕੇ ਜਿਹੜਾ ਇਸੇ ਕਰਕੇ ਇੱਕ ਸਲਾਹ ਜਿਹੜੀ ਹੈ ਜੀ ਉਹ ਦਿੱਤੀ। ਆਪਾਂ ਤਾਂ ਸਲਾਹ ਹੀ ਦੇ ਸਕਦੇ ਹਾਂ ਨਾ, ਉਹ ਸਲਾਹ ਦਿੱਤੀ ਹੈ ਉਹ ਇਸ ਖਲਜਗਣ ਦੇ ਵਿੱਚ ਜਿਹੜਾ ਜੀ ਉਹ ਨਾ ਪੈਣ। ਇਹ ਖਲਜਗਣ ਜਿਹੜਾ ਜੀ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਸਿਵਾਏ ਚਿੱਕੜ ਤੋਂ ਹੋਰ ਕੁਝ ਨਹੀਂ ਜਿਹੜਾ ਜੀ ਉਹ ਹੈਗਾ। ਤੋ ਇਸ ਕਰਕੇ ਉਹਨਾਂ ਦਾ ਨਾਮ ਜਿਹੜਾ ਜੀ ਉਹ ਰਿਸਪੈਕਟਡ ਨਾਮ ਹੈ, ਕਮ ਸੇ ਕਮ ਉਹ ਸਿਆਸਤ ਦੇ ਇਸ ਸਾਰੇ ਜਿਹੜਾ ਚੱਲਦਾ ਚੱਕਰ ਵੀ ਉਹਦੇ ਵਿੱਚ ਉਹ ਨਾ ਹੀ ਹੋਣ। ਤਾਂ ਕਰਕੇ ਕਿਹਾ ਸੀਗਾ ਜੇ ਤੁਸੀਂ ਇਹ ਸੋਚ ਰਹੇ ਹੋ, ਇਹ ਤੁਹਾਡੀ ਸੋਚ ਹੋ ਸਕਦੀ ਹੈ ਜੀ, ਕਿਸੇ ਸਿਆਸੀ ਪਾਰਟੀ ਦੀ ਨਹੀਂ ਕਿ ਉਹ ਨਾਮ ਵਾਪਸ ਲੈ ਲੈਣਗੇ ਜਾਂ ਕੋਈ ਉਮੀਦਵਾਰ ਨਾਮ ਵਾਪਸ। ਪ੍ਰਗਟ ਸਿੰਘ ਬਾਲ। ਹਾਂਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਤੇ ਵਧਾਈ ਜਿਹੜੇ
ਤੇ ਦੂਜੀ ਗੱਲ ਜੀ, ਭਗਵੰਤ ਮਾਨ ਦੀ ਮੈਂ ਵੈਸੇ ਉਹਦਾ ਫੈਨ ਤਾਂ ਨਹੀਂ ਗਾ, ਨਾ ਉਹ ਪਾਰਟੀ ਨੂੰ ਮੇਰਾ ਕੋਈ ਸੰਬੰਧਿਤ ਹੀ ਹੈ ਕਿਸੇ ਪਾਰਟੀ ਨਾਲ। ਮੈਂ ਵੀ ਬੜੀ ਵਿਸਤਾਰ ਨਾਲ ਸੁਣੀ ਸਾਰੀ ਇੰਟਰਵਿਊ ਉਹਨਾਂ ਦੀ। ਉਹਨਾਂ ਜਿਹੜੇ 4-5 ਗੱਲਾਂ ਕੀਤੀਆਂ ਉਹ ਬੜੀਆਂ ਟੱਲ ਸੱਚਾਈ ਦੀਆਂ ਸੀ। ਇੱਕ ਤਾਂ ਕਹਿੰਦਾ ਵੀ ਕੰਧ ਤੇ ਲਿਖੀ ਆ ਮੇਰੀ ਜਿਹੜੀ ਗ੍ਰਾਂਟ ਆ ਉਹ ਪੜ੍ਹ ਲਓ, ਜਿਹੜਾ ਮਰਜ਼ੀ ਜਾ ਕੇ ਮੇਰੇ ਹੱਥੋਂ ਭਾਵੇਂ 4 ਪੈਸੇ ਵੱਧ ਲੱਗੇ ਹੋਣ। ਦੂਜਾ ਜਿਹੜੇ ਬਾਹਰ ਦੇ ਮੁੰਡੇ ਫਸੇ ਉਹਨਾਂ ਦੀ ਮਦਦ ਕਰਦਾ। ਤੇ ਤੁਸੀਂ ਵੇਖੋ ਗੱਲ ਇਹ ਹੈ ਜੀ, ਖਹਿਰਾ ਸਾਹਿਬ ਵੀ ਜਿਸ ਤਰ੍ਹਾਂ ਕੇਜਰੀਵਾਲ ਨੇ ਆਪਣੇ ਹੱਥ 'ਚ ਰੱਖੀ ਪਾਰਟੀ ਦੇ ਉਂਗਲਾਂ ਤੇ ਨਚਾਉਂਦੇ ਸੀ, ਖਹਿਰਾ ਸਾਹਿਬ ਵੀ ਓਦਾਂ ਪ੍ਰਧਾਨ ਹੈ ਨਹੀਂ ਤੇ ਅਖਬਾਰਾਂ 'ਚ ਰੋਜ਼ ਕਿੱਦਾਂ ਲਿਖੇ ਜਾਂਦੇ ਵੀ ਮੈਂ ਪ੍ਰਧਾਨ ਹੈ ਜੀ। ਤੇ ਉਹ ਵੀ ਪਾਰਟੀ ਨੂੰ ਉਂਗਲਾਂ ਤੇ ਨਚਾਉਂਦੇ ਆ। ਕੰਵਰ ਸੰਧੂ ਸਾਹਿਬ ਕਹਿੰਦੇ ਸੀ ਵੀ 20,000 ਦਾ ਕੱਟਿਆ ਬਠਿੰਡੇ ਵਲੰਟੀਅਰਾਂ ਦਾ, ਇਹ ਕਹਿੰਦੇ 50-60,000 ਦਾ, ਤੇ ਹੁਣ ਲੱਭਦੇ ਨਹੀਂ ਢੂੰਡਿਆਂ ਵੀ। ਤੇ ਖਾਲੜਾ ਸਾਹਿਬ ਦੀ ਸਾਰਿਆਂ ਪ੍ਰੋੜਤਾ ਕੀਤੀ ਆ, ਉਹਨਾਂ ਨੂੰ ਇਸ ਲਾਈਨ 'ਚ ਆਉਣਾ ਹੀ ਨਹੀਂ ਚਾਹੀਦਾ ਜੀ। ਤੇ ਦੂਜੀ ਗੱਲ ਜੀ, ਜਿਹੜੇ ਮੇਰੇ ਵੀਰ ਅਜੇ ਵੀ ਸ਼ੱਕ ਕਰਦੇ ਵੀ ਟੀਚਰ ਵਿਆਹ ਕਿਉਂ ਵਹਿੰਦੇ ਆ, ਹੁਣ ਤੇ ਮਸ਼ੀਨਾਂ ਲੱਗ ਗਈਆਂ ਸਕੂਲਾਂ 'ਚ, ਦੋਵੇਂ ਟਾਈਮ ਹਾਜ਼ਰੀ ਆਉਣ ਦੀ ਵੀ ਤੇ ਜਾਣ ਦੀ ਵੀ ਉਹਦੇ ਰਾਹੀਂ ਲੱਗਦੀ, ਇੱਕ ਦੂਜੇ ਦੀ ਕੋਈ ਨਹੀਂ ਲੱਗਦਾ। ਧੰਨਵਾਦ। ਥੈਂਕ ਯੂ ਜੀ। ਸਾਡੇ ਸੁਝਾਅ ਹੀ ਸੀਗੇ ਜੀ ਸਾਰੇ, ਇਹ ਸਵਾਲ ਤਾਂ ਉਹਦੇ 'ਚ ਹੈ ਨਹੀਂ ਜੀ। ਜੀ ਕੁਲਦੀਪ ਸਿੰਘ ਜੀ ਆਲੇ ਤੋਂ ਸਤਿ ਸ਼੍ਰੀ ਅਕਾਲ। ਹੈਲੋ, ਮੇਰੀ ਵਾਰੀ ਆ ਗਈ? ਹਾਂਜੀ ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਤੁਹਾਨੂੰ ਸਭ ਤੋਂ ਪਹਿਲਾਂ ਵਧਾਈ ਜੀ, ਤੁਸੀਂ ਬਾਇਜ਼ਤ ਬਰੀ ਹੋਏ ਹੋ। ਬੜੀ ਖੁਸ਼ੀ ਹੋਈ ਸੁਣ ਕੇ। ਮੈਂ ਸੁਣਦਾ ਸੀ ਪ੍ਰੋਗਰਾਮ ਤਾਂ ਮੇਰੀ ਉਧਰ ਕਾਲ ਹੀ ਨਹੀਂ ਲੱਗੀ। ਤੇ ਇੱਕ ਬਲਤੇਜ ਜੀ, ਸਮਾਣੇ ਮੰਡੀ ਜਦੋਂ ਕਿਤੇ ਗੇੜਾ ਲੱਗਾ ਨਾ, ਉੱਥੇ ਇੱਕ ਪਿੰਡ ਮੁਰਾਦਪੁਰ, ਉੱਥੇ ਜ਼ਰੂਰ ਜਾ ਕੇ ਆਇਓ। ਤੇ ਪਿੰਡ ਦੇ ਸੱਜੇ ਖੱਬੇ ਚੌਂਕੀਆਂ ਬੈਠੀਆਂ ਨੇ ਪੁਲਿਸ ਦੀਆਂ, ਤੇ ਉਹ ਪਿੰਡ ਹੈ ਸੈਂਸੀਆਂ ਦਾ, ਛੋਟਾ ਜਿਹਾ ਪਿੰਡ। ਨਾਲੇ ਤੁਸੀਂ ਉਹਨਾਂ ਦੀਆਂ ਕੋਠੀਆਂ ਦੇਖਿਓ, ਨਾਲੇ ਤੁਸੀਂ ਦੇਖਿਓ ਵੀ ਉਹ ਜਿਹੜੇ ਪੁਲਿਸ ਵਾਲੇ ਆ ਨਾ, ਤੁਹਾਨੂੰ ਫੀਮ, ਭੁੱਕੀ, ਚਿੱਟਾ ਉਹ ਆਪ ਲਿਆ ਕੇ ਦਿੰਦੇ ਆ, ਵਿੱਚੋਂ ਪੈਸੇ ਲੈ ਲੈਂਦੇ। ਤੇ ਚੌਂਕੀਆਂ ਬੈਠੀਆਂ ਨੇ ਢੱਕਣ ਵਾਸਤੇ। ਇੱਕ ਹੋਰ ਚੀਜ਼ ਪਤਾ ਕਰਕੇ ਦੱਸਿਓ, ਇੱਕ ਕਥਾਵਾਚਕ ਉਹਨੇ ਫੇਸਬੁੱਕ ਦੇ ਉੱਤੇ ਪਾਈ ਹੋਈ ਹੈ ਵੀਡੀਓ ਬਣਾ ਕੇ ਵੀ ਢੱਡਰੀਆਂ ਵਾਲੇ ਦੀ ਕੋਠੀ ਹੈ ਸਮਾਣੇ ਦੇ ਵਿੱਚ 8-10 ਕਰੋੜ ਦੀ। ਉਹ ਮੈਨੂੰ ਪਤਾ ਕਰਕੇ ਦੱਸਿਓ ਵੀ ਕਿੱਥੇ ਆ ਕੋਠੀ। ਮੈਂ ਸਮਾਣੇ ਦਾ, ਮੈਂ ਤਾਂ ਅੱਜ ਤੱਕ ਨਾ ਵੇਖੀ ਹੈ ਨਾ ਸੁਣੀ ਹੈ। ਥੈਂਕ ਯੂ ਜੀ, ਦੱਸਿਆ ਜੀ। ਥੈਂਕ ਯੂ। ਤੁਸੀਂ ਤਾਂ ਪੰਜਾਬ ਦੀ ਸੈਰ ਹੀ ਕਰਾ ਦਿੱਤੀ। ਤਾਂ ਇਹ ਤੁਹਾਡੀ ਗੱਲ ਠੀਕ ਹੈ ਜੀ। ਜਿਹੜਾ ਨਸ਼ਾ ਕਿਹੜੇ ਤਰੀਕੇ ਨਾਲ ਵਿਕਦਾ, ਚੌਂਕੀ ਤਾਂ ਉਹ ਮੋਗੇ ਦੇ ਨਾਲ ਲੱਗਵੇਂ ਬਦਨਾਮ ਪਿੰਡ 'ਚ ਵੀ ਵੱਡੀ ਹੈਗੀ ਹੈ ਜੀ, ਪੁਲਿਸ ਉੱਥੇ ਵੀ ਹੈਗੀ। ਉੱਥੇ ਕਿਹੜਾ ਨਸ਼ਾ ਵਿਕਣੋਂ ਜਿਹੜਾ ਜੀ ਉਹ ਹਟ ਗਿਆ। ਸਭ ਨੂੰ ਪਤਾ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਵਿਕਦਾ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਜੀ, ਇਹ ਅਜੀਬੋ ਗਰੀਬ ਜੀ ਗੱਲ ਹੈ। ਸਿਆਸਤਦਾਨਾਂ ਵਾਂਗੂ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲਾਈ ਜਾਣੇ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜੇ ਇੱਥੇ ਉਹ ਬਣਾਇਆ ਪਰਮੇਸ਼ਰ ਦੁਆਰ, ਉਹ ਉੱਥੇ ਰਹਿੰਦੇ ਆ। ਉੱਥੇ ਉਹਨਾਂ ਦੀ ਅੰਦਰ ਜਿਹੜੀ ਵੀ ਉਹ ਰਿਹਾਇਸ਼ ਹੈ। ਮੈਂ ਪਿੱਛੇ ਦੇ ਇੰਟਰਵਿਊ ਕੀਤੀ ਸੀ, ਉੱਥੇ ਰਿਹਾਇਸ਼ ਤੇ ਬਹਿ ਕੇ ਜਿਹੜੀ ਕੀਤੀ ਸੀ। ਬਾਹਰ ਕੋਈ ਕੋਠੀ ਆ ਪਤਾ ਨਹੀਂ ਜੀ, ਮੈਂ ਤਾਂ ਕਦੀ ਜਿਹੜੀ ਉਹ ਸੁਣੀ ਨਹੀਂ ਜੀ ਕਿ ਇਸ ਤਰ੍ਹਾਂ ਦੀ ਹੈ। ਹਾਂ, ਇੰਨਾ ਤੁਸੀਂ ਪਤਾ ਕਰ ਲੈਣਾ, ਜਿਹੜੇ ਉਹ ਦੋਸ਼ ਲਾ ਰਹੇ ਆ ਉਹ ਜ਼ਰੂਰ ਟਕਸਾਲ ਤੋਂ ਹੋਣਗੇ ਜੀ। ਹਾਂ ਬਿਲਕੁਲ। ਤੇ ਜੇ ਹੁਣ ਕਿਸੇ ਦੀ ਕੋਠੀ ਹੈਗੀ ਵੀ ਆ ਜਾਂ ਨਹੀਂ ਵੀ ਹੈਗੀ, ਹੁਣ ਆਮ ਲੋਕਾਂ ਦੀਆਂ ਹੁੰਦੀਆਂ ਹੀ ਆ ਨਾ ਕੋਠੀਆਂ। ਰਾਜ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਸਵਾਲ ਹੈ ਜੀ, NRI ਵਾਸਤੇ ਜਦੋਂ ਆਪਾਂ ਇੰਡੀਆ ਵਗੈਰਾ ਫੋਨ ਕਰਦੇ ਆ ਤੇ ਕਾਫੀ ਬੰਦੇ ਆਪਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਇੱਥੇ ਹੀ ਠੀਕ ਹੈ, ਇੱਥੇ ਨਾ ਗੇੜਾ ਗੋੜਾ ਲਾਉਣ ਆਇਓ। ਵੀ ਅੱਜ ਕੱਲ੍ਹ ਫੜ ਕੇ ਪੁਲਿਸ ਵਾਲੇ ਡਰੱਗ ਦਾ ਕੇਸ ਪਾ ਦਿੰਦੇ ਆ, ਇਹਦੇ 'ਚ ਕਿੰਨੀ ਸੱਚਾਈ ਹੈ ਜੀ? ਉਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਨਹੀਂ ਏਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਜੀ। ਇੰਨਾ ਵੀ ਨਾ ਤੁਸੀਂ ਡਰੋ ਤੇ ਇੱਥੇ ਆਇਓ ਨਾ, ਪੁਲਿਸ ਵਾਲੇ ਫੜ ਕੇ ਡਰੱਗ ਦਾ ਕੇਸ ਜਿਹੜਾ ਜੀ ਉਹ ਪਾ ਦਿੰਦੇ ਆ। ਏਦਾਂ ਹੈ ਕਿ ਪਤਾ ਨਹੀਂ ਹੁਣ ਕਿਹਨੇ ਤੁਹਾਨੂੰ ਜਿਹੜੀ ਇਹ ਗੱਲ ਕਹੀ। ਤੁਸੀਂ ਆਪਣੀ ਜ਼ਮੀਨ ਤਾਂ ਨਹੀਂ ਦਿੱਤੀ ਹੋਈ ਕਿਸੇ ਨੂੰ? ਹਾਂ, ਕਈ ਵਾਰੀ ਰਿਸ਼ਤੇਦਾਰ ਕਰਦੇ ਹੁੰਦੇ ਆ। ਬਾਕੀ ਜਿਨ੍ਹਾਂ ਨੂੰ ਹਿੱਸੇ ਵੰਡਾਉਣ ਦੇ ਵਿੱਚ ਤਕਲੀਫ ਹੁੰਦੀ ਆ ਉਹ ਨਹੀਂ ਆਉਂਦੇ। NRI ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ। ਦੇਖੋ ਝੂਠੇ ਕੇਸ ਬਣ ਜਾਂਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹਦੇ ਪਿੱਛੇ ਜਿਹੜੇ ਦੀ ਉਹ ਰਿਸ਼ਤੇਦਾਰ ਹੀ ਨੇੜੇ ਤੇੜੇ ਵਾਲੇ ਹੁੰਦੇ, ਜ਼ਮੀਨਾਂ ਦੇ ਰੌਲੇ ਜਿਹੜੇ ਆ ਜੀ ਉਹ ਹੁੰਦੇ ਆ। ਕਿੰਨੇ ਇੱਥੇ ਮੈਨੂੰ ਮਿਲਣ ਆਉਂਦੇ ਜਿਹੜੇ ਜੀ, ਸਾਰਿਆਂ ਦੇ ਉੱਤੇ ਡਰੱਗ ਦੇ ਕੇਸ ਤੋਂ। ਇਹ ਐਵੇਂ ਤੁਹਾਨੂੰ ਕੋਈ ਡਰਾ ਰਿਹਾ ਜੀ, ਏਦਾਂ ਦੀ ਕੋਈ ਗੱਲ ਨਹੀਂ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।